ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਆਪਾਂ ਠੀਕ ਰੱਖਣਾ ਆ, ਆਪਾਂ ਆਯੁਰਵੈਦਿਕ ਤਰੀਕੇ ਨਾਲ ਠੀਕ ਰੱਖਣਾ ਆ, ਜੇ ਕੋਈ ਪ੍ਰੋਬਲਮ ਹੁੰਦੀ ਆ ਉਸਨੂੰ ਆਪੇ ਕਿਵੇਂ ਸੂਤ ਕਰ ਸਕਦੇ ਹਾਂ, ਉਸ ਦੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਇੱਥੇ ਡਾਕਟਰ ਕੋਈ ਨਹੀਂ ਹੁੰਦਾ ਜਿਹੜਾ ਤੁਹਾਨੂੰ ਦਵਾਈ ਦੇਊਗਾ, ਪਰ ਉਸੇ ਦੇ ਨਾਲ ਇਹ ਵੀ ਦੱਸੀਏ ਕਿ ਜਦੋਂ ਡਾਕਟਰ ਨਹੀਂ ਸੀ ਹੁੰਦੇ ਉਦੋਂ ਆਯੁਰਵੈਦਿਕ ਤਰੀਕੇ ਦੇ ਨਾਲ ਲੋਕ ਆਪਣਾ ਇਲਾਜ ਕਰਦੇ ਸੀਗੇ, ਜਿੱਥੇ ਆਪਾਂ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਨੂੰ ਕਿਸ ਚੀਜ਼ ਨਾਲ ਰਲਾ ਕੇ ਲੈਣ ਦੀ ਗੱਲ ਕਰਦੇ ਹਾਂ, ਉੱਥੇ ਸਾਡਾ ਖਾਣ ਪੀਣ ਆ ਉਸ ਦਾ ਸਟੈਂਡਰਡ ਵੀ ਥੋੜ੍ਹਾ ਜਿਹਾ ਚੇਂਜ ਕਰਨੇ ਦੀ ਲੋੜ ਹੁੰਦੀ ਆ ਕਿ ਜੇ ਆਪਾਂ ਆਪਣੀ ਸਿਹਤ ਨੂੰ ਠੀਕ ਰੱਖਣਾ ਆ। ਵੈਸੇ ਜੇ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਆ ਤੁਸੀਂ ਪੁੱਛ ਸਕਦੇ ਆ, ਅਤੇ ਜਦੋਂ ਕੋਈ ਪੁੱਛਦਾ ਆ ਅਤੇ ਜੇ ਤੁਹਾਨੂੰ ਪਤਾ ਹੁੰਦਾ ਤਾਂ ਤੁਸੀਂ ਦੱਸ ਸਕਦੇ ਆ। ਉਸ ਦੇ ਵਿੱਚ ਇਹ ਜ਼ਰੂਰ ਕਰਨਾ ਆ ਕਿ ਜਿਹੜੀ ਚੀਜ਼ ਆ ਉਹ ਥੋੜ੍ਹੀ ਲੈਣੀ ਆ, ਬਹੁਤ ਥੋੜ੍ਹੀ ਤੋਂ ਸਟਾਰਟ ਕਰਨਾ ਆ ਕਿ ਉਹ ਚੀਜ਼ ਤੁਸੀਂ ਲਵੋ। ਉਸ ਨਾਲ ਜੇ ਤੁਹਾਨੂੰ ਕੋਈ ਚੀਜ਼ ਨਹੀਂ ਪਚਦੀ ਅਤੇ ਤੁਸੀਂ ਉਸ ਨੂੰ ਵੀ ਮਨਫੀ ਕਰ ਲਓ ਉਹਨਾਂ ਚੀਜ਼ਾਂ ਦੇ ਵਿੱਚੋਂ। ਕਈ ਵਾਰੀ ਚੀਜ਼ਾਂ ਜਿਹੜੀਆਂ ਹੈ ਨਾ, ਕੋਈ ਗਰਮੀ ਹੋ ਜਾਂਦੀ ਆ ਕਿਸੇ ਨੂੰ ਜਾਂ ਕਿਸੇ ਨੂੰ ਬਾਏ ਹੋ ਜਾਂਦੀ ਆ, ਉਹ ਚੀਜ਼ਾਂ ਤੁਸੀਂ ਪਲੀਜ਼ ਨਾ ਲਿਓ। ਅਤੇ ਜਿਹੜੀਆਂ ਪੁੱਛੀਆਂ ਜਾਂਦੀਆਂ ਪਲੀਜ਼ ਉਹਦੀ ਫੀਡਬੈਕ ਵੀ ਦਿਆ ਕਰੋ ਨਾਲ ਦੀ ਨਾਲ, ਅਤੇ ਫੀਡਬੈਕ ਦੇ ਨਾਲ ਹੋਰ ਇਲਾਜ ਵੀ ਬਾਕੀਆਂ ਨੂੰ ਦੱਸ ਦਿਓ ਤੁਹਾਨੂੰ ਕਿਹੜੀ ਚੀਜ਼ ਤੋਂ ਆਰਾਮ ਆਇਆ ਸੀਗਾ। 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਇਹ ਪ੍ਰੋਗਰਾਮ ਮੰਗਲਵਾਰ ਨੂੰ ਕੀਤਾ ਜਾਂਦਾ, ਅੱਜ ਮਾਰਚ 9 2021, ਅਤੇ ਇਹ ਪ੍ਰੋਗਰਾਮ ਮੰਗਲਵਾਰ ਨੂੰ ਕੀਤਾ ਜਾਂਦਾ। ਇਹ ਪ੍ਰੋਗਰਾਮ ਰਿਪੀਟ ਹੁੰਦਾ ਹੈ ਐਤਵਾਰ ਨੂੰ। ਨਾਲ ਦੀ ਨਾਲ ਇਹ ਵੀ ਦੱਸਦੀ ਹੈ ਕਿ ਅਗਲੇ ਮਹੀਨੇ ਅਪ੍ਰੈਲ ਦੇ ਵਿੱਚ ਇਸ ਦਾ ਟਾਈਮ ਆ ਜਿਹੜਾ ਉਹ ਬਦਲ ਦਿੱਤਾ ਜਾਊਗਾ, ਕਿਉਂਕਿ ਪਹਿਲਾਂ ਇਹ ਸੀ ਬਹੁਤਿਆਂ ਦੀ ਮੰਗ ਕੇ ਥੋੜ੍ਹਾ ਲੇਟ ਕਰੋ, ਪਰ ਉਹ ਲੇਟ ਹੋਣ ਦੇ ਨਾਲ ਬਹੁਤ ਸਾਰੀਆਂ ਜਗ੍ਹਾ 'ਤੇ ਟਾਈਮ ਜਿਹੜਾ ਆ ਉਹ ਬਹੁਤ ਅੱਗੇ ਹੋ ਜਾਂਦਾ 3 ਘੰਟੇ, ਅਤੇ ਇਸ ਕਰਕੇ ਉਹ ਸੁਣਿਆ ਨਹੀਂ ਜਾਂਦਾ ਸੀਗਾ। ਅਤੇ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜਾ ਟਾਈਮ ਹੈਗਾ ਇਹਦਾ ਐਤਵਾਰ ਨੂੰ ਸ਼ਾਮ ਨੂੰ ਮੁੜ ਕੇ 4 ਵਜੇ 'ਤੇ ਜੇ ਆ ਜਾਈਏ ਤਾਂ ਉਸ ਪ੍ਰੋਗਰਾਮ ਨੂੰ ਉੱਥੇ ਲੈ ਆਈਏ, ਅਤੇ ਜਿਸ ਟਾਈਮ 'ਤੇ ਹੁੰਦਾ ਉੱਥੇ ਕੋਈ ਹੋਰ ਕੀਤਾ ਜਾਊਗਾ। ਅਤੇ ਕੋਸ਼ਿਸ਼ ਰਹੂਗੀ ਅਗਲੇ ਮਹੀਨੇ ਅਪ੍ਰੈਲ ਦੇ ਵਿੱਚ ਜਦੋਂ ਵੀ ਇਸ ਪ੍ਰੋਗਰਾਮ ਦੀ ਵਾਰੀ ਆਉਂਦੀ ਆ ਅਤੇ ਉਹ ਐਤਵਾਰ ਨੂੰ 4 ਵਜੇ ਸ਼ਾਮ ਨੂੰ ਰਿਪੀਟ ਹੋਵੇ। ਪੰਜਾਬੀ ਰੇਡੀਓ 'ਚ ਵੈਸੇ ਨਾ ਤੁਸੀਂ ਜੁੜੇ ਹੋਏ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਜਾਂ ਤੁਸੀਂ ਐਪ ਨੂੰ ਡਾਊਨਲੋਡ ਕੀਤਾ ਵਾਈਫਾਈ ਰੇਡੀਓ ਸੈੱਟ ਆ, ਘਰਾਂ ਵਿੱਚ ਪਏ ਰੇਡੀਓ, ਕਾਰਾਂ ਵਿੱਚ ਸੁਣਦੇ, ਜਿੱਥੇ ਵੀ ਤੁਸੀਂ ਜੁੜੇ ਹੋਏ ਆਪ ਸਭ ਦਾ ਸਵਾਗਤ ਹੈ। ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ। ਅਤੇ ਚੱਲਦੇ ਹਾਂ ਅਸੀਂ ਹੁਣ ਤੁਹਾਡੀਆਂ ਕਾਲਸ ਵੱਲ। ਤੁਸੀਂ ਜੁੜੇ ਹੋਏ ਹੋ ਕਾਫੀ ਟਾਈਮ ਤੋਂ ਸਾਡੇ ਨਾਲ ਜੁੜੇ ਹੋਏ ਨੇ ਹਰਮੇਸ਼। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਸਵਾਲ ਕਰਨਾ ਜੇ ਆਪਣਾ। ਮੇਰੀ ਬੇਟੀ ਨਾ ਕੋਈ 31-32 ਸਾਲ ਦੀ ਉਮਰ ਹੈ, ਅਤੇ ਉਹਦੇ 2 ਬੱਚੇ ਆ ਜੀ। ਛੋਟਾ 2 ਸਾਲ ਦਾ ਅਤੇ ਵੱਡੀ ਥੋੜ੍ਹੀ ਵੱਡੀ ਆ 5-6 ਸਾਲ ਦੀ ਆ। ਅਤੇ ਪਹਿਲੇ ਬੱਚੇ ਬਾਰੇ ਕੋਈ ਪ੍ਰੋਬਲਮ ਨਹੀਂ ਆਈ, ਅਤੇ ਜਿਹੜਾ ਦੂਸਰਾ ਬੱਚਾ ਜਦੋਂ 4 ਮਹੀਨੇ ਦੀ ਪ੍ਰੈਗਨੈਂਸੀ ਸੀ ਨਾ, ਉਹਦੇ ਨੱਕ ਵਿੱਚੋਂ ਆਪਣੇ ਆਪ ਹੀ ਜਿਵੇਂ ਨਸੀਰ ਫੁੱਟਦੀ ਅਤੇ ਖੂਨ ਨਿਕਲਣਾ। ਡਾਕਟਰ ਨੂੰ ਪੁੱਛਿਆ ਤਾਂ ਕਹਿੰਦੇ ਨੋਰਮਲ ਹੈ, ਆਫਟਰ ਡਿਲੀਵਰੀ ਇਹ ਠੀਕ ਹੋ ਜਾਊਗਾ। ਅਤੇ ਡਿਲੀਵਰੀ ਤੋਂ ਬਾਅਦ ਵੀ ਜਦੋਂ ਇੱਦਾਂ ਹੋਇਆ ਡਾਕਟਰ ਨੂੰ ਪੁੱਛਿਆ, ਆਂਦੇ ਕੋਈ ਨਹੀਂ ਨੋਰਮਲ ਗੱਲ ਹੈ। ਅਤੇ ਭੈਣ ਜੀ ਉਦੋਂ ਦਾ ਹੀ ਨਾ, ਹੁਣ ਉਹ 2 ਸਾਲ ਦਾ ਨਕਸੀਰ ਫੁੱਟਦੀ ਆ ਉਹਨਾਂ ਦੀ। ਨਕਸੀਰ ਫੁੱਟਦੀ ਕਹਿ ਸਕਦੇ ਹਾਂ ਵੀ ਉਹ ਜਿਵੇਂ ਨਾ ਕਦੀ ਮਹੀਨੇ ਬਾਅਦ ਜਾਂ ਉਹ ਹਫ਼ਤੇ ਹਾਂਜੀ ਨਕਸੀਰ ਹੀ ਆ ਉਹ। ਹਾਂਜੀ ਨਕਸੀਰ ਹੀ ਆ। ਨਹੀਂ, ਉਹ ਇੰਨੀ ਨਕਸੀਰ ਜਿਹੜੀ ਹਫ਼ਤੇ ਬਾਅਦ ਹੀ ਥੋੜ੍ਹਾ ਜਿਹਾ ਪ੍ਰੈਸ਼ਰ ਪਾ ਕੇ ਨਾ ਖੂਨ ਮਤਲਬ ਥੋੜ੍ਹੇ ਜਿਹੇ ਡਰੋਪਸ ਨਿਕਲ ਕੇ ਫਿਰ ਉਹ ਹਟ ਜਾਂਦਾ। ਪਰ ਇਹ ਕੀ ਰੀਜ਼ਨ ਇਹਦਾ ਆਇਆ? ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕੁਛ ਹੋਇਆ ਹੋਵੇ, ਰੱਬ ਨਾ ਕਰੇ ਨਾ ਹੋਵੇ, ਪਰ ਸਾਨੂੰ ਦੱਸੋ ਜ਼ਰੂਰ ਵੀ ਇਹਦਾ ਕੀ ਹੱਲ ਆ। ਠੀਕ ਹੈ ਜੀ। ਕਈ ਵਾਰ ਬੈਠੇ ਬੈਠੇ ਐਵੇਂ ਵਗਣ ਲੱਗ ਜਾਂਦਾ। ਕੋਈ ਨਹੀਂ, ਆਪਾਂ ਪੁੱਛਦੇ ਹਾਂ ਹਰਮੇਸ਼ ਜੀ। ਹਾਂਜੀ, ਮਿਹਰਬਾਨੀ ਜੀ। ਥੈਂਕ ਯੂ ਜੀ, ਥੈਂਕ ਯੂ ਜੀ। ਵੈਸੇ ਤੁਸੀਂ ਡਾਕਟਰ ਨੂੰ ਪੁੱਛਿਆ ਆ, ਉਹਨਾਂ ਨੇ ਚੈੱਕ ਕਰ ਲਿਆ ਆ, ਅਤੇ ਉਹਨਾਂ ਦੀ ਉਹਨੇ ਤੁਹਾਨੂੰ ਦੱਸਿਆ ਵੀ ਇੱਕ ਨੋਰਮਲ ਹੈਗਾ ਆ। ਦੇਖੋ ਬਾਡੀ ਦੇ ਵਿੱਚ ਚੇਂਜਸ ਹੁੰਦੀਆਂ ਰਹਿੰਦੀਆਂ ਆ, ਅਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਗਰਮੀ ਰਹਿੰਦੀ ਹੋਵੇ, ਇਹ ਵੀ ਕਈ ਵਾਰ ਰੀਜ਼ਨ ਹੁੰਦਾ ਹੈ। ਚਲੋ ਆਪਾਂ ਪੁੱਛਦੇ ਜ਼ਰੂਰ ਹਾਂ। ਗਰਮੇਸ਼ ਕੌਰ ਜੀ, ਗਰਮੇਸ਼ ਸਿੰਘ ਜੀ, ਸੌਰੀ। ਹੈਲੋ। ਹਾਂਜੀ, ਮੈਂ ਦਲੇਰ ਸਿੰਘ ਬੋਲ ਰਿਹਾ। ਹਾਂਜੀ ਹਾਂਜੀ, ਦੱਸੋ ਜੀ। ਫਲੈਰੀ ਨੂੰ ਪੁੱਛਣਾ ਸੀ। ਠੀਕ ਹੈ ਜੀ, ਠੀਕ ਹੈ। ਸੁਣਦੇ ਰਹੋ ਜੀ। ਫਲਵੈਰੀ ਤੁਸੀਂ ਪਹਿਲਾਂ ਵੀ ਪੁੱਛੀ ਸੀਗੀ ਤਾਂ ਤੁਹਾਨੂੰ ਦੱਸਿਆ ਵੀ ਸੀਗਾ, ਕਰੀਮ ਵੀ ਦੱਸੀ ਸੀਗੀ। ਜਦੋਂ ਤੁਸੀਂ ਕਿਸੇ ਨੇ ਬਿਮਾਰੀ ਬਾਰੇ ਪੁੱਛਣਾ ਹੁੰਦਾ ਤਾਂ ਪਲੀਜ਼ ਉਸ ਨੂੰ ਨਾ ਦੁਬਾਰਾ ਸੁਣ ਜ਼ਰੂਰ ਲਿਆ ਕਰੋ। ਦੱਸੀਆਂ ਜਾਂਦੀਆਂ ਇਹ ਚੀਜ਼ਾਂ, ਉਹਨਾਂ ਨੂੰ ਸੁਣਿਆ ਜ਼ਰੂਰ ਕਰੋ। ਉਹਦਾ ਇਲਾਜ ਦੱਸਿਆ ਜਾਂਦਾ, ਉਸੇ ਵੀ ਇੱਕ ਦੱਸਿਆ ਸੀ ਇਲਾਜ, ਦੁਬਾਰਾ ਵੀ ਕੋਈ ਦੱਸਦਾ ਜੀ। ਰਣਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਪ੍ਰੋਗਰਾਮ ਬਹੁਤ ਵਧੀਆ ਤੁਹਾਡਾ ਹੁੰਦਾ, ਬਹੁਤ ਆਰਾਮ ਵੀ ਆਉਂਦਾ ਆ। ਤੇ ਮੇਰੇ ਅੱਜ 3 ਕੁਐਸਚਨ ਨੇ। ਇੱਕ ਤਾਂ ਐਗਜ਼ਾਇਟੀ ਦੇ ਬਾਰੇ ਪੁੱਛਣਾ ਮੈਂ। ਹਾਂਜੀ। ਜਿੱਦਾਂ 35 ਸਾਲ ਦੀ ਬੇਟੀ, ਉਹਨੂੰ ਐਗਜ਼ਾਇਟੀ ਹੋਈ ਆ। ਤੇ ਦੂਸਰਾ ਇੱਕ ਅਲਸਰ ਬਾਰੇ ਪੁੱਛਣਾ ਮੈਂ।
ਅਲਸਰ ਮਤਲਬ ਕਿ ਕਿੱਦਾਂ ਠੀਕ ਹੋ ਸਕਦੇ ਜੇ ਕਿਸੇ ਦੇ ਹੋਏ ਹੋਣ ਤਾਂ। ਤੇ ਤੀਸਰਾ ਕੁਆਰੀ ਅਸਵ ਕਾਹਦੇ ਲਈ ਵਰਤੀ ਜਾਂਦੀ ਆ, ਕਿੱਥੋਂ ਮਿਲਦੀ ਆ, ਤੇ ਇਹਦੇ ਅਸੀਂ ਉਹ ਤੇ ਮਤਲਬ ਪਾ ਕੇ ਦੇਖਿਆ ਸੀਗਾ ਐਮਾਜ਼ੋਨ ਤੇ ਉਹ ਸਪੈਲਿੰਗ ਜਿਹਨਾਂ ਦੇ ਨਾਲ ਜਾਂ ਸਪੈਲਿੰਗ ਸਾਨੂੰ ਦੱਸ ਦੇਣਗੇ ਕੀ ਸਪੈਲਿੰਗ ਹੈ ਇਹਦੀ, ਲਿਖਾ ਦੇਣਗੇ। ਠੀਕ ਹੈ ਜੀ। ਹਾਂਜੀ, ਥੈਂਕ ਯੂ। ਅਲਸਰ ਦਾ ਤੁਸੀਂ ਪਹਿਲਾਂ ਵੀ ਪੁੱਛਿਆ ਸੀਗਾ, ਸੇਮ ਟਾਈਮ ਦੱਸਿਆ ਵੀ ਗਿਆ ਸੀਗਾ। ਅੱਜ ਵੀ ਅਸੀਂ ਰਿਕੁਐਸਟ ਕਰਦੇ ਹਾਂ, ਕੁਆਰੀ ਨਹੀਂ ਕੁਮਾਰੀ ਅਸਵ ਪੇਟ ਦੀਆਂ ਪ੍ਰੋਬਲਮ ਦੇ ਲਈ ਉਹ ਵਰਤੀ ਜਾਂਦੀ ਆ। ਤੁਸੀਂ ਆਪਣੇ ਸਟੋਰ 'ਚ ਲੱਗੇ ਜਾਓ, ਜਿਹੜੇ ਸ਼ਹਿਰ 'ਚ ਤੁਸੀਂ ਰਹਿੰਦੇ ਆ ਉਸ ਸ਼ਹਿਰ ਦੇ ਵਿੱਚ ਉਹ ਹੈਗੀ ਆ, ਸੋ ਉੱਥੇ ਪੁੱਛ ਸਕਦੇ ਆ। ਅੱਗੇ ਕੈਨੇਡਾ ਤੋਂ ਨੇ ਜੀ ਕੁਲਵਿੰਦਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮਿਰਗੀ ਬਾਰੇ ਪੁੱਛਣਾ ਆ। ਸਾਡੀ ਡਾਟਰ ਨੂੰ ਮਿਰਗੀ ਆ ਪੈਂਦੀ, ਉਹਦੇ ਬਾਰੇ ਦੱਸਿਓ ਕੋਈ ਇਲਾਜ। ਠੀਕ ਹੈ ਜੀ। ਓਕੇ, ਠੀਕ ਹੈ ਜੀ। ਸੁਣ ਫਿਰ ਜ਼ਰੂਰ ਲਿਆਓ ਤੁਸੀਂ। ਅੱਗੇ ਹਰਜਿੰਦਰ। ਹਾਂ ਭੈਣ ਜੀ, ਮੈਂ ਤੁਹਾਨੂੰ ਦੱਸਣਾ ਸੀ, ਜਿਹੜੇ ਭੈਣ ਜੀ ਨੇ ਪਿਛਲੇ ਵੀਕੇ ਪੁੱਛਿਆ ਸੀ ਨਾ, ਉਹਨਾਂ ਦਾ ਸਿਰ ਵਿਚਾਲਿਓਂ ਗਰਮ ਰਹਿੰਦਾ। ਹਾਂਜੀ ਹਾਂਜੀ। ਉਹਨੂੰ ਕਹੋ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰੇ। ਜਦ ਆਪਣਾ ਕਈ ਵਾਰੀ ਬਲੱਡ ਪ੍ਰੈਸ਼ਰ ਜ਼ਿਆਦਾ ਹੁੰਦਾ ਨਾ, ਉਹ ਫਿਰ ਦਿਮਾਗ 'ਚ ਚਲਾ ਜਾਂਦਾ ਖੂਨ, ਉਹਦੇ ਨਾਲ ਦਿਮਾਗ ਆਪਣਾ ਗਰਮ ਹੋ ਜਾਂਦਾ। ਉਹਨੂੰ ਕਹਿ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰੇ। ਠੀਕ ਹੈ ਜੀ। ਤੇ ਕੱਚੀ ਲੱਸੀ ਪੀਣ ਲੱਗ ਜਾਵੇ। ਤੇ ਆਹ ਹੁਣ ਜਿਹੜੇ ਭੈਣ ਜੀ ਨੇ ਪੁੱਛਿਆ ਨਾ ਰਮੇਸ਼ ਨੇ, ਬਈ ਉਹਦੀ ਕੁੜੀ ਦੀ ਨਕਸੀਰ ਫੱਚਦੀ ਆ, ਉਹਨੂੰ ਕਹਿ ਵੀ 2-3 ਵਾਰੀ ਨਾ ਆਪਣੇ ਨੱਕ ਵਿੱਚ ਸਰੋਂ ਦਾ ਤੇਲ ਲਾਵੇ। 2-4 ਵਾਰੀ ਲਾਉਣ ਨਾਲ ਜੇ ਮੁੜ ਕੇ ਹੋ ਜਾਵੇ ਨੱਕ 'ਚੋਂ ਖੂਨ ਨਿਕਲ, ਮੇਰਾ ਨਾ ਜਿੰਦ ਕੋ। ਠੀਕ ਹੈ ਜੀ। ਪੱਕਾ ਇਲਾਜ ਆ। ਇਹ ਦੋਨੇ ਮੈਂ ਦੱਸਣੇ ਸੀ। ਉਹ ਭੈਣ ਜੀ ਨੂੰ ਕਹਿ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰੇ, ਤਾਂ ਉਹਦਾ ਦਰਦ ਫਿਰ ਨਾ ਜਦ ਟਾਈਨਲ ਦੀ ਗੋਲੀ ਖਾਂਦੀ ਆ ਫਿਰ ਮਾੜਾ ਜਿਹਾ ਆਰਾਮ ਆ ਜਾਂਦਾ। ਉਹਦਾ ਬਲੱਡ ਪ੍ਰੈਸ਼ਰ ਹਾਈ ਆ ਤਾਂ ਉਹਦੇ ਦਿਮਾਗ 'ਚ ਉੱਤੇ ਜਾ ਕੇ ਨਾ ਉਹ ਫਿਰ ਗਰਮੀ ਹੋ ਜਾਂਦੀ ਆ। ਠੀਕ ਹੈ ਜੀ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਧੰਨਵਾਦ ਜੀ। ਹਾਂ ਬਿਲਕੁਲ ਜੀ। ਨਕਸੀਰ ਦੇ ਤਾਂ ਵੈਸੇ ਬਹੁਤ ਦੱਸੇ ਗਏ ਹੈਗੇ ਆ, ਜੇ ਤੁਸੀਂ ਇੱਕ ਵੀ ਵਰਤਦੇ ਆ ਨਾ ਉਹਨੂੰ ਤੇ ਆਰਾਮ ਆ ਜਾਂਦਾ ਵੈਸੇ। ਅੱਗੇ ਮਨਜੀਤ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਬ੍ਰਦਰ ਜੀ। ਸਤਿ ਸ਼੍ਰੀ ਅਕਾਲ। ਅੱਛਾ, ਮੈਂ ਪਤਾ ਕਰਨਾ ਸੀ ਜੀ, ਸਾਡੇ ਲੇਡੀ ਇੱਕ ਕੈਨੇਡਾ ਆ, ਉਹਨੂੰ ਡਾਕਟਰ ਨੇ ਚੈੱਕ ਕਰਾਇਆ, ਉਹਦਾ ਕਹਿੰਦੇ ਕਿਡਨੀਆਂ 20% ਖਰਾਬ ਹੋ ਗਈਆਂ। ਅੱਛਾ। ਤੇ ਉਹਦੇ ਬਾਰੇ ਕੋਈ ਕਿਸੇ ਨੂੰ ਪਤਾ ਹੋਵੇ ਤਾਂ ਦੱਸਣ ਤਾਂ ਜੀ ਇਲਾਜ ਕੋਈ ਉਹਦਾ। 20% ਖਰਾਬ ਹੋ ਗਈਆਂ ਕੀ ਕਿਡਨੀ? ਹਾਂਜੀ ਕਿਡਨੀ। ਅੱਛਾ, ਕੋਈ ਨਹੀਂ, ਆਪਾਂ ਜ਼ਰੂਰ ਪੁੱਛ। ਹਾਂਜੀ ਪਲੀਜ਼, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਹਾਂ, ਬਹੁਤੀ ਵਾਰੀ ਇਹ ਸਵਾਲ ਆਉਂਦਾ ਹੈ ਕਿ ਜਿਹੜੀਆਂ ਕਿਡਨੀਆਂ ਆ ਉਹ ਡਾਊਨ ਹੋ ਗਈਆਂ, ਕਿਡਨੀਆਂ ਉਹ 10% ਖਰਾਬ ਹੋ ਗਈਆਂ, 5 ਹੋ ਗਈਆਂ ਜਾਂ 20 ਹੋ ਗਈਆਂ। ਅਤੇ ਪਲੀਜ਼ ਜੇ ਕਿਸੇ ਨੂੰ ਪਤਾ ਹੋਵੇ ਵੀ ਇਹਨਾਂ ਨੂੰ ਕਿਸ ਤਰ੍ਹਾਂ ਤੰਦਰੁਸਤ ਰੱਖਣਾ ਆ, ਅਤੇ ਜ਼ਰੂਰ ਕਾਲ ਕਰਕੇ ਸ਼ੇਅਰ ਕਰ ਸਕਦੇ ਹਾਂ। ਇਹ ਵੀ ਭਲੇ ਵਾਲੀਆਂ ਗੱਲਾਂ ਹੁੰਦੀਆਂ ਵੈਸੇ। ਅੱਗੇ ਰਣਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਜੀ, ਪਾਪਾ ਜੀ ਦੀ ਵੀ ਏਜ ਹੈਗੀ ਹੈ 76 ਸਾਲ ਦੀ, ਹੈ ਨਾ? ਹਾਂਜੀ। ਪਰ ਉਹਨਾਂ ਦੀ ਨਾ ਵੀ ਜਦੋਂ ਵੀ ਬਾਡੀ ਨਮ ਹੋ ਜਾਂਦੀ ਹੈ ਨਾ, ਸੁੰਨ ਜਿਹਾ ਹੋ ਜਾਂਦਾ ਸਰੀਰ, ਜਦੋਂ ਜਿਵੇਂ ਧੁੱਪ 'ਚ ਜਾਂਦੇ ਆ, ਹੈ ਨਾ? ਅੱਛਾ। ਧੁੱਪ 'ਚ ਜਾਂਦੇ ਆ ਤੇ ਜਾਂ ਫਿਰ ਜਿਵੇਂ ਕਲੋਜ਼ਟ 'ਚ ਜਾਣਾ ਹੁੰਦਾ, ਵੀ ਅੰਦਰ ਥੋੜ੍ਹੀ ਜਗ੍ਹਾ ਹੁੰਦੀ ਹੈ, ਤੇ ਉਦੋਂ ਉਹਨਾਂ ਦੀ ਇੱਕਦਮ ਸਰੀਰ ਸੁੰਨ ਜਿਹਾ ਹੋ ਜਾਂਦਾ। ਪਹਿਲਾਂ ਖੱਬੀ ਬਾਂਹ ਸੁੰਨ ਹੁੰਦੀ ਹੈ, ਫਿਰ ਸਾਰਾ ਸਰੀਰ ਹੀ ਇੱਕਦਮ ਕੰਮ ਜਿਹਾ ਛੱਡ ਜਾਂਦਾ। ਜਦੋਂ ਫਿਰ ਜਿਵੇਂ ਮੂਹਰੇ ਪੱਖੇ ਮੂਹਰੇ ਬਹਿ ਜਾਂਦੇ ਆ, ਫਿਰ ਠੀਕ ਹੋ ਜਾਂਦਾ। ਸਿਰਫ ਜਦੋਂ ਧੁੱਪ 'ਚ ਜਾਂਦੇ ਆ ਜਾਂ ਕੋਈ ਛੋਟੀ ਥਾਂ ਦੇ ਵਿੱਚ ਜਾਂਦੇ, ਟਾਈਟ? ਹਾਂਜੀ, ਰਾਈਟ 'ਚ। ਹਾਂਜੀ, ਉਦੋਂ ਇੱਕਦਮ ਸਰੀਰ ਪਹਿਲਾਂ ਖੱਬੀ ਬਾਂਹ ਸੁੰਨ ਹੋ ਜਾਂਦੀ ਹੈ, ਫਿਰ ਬਾਅਦ 'ਚ ਸਾਰਾ ਸਰੀਰ ਹੀ ਕੰਮ ਛੱਡ ਜਾਂਦਾ। ਜੇ ਹੱਥ 'ਚ ਵੀ ਸੋਟੀ ਫੜੀ ਹੋਵੇ ਉਹਦੇ ਨਾਲ ਉਹ ਵੀ ਡਿੱਗ ਪੈਂਦੀ ਹੈ। ਅੱਛਾ। ਸਰੀਰ ਸਰ 2 ਮਿੰਟਾਂ 'ਚ ਆਪੇ ਠੀਕ ਹੋ ਜਾਂਦੇ। ਹਾਂਜੀ, ਠੀਕ ਹੈ। ਹਵਾ ਮੂਹਰੇ ਬਹਿ ਜਾਂਦੇ। ਹਾਂ ਹਾਂਜੀ, ਠੀਕ ਹੈ। ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਜੀ, ਜ਼ਰੂਰ। ਅੱਗੇ ਰਣਜੀਤ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਮੇਰੀ ਕੈਲਸ਼ੀਅਮ ਵੱਧਦੀ ਭੈਣ ਜੀ ਮੇਰੀ, ਤੇ ਉਹਦਾ ਪੁੱਛਣਾ ਸੀ ਜੇ ਕਿਸੇ ਨੂੰ ਪਤਾ ਹੋਵੇ ਤਾਂ, ਵੀ ਉਹ ਹੱਡੀਆਂ ਵੀਕ ਹੁੰਦੀਆਂ, ਜਾਣੀ ਉਹ ਕੰਟਰੋਲ ਨਹੀਂ ਕਰਦੀ, ਜਿਹੜੀ ਗਲੇ 'ਚ ਹੁੰਦੀ ਹੈ ਨਾ, ਘੜੇਲਾਂ ਹੁੰਦੀਆਂ, ਵੀ ਉਹ ਇੱਕ ਬਾਹਰ ਕੱਢੀ ਜਾਂਦੀ ਵਧਾ ਕੇ ਕੈਲਸ਼ੀਅਮ ਵਧੀਆ। ਠੀਕ ਆ। ਹਾਂਜੀ ਹਾਂਜੀ, ਠੀਕ ਆ। ਹਾਂਜੀ ਹਾਂਜੀ ਭੈਣ ਜੀ, ਰੋਜ਼ ਸੁਣਦੇ ਅਸੀਂ ਤੁਹਾਡਾ ਪ੍ਰੋਗਰਾਮ, ਬਹੁਤ ਸੋਹਣਾ, ਤੇ ਪਲੀਜ਼ ਹਾਂਜੀ ਪਲੀਜ਼ ਦੱਸਣਾ ਜੇ ਕਿਸੇ ਨੂੰ ਪਤਾ ਹੋਵੇ। ਧੰਨਵਾਦ, ਆਪਾਂ ਜ਼ਰੂਰ ਪੁੱਛਦੇ ਹਾਂ ਜੀ। ਥੈਂਕ ਯੂ ਜੀ। ਹਰਨੇਕ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਬਹੁਤ ਵਧੀਆ ਚੱਲਦਾ ਜੀ, ਤੇ ਬਹੁਤ ਫਾਇਦਾ ਹੁੰਦਾ ਜੀ ਜਨਤਾ ਨੂੰ। ਤੇ ਹਾਂਜੀ, ਮੇਰੇ ਇੱਕ ਤਾਂ ਫੀਡਬੈਕ ਦੇਣੀ ਹੈ ਜੀ। ਹਾਂਜੀ। ਹਾਂ, ਜਿਹੜੀ ਆਪਣੇ ਸਿਰ 'ਚ ਨਾ ਫੁੰਸੀਆਂ ਹੋ ਜਾਂਦੀਆਂ, ਖਾਰਸ਼ ਹੋ ਜਾਂਦੀ ਹੈ, ਮੇਰੇ ਵੀ ਸੀ ਐਵੇਂ, ਤੇ ਘਰ ਬਹੁਤ ਸੀਗੀ, ਦਾੜੀ 'ਚ ਵੀ ਸੀਗੀ ਤੇ ਸਿਰ 'ਚ ਵੀ ਸੀਗੀ। ਉਹ ਮੈਂ ਹੁਣ ਜਗਵੀਰ ਸਿੰਘ ਨੂੰ ਦੱਸਿਆ ਜੀ, ਸੈਲਸਨ ਸ਼ੈਂਪੂ ਵਰਤਣਾ ਹਫ਼ਤੇ 'ਚ 2 ਵਾਰੀ, ਤੇ ਇੱਕ ਨਾਰੀਅਲ ਤੇ ਨਿੰਮ ਦਾ ਤੇਲ ਮਿਲਾ ਕੇ ਉਹ ਲਾਉਣਾ 2-3 ਵਾਰੀ। ਹਾਂਜੀ ਹਾਂਜੀ, ਉਹ ਮੈਨੂੰ ਲਾਉਂਦੇ ਨੂੰ ਹੋ ਗਏ 4-5 ਮਹੀਨੇ, ਜਾਣੀ ਹੁਣ ਠੀਕ ਹੈ, ਜਾਣੀ ਕਿਤੇ ਲਾ ਲਈਦਾ, ਕਿਤੇ ਨਹੀਂ। ਹਾਂਜੀ, ਬਹੁਤ ਫਰਕ ਹੈ ਜੀ ਉਹਦੇ ਨਾਲ। ਠੀਕ ਹੈ ਜੀ।
ਹਾਂਜੀ, ਤੇ 2 ਕੁਐਸਚਨ ਆ ਜੀ ਮੇਰੇ। ਇੱਕ ਤਾਂ ਮੇਰੀ ਏਜ ਹੈਗੀ ਆ ਜੀ ਤਕਰੀਬਨ 62-63 ਸਾਲ ਦੀ ਜੀ। ਹਾਂਜੀ। ਤੇ ਮੇਰਾ ਨਾ ਪਿਸ਼ਾਬ ਨਹੀਂ ਕੰਟਰੋਲ ਹੁੰਦਾ। ਜਦੋਂ ਮੈਂ ਜੇ ਪਿਆਰ ਮਾ ਤਾਂ ਪਿਆਰ ਮਾ, ਜਦੋਂ ਉੱਠ ਖੜਾ ਫਿਰ ਉਹ ਇੱਕਦਮ ਹੀ ਬਸ ਐਂ ਹੋ ਜਾਂਦਾ, ਬਸ ਹੁਣ ਵੀ ਨਿਕਲਿਆ ਭੱਜ ਕੇ ਜਾਣਾ ਪੈਂਦਾ। ਠੀਕ ਹੈ ਜੀ। ਹਾਂਜੀ, ਤੇ ਹਾਂਜੀ ਦੂਸਰਾ ਕੁਐਸਚਨ ਹੈਗਾ ਜੀ, ਮੇਰੀਆਂ ਅੱਖਾਂ ਦੇ ਵਿੱਚ ਨਾ ਦੋਨਾਂ 'ਚ ਇੱਕ ਸੱਜੀ ਤਾਂ ਥੋੜਾ ਵਾ ਲਾਈਨਾਂ ਜਿਹੀਆਂ ਆਉਣ ਲੱਗ ਗਈਆਂ ਕਾਲੀਆਂ ਕਾਲੀਆਂ, ਖੱਬੀ 'ਚ ਥੋੜੀ ਜ਼ਿਆਦਾ ਹੈ। ਮੈਂ ਚੈੱਕ ਕਰਾਇਆ ਸੀ, ਕੱਲ ਹੀ ਕਰਾਇਆ ਸੀਗਾ ਡਾਕਟਰ ਦੇ। ਅੱਛਾ ਜੀ। ਤੇ ਉਹ ਕਹਿੰਦੇ ਜੀ ਇਹ ਤਾਂ ਉਹੀ ਆ ਜਾਂਦੀਆਂ, ਆਪੇ ਚਲੇ ਜਾਣੀਆਂ, ਮੈਂ ਇਹਦਾ ਕੋਈ ਇਲਾਜ ਹੈ ਨਹੀਂ ਇਹਦਾ ਕੋਈ। ਮੈਂ ਕਿਹਾ ਕੋਈ ਦਵਾਈ ਦੂਈ ਦਿਓ, ਕਹਿੰਦੇ ਕੁਛ ਨਹੀਂ ਹੈ ਜੀ ਇਹਦਾ। ਠੀਕ ਹੈ। ਸਾਰਾ ਕੁਛ ਚੈੱਕ ਕੀਤਾ, ਕਹਿੰਦੇ ਅੱਖਾਂ ਸਹੀ ਆ, ਠੀਕ ਆ ਸਾਰਾ ਕੁਛ। ਤੇ ਇਹ ਯਾਨੀ ਮੇਰੀ ਅੱਖਾਂ 'ਚ ਨਾ ਖੱਬੀ 'ਚ ਜ਼ਿਆਦਾ ਆਉਂਦੀਆਂ ਲਾਈਨਾਂ ਜੀਆਂ ਤੇ ਸੱਜੀ 'ਚ ਘੱਟ ਆਉਂਦੀਆਂ। ਠੀਕ ਹੈ ਜੀ। ਹਾਂਜੀ, ਇਹ ਜੇ ਕਿਸੇ ਨੂੰ ਕੋਈ ਪਤਾ ਹੋਵੇ ਜ਼ਰੂਰ ਜ਼ਰੂਰ ਸੁਣਦੇ ਰਹੋ। ਬਾਕੀ ਕਈ ਵਾਰੀ ਨਾ ਬਲੈਡਰ ਦੀ ਦੱਸੀ ਜਾਂਦੀ ਆ ਕਿ ਕਈਆਂ ਦਾ ਜਿਹੜਾ ਪਿਸ਼ਾਬ ਕੰਟਰੋਲ ਨਹੀਂ ਹੁੰਦਾ, ਬਲੈਡਰ ਕਮਜ਼ੋਰ ਹੋਇਆ ਆ। ਕਈ ਵਾਰੀ ਦੱਸਿਆ ਜਾਂਦੇ ਹੁੰਦੇ ਆ ਘਰੇਲੂ ਨੁਸਖੇ ਆ, ਅਤੇ ਇੱਕ ਤਾਂ ਰਿਕੁਐਸਟ ਕਰਾਂਗੇ ਕਿ ਕੋਈ ਨਾ ਕੋਈ ਜਣਾ ਸ਼ੇਅਰ ਜ਼ਰੂਰ ਕਰਦਾ ਹੋ। ਅਤੇ ਦੂਸਰਾ ਕਈ ਵਾਰੀ ਇਹ ਹੁੰਦਾ ਜੇ ਕੁਛ ਵੀ ਨਹੀਂ ਹੈਗਾ ਤਾਂ ਜੌਂ ਉਬਾਲ ਕੇ ਤੁਸੀਂ ਪੀ ਲਓ, ਉਹਦੇ ਨਾਲ ਵੀ ਥੋੜ੍ਹਾ ਬਹੁਤਾ ਫਰਕ ਤੁਹਾਨੂੰ ਪੈ ਜਾਂਦਾ ਆ। ਠੀਕ ਹੈ, ਜੇ ਅੱਖਾਂ ਦੀਆਂ ਲਾਈਨਾਂ ਤੁਸੀਂ ਹਜੇ ਦੇਖਣਾ ਆ ਵੀ ਉਹ ਜੇ ਡਾਕਟਰ ਕਹਿੰਦਾ ਆ ਵੀ ਆਪੇ ਚਲੇ ਜਾਂਦੀਆਂ, ਅਤੇ ਕੋਸ਼ਿਸ਼ ਕਰਿਆ ਕਰੋ ਕਿ ਧੁੰਨੀ ਦੇ ਵਿੱਚ ਕਦੀ ਥੋੜ੍ਹਾ ਜਿਹਾ ਤੇਲ ਜਾਂ ਕਦੀ ਦੇਸੀ ਘੀ ਜ਼ਰੂਰ ਲਾਇਆ ਕਰੋ। ਅੱਖਾਂ ਨੂੰ ਕਾਫੀ ਕਹਿੰਦੇ ਫਰਕ ਪੈ ਜਾਂਦਾ ਉਹਦੇ ਨਾਲ। ਬੇਅੰਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਜੀ, ਜੋੜ ਸਾਰੇ ਦੁਖਦੇ ਆ, ਉਹਨੂੰ ਰੋਮੇਟਾਇਡ ਆਰਥਰਾਈਟਸ ਕਹਿੰਦੇ ਆ ਇੰਡੀਆ ਨੇ ਕੋਈ, ਤੇ ਉਹਦੇ ਬਾਰੇ ਪੁੱਛਣਾ ਸੀਗਾ ਜੇ ਕਿਸੇ ਨੂੰ ਕੁਛ ਪਤਾ ਹੋਇਆ। ਕਿਸੇ ਲਈ ਪੁੱਛਦੇ ਆ ਤੁਸੀਂ ਨਾ? ਠੀਕ ਹੈ। ਹਾਂਜੀ, ਕਿਸੇ ਲਈ, ਇੰਡੀਆ ਨੇ ਉਹ। ਹਾਂਜੀ, ਇੰਡੀਆ ਦੇ ਵਿੱਚ। ਠੀਕ ਹੈ। ਜੋੜ ਸਾਰੇ ਸਾਰੇ ਦੁਖਦੇ ਨੇ। 2017 ਤੋਂ ਸ਼ੁਰੂ ਹੋਏ ਨੇ, ਹੁਣ ਜ਼ਿਆਦਾ ਕਾਫੀ ਵੱਧ ਗਿਆ ਵੈਸੇ। ਹਾਂਜੀ, ਪਰ ਹਾਂਜੀ ਉਹਨੂੰ ਮੈਡੀਕਲ ਲਾਈਨ 'ਚ ਵੈਸੇ ਰੋਮੇਟਾਇਡ ਆਰਥਰਾਈਟਸ ਕਹਿੰਦੇ ਆ ਰਹੀ ਸ਼ਾਰਟ ਫਾਰਮ ਉਹਦੀ। ਠੀਕ ਹੈ ਜੀ। ਹਾਂਜੀ, ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਕੁਲਵੰਤ ਕੌਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਦੱਸਣਾ ਸੀ ਕਿ ਜਿਹੜਾ ਨਕਸੀਰ ਬਾਰੇ ਪੁੱਛਦੇ ਸੀ, ਉਹ ਸਾਡਾ ਵੀ ਕਾਕਾ ਹੁਣ ਉਹਨੂੰ 8ਵਾਂ ਸਾਲ ਲੱਗ ਗਿਆ। ਇਹਦੇ ਵੀ ਪਹਿਲਾਂ ਬਹੁਤ ਏਦਾਂ ਫੁੱਟ ਹੁੰਦੀ ਸੀ, ਤੇ ਉਹ ਵੀ ਚੈੱਕ ਕਰਾਇਆ ਸੀ ਡਾਕਟਰ ਕੋਲ, ਪਰ ਉਹ ਆਪੇ ਹੀ ਠੀਕ ਹੋ ਗਈ ਹੈ। ਅੱਛਾ ਜੀ। ਹਾਂਜੀ, ਇਹਦੇ ਵਿੱਚ ਕੋਈ ਫਿਕਰ ਵਾਲੀ ਗੱਲ ਨਹੀਂ। ਉੱਦਾਂ ਕਤੀਰਾ ਗੂੰਦ ਦੇ ਸਕਦੇ, ਰਾਤ ਨੂੰ ਦੁੱਧ 'ਚ ਭੇ ਕੇ ਪਾਣੀ 'ਚ, ਸਵੇਰ ਨੂੰ ਦੁੱਧ ਕੱਚੇ 'ਚ ਪਾ ਕੇ। ਠੀਕ ਹੈ ਜੀ, ਠੀਕ ਹੈ ਜੀ, ਥੈਂਕ ਯੂ। ਹਾਂਜੀ, ਆਈ ਦੱਸਣਾ। ਓਕੇ ਜੀ, ਧੰਨਵਾਦ ਜੀ, ਧੰਨਵਾਦ ਜੀ। ਗਰਮੇਸ਼ ਕੌਰ। ਹਾਂਜੀ, ਬਲਵਿੰਦਰ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਉਹ ਜਿਹੜਾ ਮਿਰਗੀ ਬਾਰੇ ਪੁੱਛਿਆ ਆ ਨਾ, ਸਾਡੇ ਗੁਆਂਢ ਇੱਕ ਕੁੜੀ, ਪਰ ਉਹ ਇੰਡੀਆ ਸੀਗੀ, ਤੇ ਉਹਦੇ ਨਾ ਮਿਰਗੀ ਜਦੋਂ ਪੈਣੀ ਤੇ ਮੂੰਹ 'ਚ ਝੱਗ ਆਉਣੀ, ਤੇ ਉਹਨੇ ਨਾ ਜੁੱਤੀ ਉਹਦੇ ਮੂੰਹ ਦੇ ਮੂਹਰੇ ਏਦਾਂ 7 ਵਾਰੀ ਕਰ ਦੇਣੀ ਤੇ ਉਹਦੀ ਮਿਰਗੀ ਹਟ ਜਾਣੀ। ਠੀਕ ਆ। ਹਾਂਜੀ, ਕਹਿੰਦੇ ਜੁੱਤੀ ਛੋਣੀ ਚਾਹੀਦੀ ਆ। ਬਾਕੀ ਮੈਨੂੰ ਹੁਣ ਇੱਥੇ ਬਾਰੇ ਕੁਛ ਪਤਾ ਨਹੀਂ ਗਾ। ਤੇ ਜਿਹੜਾ ਇਹ ਨਕਸੀਰ ਦਾ ਕਹਿੰਦੇ ਆ, ਇਹਨਾਂ ਨੂੰ ਦਿਮਾਗ ਤੇ ਠੰਡਾ ਪਾਣੀ ਪਾਉਣਾ ਚਾਹੀਦਾ ਆ, ਤੇ ਸਵੇਰ ਨੂੰ, ਰਾਤ ਨੂੰ ਕਤੀਰਾ ਗੂੰਦ ਭੇ ਕੇ ਤੇ ਸਵੇਰ ਨੂੰ ਨਾ ਸ਼ੱਕਰ ਪਾ ਕੇ ਉਹ ਦੇਣ, ਉਹਨਾਂ 2-4 ਵਾਰੀ ਬਸ ਦੇਣ ਤਾਂ ਠੀਕ ਹੋ ਜਾਂਦਾ ਆ। ਠੀਕ ਹੈ ਜੀ। ਹਾਂਜੀ, ਹੋਰ ਕਿੱਦਾਂ? ਠੀਕ ਠਾਕ? ਠੀਕ ਹੈ ਜੀ, ਠੀਕ ਹੈ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਵੈਸੇ ਇਹ ਨੋਰਮਲ ਚੀਜ਼ਾਂ ਆ। ਬਾਏ ਗਰਮੀ ਸਾਨੂੰ ਜਿਹੜੇ ਆਪਾਂ ਪੰਜਾਬ ਤੋਂ ਆਏ ਨਾ, ਸਾਨੂੰ ਪਤਾ ਹੋਣਾ ਚਾਹੀਦਾ ਵੀ ਬਾਏ ਗਰਮੀ ਹੁੰਦੀ ਕੀ ਹੈ ਤੇ ਇਹਨਾਂ ਲਈ ਕਰਨਾ ਕੀ ਆ। ਨਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੈਂ ਪੁੱਛਣਾ ਹੈ ਭੈਣ ਜੀ, ਮੈਨੂੰ ਡਾਕਟਰ ਦੀ ਰਿਪੋਰਟ 'ਚ ਨਾ ਥਾਇਰਾਇਡ ਦੱਸਿਆ, ਜਿੰਨਾ ਹਾਈਪਰ ਜ਼ਿਆਦਾ ਜਿਹੜਾ ਥਾਇਰਾਇਡ ਦੱਸਿਆ। ਅੱਗੇ ਕਈ ਵਾਰੀ ਦੱਸਿਆ ਪਰ ਕਦੇ ਧਿਆਨ ਹੀ ਨਹੀਂ ਦਿੱਤਾ। ਹੁਣ ਮੈਂ ਪੁੱਛਣਾ ਚਾਹੁੰਦੀ ਹਾਂ ਕੀ ਕਰਨਾ ਚਾਹੀਦਾ, ਕੋਈ ਦੇਸੀ ਇਲਾਜ? ਦੇਸੀ ਇਲਾਜ ਪੁੱਛਦੇ ਸੀ। ਠੀਕ ਹੈ। ਹਾਂਜੀ, ਠੀਕ ਹੈ, ਆਪਾਂ ਸੁਣਦੇ ਰਹੋ। ਚਲੋ ਠੀਕ ਹੈ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਜਿਨ੍ਹਾਂ ਨੇ ਲਿਖਿਆ ਆਪਣੀਆਂ ਕਾਪੀਆਂ ਖੋਲਿਆ ਕਰੋ ਜੀ। ਪਰਮਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਨੂੰ ਐਕਚੁਅਲੀ ਕੋਵਿਡ ਹੋਇਆ ਸੀਗਾ, ਤੇ ਕੋਵਿਡ ਤੋਂ ਬਾਅਦ 'ਚ ਮੈਨੂੰ ਪਹਿਲੀ ਵਾਰ ਏਦਾਂ ਹੋਇਆ ਕਿ ਐਸਿਡ ਬਣਨ ਲੱਗ ਪਈ ਹੁਣ ਜਿੱਦਾਂ ਸਟਮਕ ਦੇ ਵਿੱਚ। ਤੇ ਜਦੋਂ 2 ਵੀਕਾਂ ਹੋ ਗਈਆਂ ਲਗਾਤਾਰ ਜਦੋਂ ਹੋਈ ਜਾਂਦੀ ਆ, ਤੇ ਫਿਰ ਹਾਰਟ ਬਰਨ ਵੀ ਹੁੰਦਾ ਉਹਦੇ ਨਾਲ। ਤੇ ਮੈਂ ਕਿਹਾ ਜੇ ਮੈਂ ਪੁੱਛਿਆ ਕਿ ਲਾਈਕ ਮੈਂ ਆਪਣੇ ਮੀਲਸ ਵੀ ਬਹੁਤ ਥੋੜੇ ਕਰਤੇ, ਜਦੋਂ ਥੋੜਾ ਖਾ ਕੇ ਜਿੱਦਾਂ ਸਵੇਰ ਨੂੰ ਫਿਰ 2 ਘੰਟੇ ਬਾਅਦ 'ਚੋਂ ਖਾਣੀ, ਸੋ ਇੰਨਾ ਨਹੀਂ, ਪਰ ਫਿਰ ਵੀ ਥੋੜਾ ਹੋ ਹੀ ਜਾਂਦਾ। ਸੋ ਮੈਂ ਕਿਹਾ ਮੈਂ ਪੁੱਛਦੀ ਹਾਂ ਕਿ ਜੇ ਕਿਸੇ ਨੂੰ ਪੁੱਛੇ। ਹਾਂਜੀ ਹਾਂਜੀ, ਆਪਾਂ ਜ਼ਰੂਰ ਪੁੱਛਦੇ ਹਾਂ ਜੀ। ਥੈਂਕ ਯੂ ਪਰਮਿੰਦਰ ਜੀ। ਗੱਲ ਕੀ ਆ ਵੀ ਕੋਵਿਡ ਤੋਂ ਬਾਅਦ ਬੋਡੀ ਬਹੁਤ ਚੇਂਜ ਹੋਈ ਆ, ਕਈ ਲੋਕਾਂ ਦੀ, ਸਾਰਿਆਂ ਦੀ ਨਹੀਂ, ਕਈ ਲੋਕਾਂ ਦੀ ਬਹੁਤ ਚੇਂਜ ਹੋਈ ਆ। ਐਸਿਡ ਬਣਨ ਲੱਗ ਪਿਆ, ਕਿਸੇ ਦੇ ਪੇਨ ਹੁੰਦੀ ਆ, ਕਿਸੇ ਦੇ ਕੁਛ ਹੁੰਦਾ, ਕਿਸੇ ਦਾ ਸਿਰ ਦੁਖਦਾ, ਕਿਸੇ ਦੇ ਮਾਈਗ੍ਰੇਨ ਹੁੰਦੀ ਆ। ਸੋ ਇਹਨਾਂ ਨੂੰ ਕੰਟਰੋਲ ਕਿਵੇਂ ਕਰਨਾ ਆ, ਉਹ ਆਪਾਂ ਜ਼ਰੂਰ ਗੱਲਬਾਤ ਇਸ 'ਤੇ ਕਰਦੇ ਹਾਂ। ਸਤਨਾਮ ਕੌਰ ਜੀ।
ਸਤਨਾਮ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ, ਮੇਰੀ ਫਰੈਂਡ ਦਾ ਡੈਡੀ ਆ ਇੰਡੀਆ ਵਿੱਚ ਆ, ਉਹਨਾਂ ਨੂੰ 2018 ਤੋਂ ਡਿਜ਼ੀਜ਼ ਆ, ਉਹਦਾ ਨਾਮ ਹੈਗਾ ALS। ਠੀਕ ਆ। ਤੇ ਮੋਟਰ ਨਿਊਰੋਨ ਡਿਜ਼ੀਜ਼ ਤੇ 60 ਈਅਰ ਉਹਨਾਂ ਦੀ ਏਜ ਆ। ਜੇ ਕਿਸੇ ਨੂੰ ਇਹਦੇ ਬਾਰੇ ਕੋਈ ਇਲਾਜ ਦਾ ਪਤਾ ਹੋਵੇ ਤਾਂ ਦੱਸਣ ਕੋਈ ਜੀ। ਠੀਕ ਹੈ ਜੀ। ਹਾਂਜੀ ਜ਼ਰੂਰ ਜੀ, ਸੁਣਦੇ ਰਹੋ। ਮਨਜੀਤ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਮੇਰੇ ਕੰਨ ਚ ਨਾ 3-4 ਮਹੀਨੇ ਹੋ ਗਏ ਫੜ ਹੁੰਦੀ, ਡਾਕਟਰ ਦੇ ਵੀ ਗਈ, ਲਸਣ ਸਾੜ ਕੇ ਤੇਲ ਵੀ ਪਾਇਆ, ਆਰਾਮ ਨਹੀਂ ਆਉਂਦਾ। ਅੱਛਾ, ਠੀਕ ਆ। ਹਾਂਜੀ, ਤੇ ਡਾਕਟਰ ਕੰਨ ਚੈੱਕ ਕੀਤਾ, ਕਹਿੰਦਾ ਨੋਰਮਲ ਆ, ਸਟ੍ਰੈਸ ਨਾਲ ਵਾ। ਸਟ੍ਰੈਸ ਕਾਹਦੀ ਲੈਂਦੇ ਆ? ਤੁਹਾਨੂੰ ਪਤਾ ਹੀ ਆ ਭੈਣ ਜੀ, ਇੱਥੇ ਘਰਾਂ ਦੇ ਸਟ੍ਰੈਸ ਇੰਨੇ ਆਪਾਂ ਹੁਣ ਜਦ ਜ਼ਿੰਦਗੀ ਐ ਹੀ ਰਹਿਣੀ ਹੈਗੀ ਆ ਤੇ ਫਿਰ ਆਪਣੇ ਆਪ ਨੂੰ ਕਿਉਂ ਤੰਗ ਕਰਦੇ ਆ? ਹਾਂਜੀ, ਉਹ ਤਾਂ ਗੱਲ ਭੈਣ ਜੀ ਤੁਹਾਡੇ ਮੰਨਦੇ ਆ। ਠੀਕ ਹੈ ਜੀ, ਚਲੋ ਆਪਾਂ ਪੁੱਛ ਲੈਨੇ ਆ। ਪਤਾ ਹੋਵੇ ਤਾਂ ਦੱਸ। ਕੰਨ ਦਾ ਕੀ ਕਰ ਸਕਦੇ? ਠੀਕ ਹੈ ਜੀ। ਹਾਂਜੀ, 3 ਮਹੀਨੇ ਹੋ ਗਏ ਬਸ ਏਦਾਂ ਹੀ ਫੜ ਜਿੱਦਾਂ ਮੋਟਰਸਾਈਕਲ ਚੱਲਦਾ ਹੁੰਦਾ ਨਾ। ਠੀਕ ਹੈ ਜੀ। ਹਾਂਜੀ, ਓਕੇ ਭੈਣ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਆਪਣੇ ਆਪ ਨੂੰ ਥੋੜ੍ਹਾ ਜਿਹਾ ਸਾਰੇ ਜਾਣੇ ਰਿਲੈਕਸ ਰੱਖਿਆ ਕਰੋ। ਬਹੁਤ ਵਧੀਆ ਕੰਟਰੀ 'ਚ ਆਏ ਹਾਂ, ਕਈ ਹੈਗੀਆਂ ਪ੍ਰੋਬਲਮਾਂ ਹੁੰਦੀਆਂ, ਚਲੋ ਉਹਨਾਂ ਦੇ ਨਾਲ ਹਰ ਇੱਕ ਥਾਂ ਜੀਣਾ ਪੈਂਦਾ ਬੰਦੇ ਨੂੰ। ਕੁਲਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰੀ ਏਜ 42 ਈਅਰ ਆ। ਹਾਂਜੀ, ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਕਿ ਮੇਰੇ ਸਿਰ ਦੇ ਵਾਲ ਬਹੁਤ ਝੜਦੇ ਰਹਿੰਦੇ ਆ। ਠੀਕ ਆ। ਇਹਦੇ ਬਾਰੇ ਕੋਈ ਇਲਾਜ ਕਿਸੇ ਭੈਣ ਨੂੰ ਹੈਗਾ ਪਤਾ ਤੇ ਮੈਨੂੰ ਜ਼ਰੂਰ ਦੱਸੋ। ਤੇ ਮੇਰਾ ਦੂਸਰਾ ਕੁਐਸਚਨ ਹੈਗਾ ਆ ਭੈਣ ਜੀ, ਵੀ ਮੈਨੂੰ ਨਾ ਕਈ ਵਾਰੀ ਜਿੱਦਾਂ ਕੰਮ ਕਰਦਿਆਂ ਉਹਦੇ ਜਿੱਦਾਂ ਉੱਦਾਂ ਤਾਂ ਚਲੋ ਮੈਨੂੰ ਇੰਨਾ ਕਾਲਾਪਨ ਵੀ ਨਹੀਂ ਹੁੰਦਾ, ਪਰ ਪਤਾ ਨਹੀਂ ਹਾਰਟ ਬੀਟ ਵੱਧ ਜਾਂਦੀ, ਫਿਰ ਆਪਣੇ ਆਪ ਹੀ ਜਿੱਦਾਂ 10 ਮਿੰਟ ਤੋਂ ਬਾਅਦ ਫਿਰ ਆਪਣੇ ਆਪ ਹੀ ਕੰਟਰੋਲ 'ਚ ਹੋ ਜਾਂਦੀ ਆ। ਇਹ ਸ਼ੁਰੂ ਤੋਂ ਅੱਜ ਹੋਣੇ ਲੱਗੀ? ਹੁਣ ਇਹਨੂੰ 3 ਮਹੀਨੇ ਹੋਏ ਆ ਇਸ ਗੱਲ ਨੂੰ। ਹਾਂਜੀ ਹਾਂਜੀ, ਪਹਿਲਾਂ ਠੀਕ ਸੀਗੀ ਤੇ ਏਦਾਂ ਹੋ ਜਾਂਦਾ, ਫਿਰ ਉਹ ਤੋਂ ਜਿੱਦਾਂ ਮੈਂ ਪਾਣੀ ਪੀਂਦੀ ਆ ਜਾਂ ਕੁਛ ਵੀ ਏਦਾਂ ਨਾ, ਉਹਦੇ ਨਾਲ ਫਿਰ ਥੋੜਾ ਬਾਅਦ 'ਚ ਫਿਰ ਆਪਣੇ ਆਪ ਨੂੰ ਲੱਗਦਾ ਹੁਣ ਠੀਕ ਹੋ ਗਿਆ। ਤੇ ਜਿਸ ਵੇਲੇ ਡਾਕਟਰ ਨੂੰ ਚੈੱਕਅਪ ਕਰਾਇਆ ਤਾਂ ਉਹ ਕਹਿੰਦੇ ਨਹੀਂ ਠੀਕ ਆ, ਨੋਰਮਲ ਆ ਸਭ ਕੁਛ। ਅੱਛਾ, ਠੀਕ ਹੈ। ਹਾਂਜੀ, ਤੇ ਏਦਾਂ ਹੋ ਜਾਂਦਾ, ਫਿਰ ਆਪਣੇ ਆਪ ਹੀ ਠੀਕ ਹੋ ਜਾਂਦਾ। ਉੱਦਾਂ ਮੈਂ ਜੇ ਦੇਖਿਆ ਮੈਂ ਜਿੱਦਾਂ ਵੀ ਆਪਾਂ ਕੋਈ ਸਟਰੈਸ ਮੈਂ ਲੈਂਦੀ ਨੀ, ਮੇਰੇ 2 ਬੱਚੇ ਆ, ਬੜਾ ਵਧੀਆ ਫੈਮਿਲੀ ਆ, ਪਰ ਮੈਨੂੰ ਕੋਈ ਸਟਰੈਸ ਨਹੀਂ ਗੀ, ਕੋਈ ਕੁਛ ਨਹੀਂ, ਪਤਾ ਨਹੀਂ ਆਪਣੇ ਆਪ ਹੀ ਹਾਰਟ ਬੀਟ ਦਾ ਮੈਨੂੰ ਇਹ ਕੋਈ ਇਲਾਜ ਦੱਸੋ ਭੈਣ ਜੀ। ਠੀਕ ਹੈ ਜੀ। ਹਾਰਟ ਬੀਟ ਜ਼ਿਆਦਾ ਹੋ ਜਾਂਦੀ ਹੈ ਨਾ? ਹਾਂਜੀ ਭੈਣ ਜੀ, ਮਤਲਬ ਕਿ ਥੋੜੀ ਜਿਹੀ ਵੱਧ ਜਾਣੀ। ਹਾਂ, ਠੀਕ, 90 ਤੱਕ ਚੱਲ ਜਾਣੀ। ਹਾਂਜੀ, ਕਈ ਵਾਰੀ 90-95, ਉਹ ਤਾਂ ਆਪਣੇ ਆਪ ਹੀ ਫਿਰ 10-15 ਮਿੰਟ ਬਾਅਦ ਡਾਊਨ ਚੱਲ ਜਾਣੀ। ਠੀਕ ਹੈ। ਹਾਂਜੀ, ਚਲੋ ਆਪਾਂ ਪੁੱਛਦੇ ਹੈਗੇ ਆ, ਹਾਰਟ ਬੀਟ ਤੁਹਾਡੀ ਕਿਉਂ ਵੱਧ ਜਾਂਦੀ ਆ? ਵੈਸੇ ਇਹਦੇ ਇਲਾਜ ਵੀ ਦੱਸੇ ਹੋਏ ਆ, ਧਨੀਆ ਵਾਲ ਕੇ ਪੀਣ ਦੇ, ਇੱਦਾਂ ਦੀਆਂ ਕਈ ਚੀਜ਼ਾਂ ਦੱਸੀਆਂ ਹੋਈਆਂ। ਜਿੱਦਾਂ ਹੁਣ ਪਿੱਛੇ ਜਾ ਪੁੱਛ ਕੇ ਗਏ ਆ ਵੀ ਕਿਡਨੀ ਕਮਜ਼ੋਰ ਆ, ਦੱਸੇ ਹੋਏ ਆ ਸਾਰੇ। ਮੂਲੀਆਂ ਦੇ ਪੱਤੇ ਖਾਓ, ਉਹਨਾਂ ਦਾ ਰਸ ਕੱਢ ਕੇ ਪੀਓ, ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਬਹੁਤ ਦੱਸੀਆਂ ਹੋਈਆਂ, ਪਰ ਆਪਾਂ ਕਾਪੀ ਨੂੰ ਖੋਲਾਂਗੇ ਫੇਰ ਹੀ ਆ। ਅਮਰੀਕ ਸਿੰਘ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਰੇਡੀਓ ਸੁਣਦਾ ਸੀ, ਬੜਾ ਵਧੀਆ ਰੇਡੀਓ ਹੈ ਜੀ, ਤੇ ਬਹੁਤ ਸੋਹਣੀਆਂ ਗੱਲਾਂ ਦੱਸਦੇ ਆ। ਇੱਕ ਭਾਈ ਸਾਹਿਬ 61 ਈਅਰ ਏਜ ਦੇ ਕਹਿੰਦੇ ਸੀ ਅੱਖਾਂ ਮੂਹਰੇ ਕਾਲੀਆਂ ਲਾਈਨਾਂ ਹੀ ਆਉਂਦੀਆਂ ਨਾ। ਹਾਂਜੀ, ਮੇਰੇ ਵੀ ਬਹੁਤ ਜ਼ਿਆਦਾ ਆਉਂਦੀਆਂ ਸੀ। ਮੈਂ ਸਰਜਰੀ ਕਰਾਈ ਸੀ 10 ਸਾਲ ਪਹਿਲਾਂ। ਹਾਂਜੀ, ਤੇ ਚਿੱਟਾ ਮੋਤੀਆ ਸੀਗਾ, ਤੇ ਮੈਂ ਉਹਦੇ ਨਾਲ ਜਿਹੜੇ ਆਪਣੇ ਹੈ ਨਾ ਪੁੜੀਆਂ ਜੀ, ਉਹਦੇ ਵਿੱਚ ਤੁਸੀਂ ਜਿਹੜਾ ਦੇਸੀ ਘੇ ਆ ਨਾ ਜੀ, ਉਹਦੀ ਮਸਾਜ ਕਰੋ। ਠੀਕ ਆ। ਤੇ ਧੁੰਨੀ ਦੇ ਵਿੱਚ ਤੇਲ ਜਿਹੜਾ ਉਹ ਵੀ ਪਾਉਣਾ ਹੈ ਜੀ, ਜਾਂ ਘੇ ਪਾ ਲਓ ਜਾਂ ਤੇਲ ਪਾ ਲਓ ਜੀ। ਇਹਦੇ ਨਾਲ ਤੁਹਾਡੇ 15-20 ਦਿਨ ਕਰਨ ਤੋਂ ਬਾਅਦ ਉਹ ਚਲੇ ਜਾਣੀਆਂ ਲਾਈਨਾਂ। ਬਿਲਕੁਲ ਠੀਕ ਹੈ ਜੀ। ਹਾਂਜੀ ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਆਪਣੇ ਜਿਹੜੇ ਤੁਸੀਂ ਨੋਰਮਲ ਵੀ ਹੈਗੇ ਆ ਨਾ, ਜਿੱਦਾਂ ਨੋਰਮਲ ਵੀ ਆ, ਅੱਖਾਂ ਦੀ ਨਿਗਾਹ ਕਮਜ਼ੋਰ ਹੁੰਦੀ ਆ, ਤੁਹਾਨੂੰ ਰੀਡਿੰਗ ਕਲਾਸਿਸ ਦੱਸੇ ਜਾਂਦੇ ਆ, ਇਹ ਚੀਜ਼ਾਂ ਕਰਕੇ ਦੇਖ ਲਓ, ਇਹਨਾਂ ਦਾ ਨੁਕਸਾਨ ਕੋਈ ਨਹੀਂ ਹੈਗਾ। ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਕੋਈ ਗੱਲ ਨਹੀਂ ਹੁੰਦੀ ਦੇਸੀ ਚੀਜ਼ਾਂ ਦੀ, ਦੇਸੀ ਇਲਾਜ ਦੀ, ਅਤੇ ਉਹਨਾਂ ਨੂੰ ਇਹ ਬੜੀਆਂ ਔਡ ਲੱਗਦੀਆਂ ਹੋਣਗੀਆਂ ਚੀਜ਼ਾਂ। ਜਾਂ ਤੁਸੀਂ ਸਿਆਣੇ ਆ ਜਾਂ ਤੁਸੀਂ ਜੰਗ ਆ, ਤੁਹਾਡੀਆਂ ਅੱਖਾਂ ਨੂੰ ਕੁਛ ਇਸ ਤਰ੍ਹਾਂ ਦੇ ਹੁੰਦੇ ਆ, ਅਤੇ ਤੁਸੀਂ ਜ਼ਰੂਰ ਕਿਤੇ ਦੇਸੀ ਘੇ ਕਦੀ ਧੁੰਨੀ ਦੇ ਵਿੱਚ ਉੱਪਰ ਦੀ ਤੁਰਿਆ ਨਹੀਂ ਫਿਰਨਾ ਚਾਹੀਦਾ, ਵਿੱਚ ਪਾ ਲਓ ਥੋੜ੍ਹਾ ਜਿਹਾ, ਜਾਂ ਵੱਖ-ਵੱਖ ਤੇਲ, ਓਲਿਵ ਆਇਲ ਹੈਗਾ ਆ, ਸਰੋਂ ਦਾ ਆ, ਉਹ ਵੱਖ-ਵੱਖ ਚੀਜ਼ਾਂ ਆ ਨਾ ਜਿਹੜੀਆਂ ਜੇ ਲਾਉਂਦੇ ਰਹੋਗੇ ਤੁਹਾਨੂੰ ਫਰਕ ਜ਼ਰੂਰ ਪਊਗਾ, ਕੁਛ ਤੇ ਫਰਕ ਤੁਹਾਨੂੰ ਜ਼ਰੂਰ ਉਹਦਾ ਲੱਗੂਗਾ। 408 272 5200 ਜਿਹੜੇ ਇਲਾਜ ਪੁੱਛੇ ਜਾਂਦੇ ਉਹਨਾਂ ਬਾਰੇ ਦੱਸ ਵੀ ਸਕਦੇ ਹਾਂ।
ਆਪਣੀ ਫੀਡਬੈਕ ਵੀ ਦੇ ਸਕਦੇ ਹਾਂ। ਜੀਤ ਸਿੰਘ ਜੀ। ਜੀ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਮੈਂ ਕਿਹਾ ਜੀ ਮੇਰੇ 2 ਕੁਐਸਚਨ ਆ। ਹਾਂਜੀ ਹਾਂਜੀ। ਇੱਕ ਤਾਂ ਮੇਰਾ ਪਹਿਲਾਂ ਹੈਗਾ ਮੇਰਾ ਗੋਡਾ ਦੁਖਦਾ ਬਾਈ ਵੇਲੇ ਦੁਖਦਾ ਪਹਿਲਾਂ ਬਾਈ ਵੇਲੇ ਮਾੜਾ ਜਿਹਾ ਹਟ ਜਾਂਦਾ, ਅੱਗੇ ਵੀ ਤੁਹਾਨੂੰ ਮੈਂ ਕਈ ਵਾਰ ਕਿਹਾ। ਥੈਂਕ ਯੂ। ਅਮਰਜੀਤ। ਹੈਲੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਮੇਰੀ ਉਮਰ 61 ਈਅਰ ਓਲਡ ਆ। ਮੇਰਾ ਵਿਚਕਾਰੋਂ ਮਾੜਾ ਮੱਠਾ ਸਿਰ ਜਿਹਾ ਲੱਗ ਪਿਆ ਦੁਖਣ 2 ਵੀਕਾਂ ਦਾ। ਤੇ ਸ਼ੂਗਰ ਮੇਰੀ ਠੀਕ ਹੈ, ਰਾਤ ਨੂੰ ਥੋੜਾ ਘਟ ਜਾਂਦਾ, ਤਾਂ ਦਿਨ ਨੂੰ ਵੀ ਕਦੇ ਘਟ ਜਾਂਦਾ, ਹਟ ਜਾਂਦਾ, ਕਦੇ ਲੱਗ ਪੈਂਦਾ, ਕਦੇ ਹਟ ਜਾਂਦਾ, ਕਦੇ ਲੱਗ ਪੈਂਦਾ, ਏਦਾਂ ਹੁੰਦੀ ਆ। ਨਾਲ ਕਦੀ BP ਵੀ ਚੈੱਕ ਕੀਤਾ? BP ਮੇਰਾ ਰਹਿੰਦਾ 140 45 50 ਤੱਕ ਵੀ ਚੱਲ ਜਾਂਦਾ। ਉਦਾਂ ਫੇਰ ਬਸ ਇੰਨਾ ਕੁ ਰਹਿੰਦਾ। ਉਹਨੂੰ ਵੀ ਥੱਲੇ ਲੈ ਆਓ। ਥੱਲੇ ਗੋਲੀ ਵੀ ਖਾਣੀ ਆ, ਫੇਰ ਵੀ ਉਨਾ ਕੁ ਰਹਿੰਦਾ ਮੇਰਾ ਗੋਲੀ ਨਾਲ ਵੀ। ਅੱਛਾ, ਤੁਰਦੇ ਵੀ ਹੈਗੇ ਆ ਨਾ? ਹਾਂਜੀ ਤੁਰਦੇ, ਵਾਕ ਕਰਦੇ, ਤੁਰਦੇ ਵੀ ਆ। ਤੇ ਮੇਰਾ ਸ਼ੂਗਰ ਠੀਕ ਹੈ ਮੇਰੀ। ਠੀਕ ਹੈ। ਜੇ 2 ਵੀਕਾਂ ਚ ਏਦਾਂ ਹੋਣ ਲੱਗੀ ਆ ਤਾਂ ਮੱਠਾ ਮਿਡਲ ਵਿਚਕਾਰੋਂ ਏਦਾਂ ਦੁਖਦਾ ਰਹਿੰਦਾ। ਠੀਕ ਹੈ ਜੀ। ਓਕੇ, ਥੈਂਕ ਯੂ। ਕਈ ਵਾਰ ਤੁਸੀਂ ਅਚਾਨਕ ਹੀ ਘਰ ਬੈਠੇ ਹੁੰਦੇ ਆ, ਤੁਹਾਡੀ ਸ਼ੂਗਰ ਬਹੁਤ ਹਾਈ ਹੋ ਜਾਂਦੀ ਆ, ਤੁਹਾਡਾ ਬਲੱਡ ਪ੍ਰੈਸ਼ਰ ਬਹੁਤ ਹਾਈ ਹੁੰਦਾ, ਤੇ ਹੁਣ ਰਾਤ ਨੂੰ ਤੁਸੀਂ ਕਰੋ ਵੀ ਕੀ, ਉਹਦੇ ਬਾਰੇ ਜ਼ਰੂਰ ਦੱਸਿਓ ਕਿ ਕਿਸੇ ਨੂੰ ਪਤਾ ਹੋਵੇ ਤਾਂ। ਹਾਂ, ਬਲੱਡ ਪ੍ਰੈਸ਼ਰ ਲਈ ਤਾਂ ਕਹਿੰਦੇ ਆ ਕਿ ਦੇਸੀ ਘੀ ਆ ਜਿਹੜਾ ਉਹ ਆਪਣੇ ਹੌਲੀ ਹੌਲੀ ਤਾਲੂ ਦੇ ਵਿੱਚ ਮਲਣਾ ਚਾਹੀਦਾ, ਉਹਦੇ ਨਾਲ ਵੀ ਫਰਕ ਪੈ ਜਾਂਦਾ ਹੈ। ਕਰਮਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੇਰਾ ਫੋਨ ਪਹਿਲਾਂ ਕੱਟ ਗਿਆ ਸੀਗਾ। ਮੈਂ ਪੁੱਛਣਾ ਸੀਗਾ, ਸਾਡੇ ਰਿਲੇਟਿਵ ਨੇ ਇੱਕ ਇੰਡੀਆ ਦੇ ਵਿੱਚ, ਤੇ ਉਹਨਾਂ ਨੇ ਯੂਟਰਸ ਰਿਮੂਵ ਕੀਤਾ ਸੀਗਾ, ਤੇ ਉਸ ਤੋਂ ਬਾਅਦ ਉਹਨਾਂ ਦੀ ਨਿਗਾਹ ਬਹੁਤ ਘਟਣ ਲੱਗ ਗਈ। ਤੇ ਜੇ ਕਿਸੇ ਵੀਰ ਭੈਣ ਨੂੰ ਪਤਾ ਹੋਵੇ ਨਾ ਵੀ ਏਦਾਂ ਕਿਸੇ ਦਾ ਕਦੀ ਹੋਇਆ ਹੋਵੇ ਤਾਂ ਜ਼ਰੂਰ ਦੱਸਿਓ। ਤੇ ਇੱਕ ਹੋਰ ਮੈਂ ਦੱਸਣਾ ਦੀ, ਜਿਹੜੇ ਕਹਿੰਦੇ ਸੀਗੇ ਵੀ ਅੱਖਾਂ ਦੇ ਮੂਹਰੇ ਲਾਈਨਾਂ ਆਉਂਦੀਆਂ ਨੇ ਨਾ, ਮੇਰੇ ਡੈਡੀ ਦੇ ਏਦਾਂ ਹੀ ਆਉਂਦੀਆਂ ਸੀ। ਇੱਥੋਂ ਹੀ ਸੁਣਿਆ ਸੀ ਰੇਡੀਓ ਤੋਂ ਵੀ ਉਹ ਤੁਰਨ ਦੇ ਵਿੱਚ ਨਾ ਵੀ ਘਿਓ ਪਾਓ, ਉਹਦੇ ਨਾਲ ਬਿਲਕੁਲ ਠੀਕ ਹੋ ਗਿਆ ਉਹਨਾਂ ਦਾ। ਠੀਕ ਹੈ ਜੀ। ਹਾਂਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ। ਦੇਖੋ, ਇਹੀ ਚੀਜ਼ਾਂ ਦੱਸਦੇ ਤਾਂ ਹੈਗੇ ਆ, ਇਹਨਾਂ ਦੇ ਨੁਕਸਾਨ ਕੋਈ ਨਹੀਂ ਹੈਗੇ। ਤੁਸੀਂ ਕਰਕੇ ਪਲੀਜ਼ ਜ਼ਰੂਰ ਦੇਖ ਲਿਆ ਕਰੋ, ਫਿਰ ਤੁਹਾਡੇ ਡਾਕਟਰਾਂ ਦੇ ਚੱਕਰ ਘੱਟ ਲੱਗਣਗੇ। ਵੈਸੇ ਡਾਕਟਰ ਨੇ ਕਹਿ ਹੀ ਦਿੱਤਾ ਕਿ ਤੁਹਾਨੂੰ ਕੋਈ ਪ੍ਰੋਬਲਮ ਨਹੀਂ। ਮਨਜੀਤ ਕੌਰ। ਹੈਲੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਮੈਂ ਨਕਸੀਰ ਲਈ ਦੱਸਣਾ ਸੀਗਾ ਭੈਣ ਜੀ। ਹਾਂਜੀ। ਨਕਸੀਰ ਦਾ ਮੈਂ ਤਾਂ ਆਪਣਾ ਜਿਹੜਾ ਵਰਤਦੀ ਹੁੰਦੀ ਉਹੀ ਦੱਸਦੀ ਹਾਂ। ਮੈਂ ਤਾਂ ਸੁੰਡ ਭੇ ਲੈਣੀ 1 ਚਮਚਾ। ਹਾਂਜੀ। ਜੇ ਤਾਂ ਛੋਟਾ ਬੱਚਾ ਆ ਉਹਦੇ ਲਈ ਤਾਂ ਅੱਧਾ ਕੁ ਚਮਚਾ ਬਹੁਤ ਆ। ਜੇ ਥੋੜਾ ਵੱਡਾ ਹੈ ਤਾਂ ਉਹਦੇ ਚਮਚਾ 1 ਸੁੰਡ ਦਾ ਭੇ ਲਓ, ਤਾਂ ਉਹਦਾ ਪਾਣੀ ਨਿਤਾਰ ਕੇ ਤਾਂ ਉਹਨੂੰ ਪਿਲਾਓ। ਜੇ ਛੋਟਾ ਬੱਚਾ ਨਹੀਂ ਪੀਂਦਾ, ਜੋ ਵੀ ਦੁੱਧ ਚਾਹ ਉਹ ਪੀਂਦਾ, ਉਹਦੇ ਵਿੱਚ ਉਹਨੂੰ ਮਿਕਸ ਕਰਕੇ ਪਿਲਾ ਦਿਓ, ਤਾਂ ਜ਼ਰੂਰ ਉਹ ਸੁੰਡ ਦੇ ਪਾਣੀ ਨਾਲ ਆਰਾਮ ਆ ਜਾਣਾ। 3 ਡੰਗ ਬਣਾਉਣਾ, ਜਿੱਦਾਂ ਉਸੇ ਸੁੰਡ ਵਿੱਚ ਵਾਰ-ਵਾਰ ਪਾਣੀ ਪਾਉਣਾ 3 ਵਾਰੀ ਦਿਨ ਦੇ ਵਿੱਚ। ਹਾਂਜੀ, ਪਹਿਲਾਂ 1 ਵਾਰੀ ਪਿਲਾ ਦਿਓ, ਫਿਰ ਦੂਜੇ ਦਿਨ ਪਿਲਾ ਦਿਓ, ਤੀਜੇ ਦਿਨ ਪਿਲਾ ਦਿਓ। ਇਹ ਬੱਚਾ ਨਹੀਂ, ਇਹ ਤਾਂ 32-33 ਸਾਲ ਦੇ ਆ। ਹਾਂਜੀ, ਇਹ ਤਾਂ ਪੀ ਸਕਦੇ। ਫਿਰ ਠੀਕ ਹੈ। ਫਿਰ ਸੁੰਡ ਦਾ 1 ਚਮਚਾ ਪੂਰਾ ਭੇ ਲੈਣ, 2-4 ਘੰਟੇ ਜਾਂ ਭਿੱਜੀ ਰਹਿ ਜਾਵੇ ਤਾਂ ਉਹਨੂੰ ਨਿਤਾਰ ਕੇ ਪੀ ਲੈਣ। ਉਹਦੇ ਵਿੱਚ ਫੇਰ ਪਾਣੀ ਪਾ ਦੇਣ। 2 ਵਾਰੀ ਵੀ ਦਿਨ 'ਚ ਪੀ ਸਕਦੇ ਆ, ਤਾਂ 1 ਦਿਨ ਛੱਡ ਕੇ ਵੀ ਪੀ ਸਕਦੇ, 3 ਦਿਨ ਲਗਾਤਾਰ ਜਿੱਦਾਂ। ਹਾਂਜੀ ਹਾਂਜੀ, ਜ਼ਰੂਰ ਆਰਾਮ ਆ ਜਾਣਾ ਆ। ਤੇ ਬਾਕੀ ਠੰਡੇ ਪਾਣੀ ਦੇ ਬਰਫ-ਵਾਲੇ ਦੇ ਛਿੱਟੇ ਮਾਰਨ ਨੱਕ ਦੇ ਵਿੱਚ। ਠੀਕ ਆ। ਹਾਂਜੀ, ਸਰੋਂ ਦਾ ਤੇਲ ਲਾ ਲੈਣ। ਤੇ ਬਾਕੀ ਉਹ ਜਿਹੜਾ ਬਾਥਰੂਮ ਲਈ ਪੁੱਛਦੇ ਸੀਗੇ ਵੀ ਵਾਰ-ਵਾਰ ਆਉਂਦਾ, ਉਹਦੇ ਲਈ ਭੁੱਜੇ ਛੋਲੇ ਜਿੱਦਾਂ ਕੁੱਟ ਕੇ ਜਿੱਦਾਂ ਚੱਬ ਕੇ ਖਾ ਸਕਦੇ ਤਾਂ ਖਾ ਲੈਣ, ਤੇ ਬਾਅਦ ਵਿੱਚ ਗੁੜ ਖਾ ਲੈਣ, ਜਾਂ ਫਿਰ ਗੁੜ ਦੇ ਵਿੱਚ ਕੁੱਲਰ ਮੰਗ। ਹਾਂਜੀ ਹਾਂਜੀ ਹਾਂਜੀ, ਉਹ ਖਾ ਕੇ ਦੇਖਣ ਤੇ ਉਹਦੇ ਨਾਲ ਜ਼ਰੂਰ ਆਰਾਮ ਆ ਜਾਂਦਾ, ਫਰਕ ਪੈ ਜਾਂਦਾ। ਜਾਂ ਫਿਰ ਕੁੱਲਰ ਦੱਸਦੇ ਹੁੰਦੇ ਆ। ਹਾਂਜੀ, ਕਾਲੇ ਤੇਲ ਮਿਲ ਜਾਣ ਤਾਂ ਸਭ ਤੋਂ ਵਧੀਆ ਆ ਜੀ। ਹਾਂਜੀ, ਤੇਲ ਖਾਣ ਗੁੜ ਦੇ ਨਾਲ ਕੁੱਲਰ ਬਣਾ ਕੇ, ਤਾਂ ਇਹਨਾਂ ਚੀਜ਼ਾਂ ਨਾਲ ਆਰਾਮ ਆ ਜਾਂਦਾ, ਫਰਕ ਪੈ ਜਾਂਦਾ ਆ। ਬਾਕੀ ਜੋੜਾਂ ਤੋਂ ਭੈਣ ਜੀ ਆਸ਼ਵਗੰਧਾ ਦਾ ਪਾਊਡਰ ਜੇ ਖਾ ਕੇ ਦੇਖਣ ਤਾਂ ਉਹਦੇ ਨਾਲ ਮੈਂ ਤਾਂ ਕਹਿੰਦੀ ਜ਼ਰੂਰ ਫਰਕ ਪੈਣਾ ਆ। ਅਸੀਂ ਜਿੱਦਾਂ ਵਰਤਿਆ ਸੀਗਾ ਅੱਗੇ। ਹਾਂਜੀ, ਉਹ ਰਾਤ ਨੂੰ 1 ਚਮਚਾ ਦੁੱਧ ਦੇ ਵਿੱਚ ਪਾ ਕੇ ਪੀਣਾ ਆ, ਤੇ ਵਿੱਚ ਘੀ ਵੀ ਪਾ ਸਕਦੇ ਆ। ਘੀ ਪਾ ਕੇ ਮਿੱਠਾ ਪਾਉਣਾ, ਜਿਹੜਾ ਵੀ ਆਪਣਾ ਮਰਜ਼ੀ ਦਾ ਪਸੰਦ ਦਾ ਪਾ ਕੇ, ਤਾਂ ਗਰਮ ਦੁੱਧ ਪੀਣ, ਲਗਾਤਾਰ ਪੀਣ, ਜਿੱਦਾਂ 10 ਦਿਨ 15 ਦਿਨ। ਇਹ ਨਾ ਵੀ 1-2 ਦਿਨ ਪੀਤਾ ਤਾਂ ਆਰਾਮ ਆ ਗਿਆ, ਹਨਾ। ਹਾਂਜੀ ਹਾਂਜੀ ਹਾਂਜੀ, ਲਗਾਤਾਰ ਪੀ ਲੈਣਾ। ਥਾਇਰਾਇਡ ਲਈ ਪੁੱਛਣਾ, ਦੱਸਣਾ, ਮੈਂ ਲਿਖਿਆ ਸੀਗਾ ਇੱਥੇ, ਕਿਸੇ ਨੇ ਅੱਗੇ ਲਿਖਾਇਆ ਸੀਗਾ। ਹਾਂਜੀ, ਕਿਸੇ ਨੇ ਵਰਤਿਆ ਹੋਊਗਾ, ਕਹਿੰਦੇ ਸੀ ਆਰਾਮ ਆ ਗਿਆ ਆ। ਥਾਇਰਾਇਡ ਲਈ ਸੁੱਕਾ ਧਨੀਆ ਭੇਣਾ 2 ਚਮਚੇ ਰਾਤ ਨੂੰ ਜੀ। ਹਾਂਜੀ, ਸਵੇਰ ਨੂੰ ਉਹਨੂੰ ਉਬਾਲ ਕੇ ਤਾਂ ਪੁਣ ਕੇ ਪਾਣੀ ਪੀ ਲਓ, ਮਾੜਾ ਜਿਹਾ ਸ਼ਹਿਦ ਪਾ ਲਓ ਜਾਂ ਲੂਣ ਪਾ ਲਓ, ਜਿੱਦਾਂ ਵੀ ਪੀਣਾ। ਤਾਂ ਨਿਰਨੇ ਕਾਲ ਜੇ ਪੀਵੋ। ਜੇ ਹਰਾ ਧਨੀਆ ਉਹਨਾਂ ਦੇ ਕੋਲ ਹੈਗਾ ਤਾਂ ਉਹਨੂੰ ਰਗੜ ਕੇ ਪੇਸਟ ਬਣਾ ਕੇ ਵਿੱਚ ਮਾੜਾ ਜਿਹਾ ਲੂਣ ਪਾ ਲਓ ਕਾਲਾ। ਹਾਂਜੀ, ਤੇ ਖਾਣਾ ਜਿੱਦਾਂ ਲਗਾਤਾਰ ਆ।
ਅੱਛਾ ਜੀ, ਹਾਂਜੀ ਖਾ ਕੇ ਦੇਖਣ ਤਾਂ ਜ਼ਰੂਰ ਉਹਦੇ ਨਾਲ ਫਰਕ ਪੈਣਾ ਆ, ਤਾਂ ਇੱਕ ਖਾ ਲੈਣ, ਇਲਾਜ ਜਿਹੜੇ ਦੱਸੇ ਆ ਜ਼ਰੂਰ ਫਾਇਦਾ ਹੋਊਗਾ ਜੀ। ਥੈਂਕ ਯੂ ਜੀ। ਧੰਨਵਾਦ ਜੀ। ਦੇਖੋ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਉਹਨਾਂ ਦੇ ਸਾਈਡ ਇਫੈਕਟ ਕੋਈ ਨਹੀਂ ਹੁੰਦੇ, ਸਿਰਫ ਜਿਹੜੀ ਤੁਹਾਨੂੰ ਕੋਈ ਚੀਜ਼ ਬਾਏ ਆ ਇਹਨਾਂ ਚੀਜ਼ਾਂ ਦੀਆਂ ਤਸੀਰਾਂ ਹੁੰਦੀਆਂ ਆ, ਬਾਏ ਆ, ਗਰਮੀ ਆ, ਉਸੇ ਹਿਸਾਬ ਨਾਲ ਇਹ ਚੀਜ਼ਾਂ ਦੱਸੀਆਂ ਜਾਂਦੀਆਂ, ਨਕਸੀਰ ਪੁੱਟਦੀ ਅਤੇ ਠੰਡੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ। ਹਰਜਿੰਦਰ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਦੱਸਣਾ ਸੀ, ਜਿਹੜੇ ਉਹ ਭੈਣ ਜੀ ਕਹਿ ਕੇ ਗਏ ਨਾ 42 ਸਾਲ ਦੀ ਉਮਰ ਆ, ਤਾਂ ਜਿੱਦਾਂ ਵੀ ਮੈਨੂੰ ਘਬਰਾਹਟ ਪੈਂਦੀ ਇੱਕਦਮ, ਜਿੱਦਾਂ ਵੀ ਹਾਰਟ ਬੀਟ ਤੇਜ਼ ਹੋ ਜਾਂਦੀ ਹੈ, ਉਹਨਾਂ ਦੇ ਹਾਰਮੋਨ ਚੇਂਜ ਹੋ ਰਿਹਾ ਜੀ। 40 ਤੋਂ ਬਾਅਦ ਆਪਾਂ ਨੂੰ ਖਾਸ ਕਰਕੇ ਇਹ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਜੀ। ਤੇ ਮੈਨੂੰ ਏਦਾਂ ਹੁੰਦੇ ਸੀ, ਤਾਂ ਜਿੱਦਾਂ ਡਾਕਟਰ ਨੂੰ ਦੱਸਿਆ ਸੀ ਹਾਰਟ ਫਲੈਸ਼ ਤੇ ਵੀ ਠੰਡਾ ਪਾਣੀ ਜਾਂ ਜੋ ਹਨਾ ਆਪਣੀਆਂ ਕੂਣੀਆਂ, ਜਦੋਂ ਤੁਹਾਨੂੰ ਏਦਾਂ ਹੁੰਦਾ ਤਾਂ ਤੁਸੀਂ ਕੂਣੀਆਂ ਤੱਕ ਆਪਣੀਆਂ ਠੰਡਾ ਪਾਣੀ ਪਾਓ, ਕੂਣੀਆਂ ਤੱਕ ਬਾਹਾਂ ਤੇ, ਬਿਲਕੁਲ ਹਾਰਟ ਬੀਟ ਡਾਊਨ ਚਲ ਜਾਊਗੀ ਤੁਹਾਡੇ ਫਿਰ। ਅੱਛਾ। ਤੇ ਗ੍ਰੀਨ ਟੀ ਜ਼ਰੂਰ ਪੀਓ ਜਦੋਂ ਹਾਰਟ ਫਲੈਸ਼ਸ ਹੁੰਦੇ ਨਾ, ਆਪਣੀਆਂ ਕੂਣੀਆਂ ਹੱਥ ਲੈ ਕੇ ਕੂਣੀਆਂ ਤੱਕ ਜਿੱਦਾਂ ਸਿੰਕ ਤੇ ਖੜੇ ਠੰਡਾ ਪਾਣੀ ਉੱਤੇ ਛੱਡ ਲਓ, ਤੇ ਉਹਨਾਂ ਬਿਲਕੁਲ ਤੁਹਾਡਾ ਠੀਕ ਹੋ ਜਾਂਦਾ, ਕੂਲ ਡਾਊਨ ਹੋ ਜਾਂਦਾ। ਇਹ ਹਾਰਟ ਬੀਟ ਉਹਦੇ ਨਾਲ ਹੀ ਹੁੰਦੀ ਹੈ, ਹੋਰ ਕੋਈ ਨਹੀਂ ਹੈਗੀ, ਪ੍ਰੋਬਲਮ ਨਹੀਂ ਕੋਈ ਹੈਗੀ, ਕਿਉਂਕਿ ਆਪਾਂ ਨੂੰ ਇੱਥੇ ਜਾ ਕੇ ਫਿਰ ਪੀਰੀਅਡ ਵਗੈਰਾ ਦਾ ਹੋ ਜਾਂਦਾ, ਤਾਂ ਉਹਦੇ ਨਾਲ ਫਿਰ ਹਾਰਟ ਫਲੈਸ਼ ਸ਼ੁਰੂ ਹੋ ਜਾਂਦੇ ਹੈ। ਠੀਕ ਹੈ। ਤੇ ਜਿੱਦਾਂ ਮੇਰੇ ਤਾਂ ਫਿਰ ਥੋੜੇ ਚਿਰਾਂ ਬਾਅਦ ਆਪੇ ਠੀਕ ਹੋ ਗਿਆ ਸੀ ਹੌਲੀ ਹੌਲੀ, ਪਰ ਗ੍ਰੀਨ ਟੀ ਉਹ ਕਹਿੰਦੇ ਜ਼ਰੂਰ ਪੀਓ, ਵਿੱਚ ਬਲੂਬੈਰੀ ਜ਼ਿਆਦਾ ਖਾਓ ਇਹਦੇ ਵਿੱਚ। ਠੀਕ ਹੈ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਧੰਨਵਾਦ। ਹਾਂਜੀ ਕਰਕੇ ਜ਼ਰੂਰ ਦੇਖੋ ਜੀ, ਚੰਗੀਆਂ ਚੀਜ਼ਾਂ ਸਾਰੀਆਂ। ਸੁਖਵੀਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਭੈਣ ਜੀ ਕਾਲ ਕੀਤਾ, ਮੈਨੂੰ ਪ੍ਰੋਬਲਮ ਆ, ਮੇਰਾ ਜਿਹੜਾ ਡਾਇਲਿਸ ਹੁੰਦੀ ਆ ਤੇ ਕਿਡਨੀਆਂ ਦੀ ਕੋਈ ਯੂਰਨ ਆਉਣ ਦੀ ਕੋਈ ਹੈਗਾ ਕੋਈ ਆਪਣੇ, ਜੇ ਆ ਸਕੇ ਥੋੜਾ ਬਹੁਤਾ, ਆਉਂਦਾ ਨਹੀਂ ਬਿਲਕੁਲ। ਕਿਡਨੀਆਂ ਬਿਲਕੁਲ ਹੈ ਨਹੀਂ? ਹਾਂਜੀ ਡਾਇਲਿਸ ਹੁੰਦੀ ਆ। ਠੀਕ ਹੈ, ਠੀਕ ਹੈ, ਪੁੱਛਦੇ ਆਪਾਂ। ਠੀਕ ਹੈ ਸੁਖਵੀਰ ਜੀ, ਸੁਣਦੇ ਜ਼ਰੂਰ ਰਹੋ ਤੁਸੀਂ। ਬੇਅੰਤ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਦੁਬਾਰਾ ਆ ਗਈ, ਮੈਂ ਕੁਛ ਪੁੱਛਣਾ ਸੀਗਾ, ਯਾਦ ਆ ਗਿਆ ਹੁਣੀ। ਤੇ ਮੇਰਾ ਨਾ ਬੇਟਾ ਹੈ ਬੜਾ। ਹੈਲੋ। ਹਾਂਜੀ ਹਾਂਜੀ। ਤੇ ਉਹਨੇ ਮੈਨੂੰ ਕੱਲ ਪਰਸੋਂ ਕੀ ਦੱਸਿਆ ਹੈਗਾ, ਉਹਨੇ ਮੈਨੂੰ ਸੁਣਾਇਆ ਵੀ ਹੈ, ਤੇ ਜਦੋਂ ਆਪਣਾ ਜਵਾੜਾ ਖੋਲਦਾ ਹੈਗਾ ਉਹਦੀ ਆਵਾਜ਼ ਬਹੁਤ ਆਉਂਦੀ ਹੈ, ਪੂਰੀ ਕੜਕ ਕੜਕ ਕਰਦਾ। ਹਾਂ ਠੀਕ ਹੈ। ਹਾਂਜੀ ਕੜਕ ਕੜਕ ਕਰਦਾ। ਤੇ ਉਹਦੇ ਬਾਰੇ ਜੇ ਕਿਸੇ ਨੂੰ ਕੁਛ ਪੁੱਛਿਆ ਪਤਾ ਹੋਇਆ ਪਲੀਜ਼ ਜ਼ਰੂਰ ਦੱਸਿਆ ਵੀ। ਠੀਕ ਹੈ ਜੀ। ਓਕੇ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਤਾਂ ਸਰੋਤਿਓ ਕਾਲ ਕਰਕੇ ਆਪਣਾ ਕੋਈ ਵੀ ਇਲਾਜ ਦੱਸ ਸਕਦੇ ਆ। ਇੱਕ ਕਾਲਰ ਲੈ ਕੇ ਆਪਾਂ ਬ੍ਰੇਕ ਲੈਣੀ ਆ। ਰਾਣੀ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੀਦੀ। ਜੀ ਮੇਰਾ ਇੱਕ ਕੁਐਸਚਨ ਸੀਗਾ, ਮੇਰੀ ਫਰੈਂਡ ਦੇ ਹਸਬੈਂਡ ਆ, ਮੈਂ ਪਿਛਲੇ ਵੀਕ ਵੀ ਪੁੱਛਿਆ ਸੀ, ਉਦੋਂ ਉਹਨਾਂ ਦਾ ਦੱਸਿਆ ਸੀਗਾ ਵੀ ਹੱਥ ਕੰਬਦਾ ਵਾ, ਤਾਂ ਬਟ ਉਹਨਾਂ ਨੇ ਡਾਕਟਰ ਦੇ ਜਾ ਕੇ ਆਇਆ, ਉਹਦਾ ਦੱਸਿਆ ਕਹਿੰਦੇ ਪਾਰਕਿੰਸਨ ਦੀ ਸ਼ਿਕਾਇਤ ਹੋ ਸਕਦੀ ਆ। ਕਿ ਜੇ ਕਿਸੇ ਨੂੰ ਪਤਾ ਹੋਵੇ ਉਹਦੇ ਬਾਰੇ, ਪਾਰਕਿੰਸਨ ਬਾਰੇ ਕੋਈ ਦਵਾਈ ਜਾਂ ਕੋਈ ਦੇਸੀ ਨੁਕਤਾ ਹੋਵੇ ਤਾਂ ਪਲੀਜ਼ ਅਸੀਂ ਸੁਣੀ ਚੱਲਾਂਗੇ, ਦੱਸ ਦੋਗੇ ਪਲੀਜ਼। ਬਿਲਕੁਲ ਜੀ। ਵੈਸੇ ਕਦੀ ਵੀ ਤੁਹਾਨੂੰ ਆਸ ਤੋਂ ਬਿਨਾਂ ਰਹਿਣਾ ਨਹੀਂ ਚਾਹੀਦਾ, ਕਦੀ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ। ਵੈਸੇ ਕਈ ਵਾਰੀ ਕਿਸੇ ਨਾ ਕਿਸੇ ਵਾਰੀ ਕਿਸੇ ਚੀਜ਼ ਤੋਂ ਆਰਾਮ ਆ ਜਾਂਦਾ ਆ, ਪਰ ਇਹਦਾ ਹਜੇ ਕੋਈ ਇਲਾਜ ਤਾਂ ਨਹੀਂ ਹੈਗਾ ਪਾਰਕਿੰਸਨ ਦਾ। ਕਹਿੰਦੇ ਹੈਗੇ ਆ ਕਿ ਜਿਹੜੀ ਹੋਮੋਪੈਥੀ ਆ ਉਹਦੇ ਵਿੱਚ ਕੁਛ ਦਵਾਈਆਂ ਹੈਗੀਆਂ ਆ, ਥੋੜਾ ਇਲਾਜ ਲੰਬਾ ਹੁੰਦਾ ਆ ਉਹ, ਪਰ ਫਿਰ ਵੀ ਮੇਰੀ ਮਾਮ ਨੂੰ, ਬਟ ਸੌਰੀ ਮੈਂ ਤੁਹਾਡੀ ਗੱਲ ਕਰਦੀ, ਮੇਰੀ ਮਾਮ ਨੂੰ ਹੋਇਆ ਸੀ ਅੱਜ ਤੋਂ 10 ਸਾਲ ਪਹਿਲਾਂ। ਸੀ ਲਿਵ ਇਨ ਇੰਡੀਆ ਰਹਿੰਦੇ ਆ ਉਹ, ਤੇ ਬਟ ਸੀ ਓਕੇ, ਸੀ ਫਾਈਨ। ਉਹਦੇ ਰਾਈਟ ਵੀ ਉਹਨਾਂ ਨੂੰ ਲੁਧਿਆਣੇ ਲੈ ਗਏ ਸੀ, ਉਹਦੀ ਉਹਨਾਂ ਦਾ ਇਲਾਜ ਹੋ ਗਿਆ, ਬਟ ਸੀ ਫਾਈਨ ਆਫਟਰ ਦਿਸ। ਬਟ ਉਹਨੂੰ ਗੋਲੀ ਹਰ ਰੋਜ਼ ਇੱਕੋ ਖਾਣੀ ਪੈਂਦੀ ਆ। ਹੋ ਸਕਦਾ ਹੈ ਵੀ ਕਿਸੇ ਨਾ ਕਿਸੇ ਚੀਜ਼ ਪੈਂਦੀ ਨੂੰ ਫੜ ਲੈਂਦੇ ਹੋਣਗੇ, ਤੇ ਜ਼ਰੂਰ ਆਪਾਂ ਪੁੱਛਦੇ ਵੀ ਜ਼ਰੂਰ ਹੈਗੇ ਆ। ਆਪਾਂ ਹੁਣ ਇੱਕ ਬ੍ਰੇਕ ਵੀ ਲੈਣੀ ਆ, ਤੇ ਇਸੇ ਤਰ੍ਹਾਂ ਸਾਰੇ ਜਾਣੇ ਹੋਲਡ ਤੇ ਵੀ ਰਹੋ। ਤੇ ਉਹਦੇ ਨਾਲ ਦੱਸਦੀ ਹਾਂ ਵੀ ਮੈਨੂੰ ਇੱਕ ਕਾਲ ਆਈ ਸੀਗੀ ਕਿ ਜਿਹੜੀਆਂ ਚੀਜ਼ਾਂ ਚਾਰ ਦੱਸਦੇ ਆ ਨਾ ਅਸੀਂ, ਅਦਰਕ, ਲਸਣ, ਨਿੰਬੂ ਦੇ ਵਿੱਚ ਐਪਲ ਸਾਈਡਰ ਵਿਨੇਗਰ ਵਾਲੀਆਂ ਬਣਾ ਕੇ ਜਿਹੜੀ ਚੀਜ਼ ਰੱਖਦੇ ਆ, ਤੇ ਕਿਸੇ ਨੇ ਇੰਡੀਆ ਦੇ ਵਿੱਚ ਦੱਸਿਆ ਸੀਗਾ, ਤੇ ਉਹਨਾਂ ਦੇ ਹੱਥ ਕੰਬਦੇ ਸੀ, ਉਹ ਵੀ ਹਟ ਗਏ, ਤੇ ਹੱਥ ਕੰਬਦਿਆਂ ਦੇ ਨਾਲ ਨਾਲ ਉਹਨਾਂ ਨੂੰ ਐਜ਼ਮਾ ਸੀਗਾ, ਦਮਾ ਕਹਿੰਦੇ ਆ, ਉਹ ਵੀ ਹਟ ਗਿਆ। ਪਰ ਕਈਆਂ ਨੂੰ ਬਹੁਤ ਚੀਜ਼ਾਂ ਜਿਹੜੀਆਂ ਨਾ ਸੂਟ ਕਰਦੀਆਂ ਪੈਂਦੀਆਂ। ਸੋ ਆਪਾਂ ਜ਼ਰੂਰ ਪੁੱਛਦੇ ਹਾਂ ਜੀ, ਜ਼ਰੂਰ ਸੁਣਦੇ ਜ਼ਰੂਰ ਰਹਿ। ਅਤੇ ਜੇ ਕਿਸੇ ਨੂੰ ਪਤਾ ਹੋਵੇ ਪਲੀਜ਼ ਜ਼ਰੂਰ ਦੱਸ ਦਿਓ। ਜਿਹੜੇ ਹੋਲਡ 'ਤੇ ਪਲੀਜ਼ ਹੋਲਡ 'ਤੇ ਬਣੇ ਰਹਿਣਾ। ਅਤੇ ਜੇ ਕਿਸੇ ਨੇ ਇਲਾਜ ਦੱਸਣਾ ਆ, ਪੁੱਛਣਾ ਆ, ਅਤੇ ਪਲੀਜ਼ ਕਾਲ ਕਰਕੇ ਤੁਸੀਂ ਕੋਈ ਇਹ ਭਲੇ ਵਾਲੇ ਕੰਮ ਦੇ ਵਿੱਚ ਜ਼ਰੂਰ ਆਓ। 4082725200। ਇੱਕ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ
ਸਿਹਤ ਸੰਭਾਲ ਜਿਸ ਦੇ ਵਿੱਚ ਆਪਾਂ ਛੋਟੇ ਮੋਟੇ ਜਿਹੜੇ ਟੋਟਕੇ ਹੁੰਦੇ ਆ, ਘਰਾਂ ਵਿੱਚ ਪਈਆਂ ਹੋਈਆਂ ਚੀਜ਼ਾਂ ਆ, ਉਹਨਾਂ ਨੂੰ ਰਲਾ ਕੇ ਕਿਹੜੀ ਚੀਜ਼ ਤੋਂ ਕੀ ਖਾਣਾ ਆ, ਉਸ ਦੀਆਂ ਗੱਲਾਂ ਬਾਤਾਂ ਕਰਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਤੁਸੀਂ ਆਪਣੇ ਕੋਈ ਵੀ ਬਿਮਾਰੀ ਬਾਰੇ ਪੁੱਛ ਸਕਦੇ ਆ, ਦੱਸ ਸਕਦੇ ਆ। ਨਾਲ ਦੀ ਨਾਲ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਫੀਡਬੈਕ ਬਹੁਤ ਜ਼ਰੂਰੀ ਹੈ। ਜਦੋਂ ਤੁਸੀਂ ਫੀਡਬੈਕ ਦਿੰਦੇ ਆ ਅਤੇ ਬਹੁਤ ਸਾਰੇ ਲੋਕ ਆ ਉਹਨਾਂ ਚੀਜ਼ਾਂ ਨੂੰ ਵਰਤਣਾ ਸ਼ੁਰੂ ਕਰ ਦਿੰਦੇ ਆ। 408 272 5500 ਕਾਲਾਂ ਵੱਲ ਵੀ ਚੱਲਾਂਗੇ। ਨਾਲ ਦੀ ਨਾਲ ਦੱਸ ਵੀ ਦਈਏ ਕਿ ਕੋਈ ਲਾਇਸੈਂਸ ਡਾਕਟਰ ਨਹੀਂ ਹੈਗਾ ਸਾਡੇ ਕੋਲ। ਘਰਾਂ ਵਿੱਚ ਪਈਆਂ ਚੀਜ਼ਾਂ ਨੂੰ ਵਰਤਣਾ ਕਿਵੇਂ, ਉਹਨਾਂ ਦੀ ਆਪਾਂ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹੈਗੇ ਹਾਂ। ਅਤੇ ਧੰਨਵਾਦ ਕਰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। 20 ਲੱਖ ਪਰਿਵਾਰ ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਤਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ ਸਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਜੋ ਬਸੇਰੀ, ਗੁਰਮੀਤ ਸਿੰਘ ਚਾਲੀ ਐਸਕਲੋਨ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਠ ਸਲਮਾ, ਗੁਰਚਰਨ ਸਿੰਘ ਬੇਕਰਸਫੀਲਡ, ਮਹਿੰਦਰ ਸਿੰਘ ਚੌਹਾਨ ਮੰਟੇਕਾ, ਬਹਾਦਰ ਸਿੰਘ ਜੀ ਜਿਨ੍ਹਾਂ ਦਾ ਫੋਨ ਨੰਬਰ 5594920513। ਇਹਨਾਂ ਤੋਂ ਤੁਸੀਂ ਹੋਮੋਪੈਥੀ ਤਾਂ ਆਯੁਰਵੈਦਿਕ ਦੀ ਇਨਫੋਰਮੇਸ਼ਨ ਆ ਉਹ ਤੁਸੀਂ ਲੈ ਸਕਦੇ ਹੋ। ਬਹੁਤ ਬਹੁਤ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪੋਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਜੁੜੇ ਹੋਏ ਨੇ ਸਾਡੇ ਨਾਲ ਬਲਵੀਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਮੈਂ ਇਹ ਪੁੱਛਣਾ, ਜਿਹੜੇ ਮੇਥੇ ਇੱਕ ਹੁੰਦੇ, ਇੱਕ ਮੇਥੀ ਦਾਣਾ ਹੋ ਰਿਹਾ, ਕੋਈ ਮੇਥਿਆਂ ਨੂੰ ਮੇਥੀ ਦਾਣਾ ਕਹਿੰਦੇ ਆ? ਮੇਥੇ ਮੋਟੇ ਹੁੰਦੇ ਆ, ਮੇਥੀ ਬਰੀਕ ਹੁੰਦੀ ਆ। ਤੇ ਮੇਥੀ ਚਾਹੀਦੀ ਵੈਸੇ, ਮੇਥੀ ਦਾਣਾ ਹੀ? ਆਹ ਦੋਨੇ ਚੀਜ਼ਾਂ ਲੈ ਲੈਂਦੇ ਲੋਕੀ, ਜੇ ਨਾ ਮਿਲੇ ਤਾਂ। ਸੁਖਵੀਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪਹਿਲਾਂ ਵੀ ਕਾਲ ਕੀਤਾ। ਦੂਜਾ ਮੇਰਾ ਕੁਐਸਚਨ ਹੈ ਵੀ ਹੱਥ ਕੰਬਦੇ ਆ ਮੇਰੇ। ਮੈਂ ਸੁਣਿਆ ਸੀ ਮਾੜਾ ਜਿਹਾ ਵੀ ਕੋਈ ਹੱਥ ਕੰਬਦੇ ਆ। ਉਮਰ ਮੇਰੀ 60 ਸਾਲ ਦੀ ਆ। ਨਹੀਂ, ਉਮਰ ਤਾਂ ਨਹੀਂ ਜ਼ਿਆਦਾ ਤੁਹਾਡੀ। ਹੱਥ ਕੰਬਦੇ ਆ ਤੁਹਾਡੇ, ਠੀਕ ਆ। ਹੱਥ ਕੰਬਦੇ ਵਾਲੇ ਪੁੱਛਦੇ ਆ। ਹਾਂਜੀ ਹਾਂਜੀ, ਮੈਂ ਤਾਂ ਸੁਣਿਆ ਸੀ ਪਹਿਲਾਂ। ਤੁਸੀਂ ਹਾਂਜੀ ਹਾਂਜੀ, ਕੋਈ ਨਹੀਂ, ਮੈਂ ਕੋਸ਼ਿਸ਼ ਕਰਾਂਗੀ ਕਿ ਉਹਦੇ ਬਾਰੇ ਵੀ ਦੱਸਾਂ ਜੀ। ਕਿਸੇ ਦੀ ਫੀਡਬੈਕ ਸੀ। ਠੀਕ ਹੈ, ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਅਗਲੇ ਸਾਡੇ ਕਾਲਰ ਨੇ ਬਹਾਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹੁਣੇ ਭਾਈ ਸਾਹਿਬ ਕਹਿੰਦੇ ਸੀ ਹੱਥ ਕੰਬਦੇ ਨੇ, ਪਾਰਕਿੰਸਨ ਨਾਲ ਹੋ ਜਾਂਦਾ, ਜਿਵੇਂ ALS ਬਾਰੇ ਪੁੱਛਿਆ ਗਿਆ ਨਾ। ਹਾਂਜੀ ਹਾਂਜੀ, ਡਿਜ਼ੀਜ਼ ALS ਉਹ ਵੀ ਮੋਟਰ ਨਿਊਰੋ ਦੀ ਹੈਗੀ ਹੈ। ਉਹਦੇ ਚ ਵੀ ਦਵਾਈਆਂ ਤਕਰੀਬਨ ਸੇਮ ਹੀ ਹੁੰਦੀਆਂ। ਉਹਦੇ ਚ ਥੋੜਾ ਜਿਹਾ ਡਿਫਰੈਂਟ ਹੋ ਜਾਂਦਾ ਜੀ, ਜਰਕਿੰਗ ਜ਼ਿਆਦਾ ਹੋ ਜਾਂਦੀ ਆ ਉਹਦੇ ਵਿੱਚ, ਤੇ ਉਹਦੇ ਚ ਥੋੜਾ ਜਿਹਾ ਆਪਣੇ ਸਿੰਪਟਮ ਬਦਲ ਜਾਂਦੇ ਨੇ। ਪਰ ਹੋਮਿਓਪੈਥੀ ਕੰਮ ਕਰਦੀ ਹੈ ਭੈਣ ਜੀ ਇਹਨਾਂ ਤੇ, ਅਗਰ ਠੀਕ ਤਰੀਕੇ ਨਾਲ ਲਈ ਜਾਵੇ ਤਾਂ। ਉਹਦੀਆਂ ਦਵਾਈਆਂ ਥੋੜ੍ਹੀਆਂ ਜਿਹੀਆਂ ਡਿਫਰੈਂਟ ਹੁੰਦੀਆਂ, ਇਹਦੀਆਂ ਡਿਫਰੈਂਟ ਨੇ। ਮੈਂ ਦੱਸ ਦੇਣਾ, ਅਲੂਮੀਨਾ, ਅਰਜੈਂਟਮਨੈਟ, ਪ੍ਰੋਟੋਲਸ ਹੋਰਡਸ, ਪਲਮਮੈਟ, ਕਿਊਪਰਮੈਟ ਤੇ ਨਕਸਵਾਮਕਾ। ਤੇ ਇਹ ਦਵਾਈਆਂ ਇਹਨਾਂ ਲਈ ਬਹੁਤ ਵਧੀਆ ਨੇ। ਅਗਰ ਕੋਈ ਇੱਥੇ ਕਿਸੇ ਨੂੰ ਵੀ ਨੇੜੇ ਤੇੜੇ ਕਿਸੇ ਦੇ ਹੋਵੇ ਹੋਮਿਓਪੈਥੀ ਵਾਲੇ ਡਾਕਟਰ, ਤਾਂ ਉਹਨਾਂ ਨਾਲ ਸਲਾਹ ਕਰ ਸਕਦੇ ਨੇ। ਤੇ ਜਿਹੜੇ ਦੂਰ ਨੇ, ਦੂਸਰੇ ਦੇਸ਼ਾਂ 'ਚ ਬੈਠੇ ਨੇ, ਉਹ ਇੰਡੀਆ ਤੋਂ ਵੀ ਦਵਾਈ ਮੰਗਵਾ ਸਕਦੇ ਨੇ। ਪਰ ਇਹਨਾਂ ਲਈ ਇਹਨਾਂ ਤੇ ਜਿਹੜੀ ਪੋਟੈਂਸੀ ਹੈਗੀ ਆ, ਪੋਟੈਂਸੀ ਦੇ ਵਿੱਚ ਫਰਕ ਪੈ ਜਾਂਦਾ। ਤੁਹਾਡੀ ਕਿੰਨੀ ਪੁਰਾਣੀ ਬਿਮਾਰੀ ਹੈਗੀ ਆ, ਤੁਸੀਂ ਕਿੰਨੇ ਓਲਡ ਹੈਗੇ ਹੋ, ਜਾਂ ਜਿਹੜੇ ਸਿੰਪਟਮ ਨੇ ਉਹ ਕਿਸ ਤਰੀਕੇ ਦੇ ਨੇ, ਉਹਦੇ ਵਿੱਚ ਸਾਰਾ ਕੁਝ ਚੇਂਜ ਹੋ ਜਾਂਦਾ ਭੈਣ ਜੀ। ਬਾਕੀ ਭੈਣ ਜੀ ਜਿਹੜੀ ਥਾਇਰਾਇਡ ਦੀ ਪ੍ਰੋਬਲਮ ਹੈਗੀ ਆ, ਆਪਣੇ ਲੋਕਾਂ ਨੂੰ ਬਹੁਤ ਹੈਗੀ ਆ। ਹੋਮਿਓਪੈਥੀ ਬਹੁਤ ਸੋਹਣਾ ਕੰਮ ਕਰਦੇ ਆ। ਇਹ ਸਾਲ ਜਾਂ 1.5 ਸਾਲ ਦੇ ਵਿੱਚ ਟੋਟਲ ਡਿਲੀਟ ਹੋ ਸਕਦੀ ਆ ਬੋਡੀ ਦੇ ਵਿੱਚੋਂ, ਤੇ ਜ਼ਰੂਰ ਯੂਜ਼ ਕਰਨੀ ਚਾਹੀਦੀ ਹੈ। ਸਿਰ ਦੇ ਵਾਲ ਝੜਦੇ, ਇੱਕ ਭੈਣਾਂ ਨੇ ਕਿਹਾ ਸੀਗਾ, ਉਹਨਾਂ ਨੂੰ ਇਹ ਸਟ੍ਰੈਸ ਦੇ ਕਾਰਨ ਵੀ ਹੋ ਜਾਂਦਾ। ਜ਼ਿਆਦਾਤਰ ਭੈਣ ਜੀ ਥਾਇਰਾਇਡ ਦਾ ਹੁੰਦਾ, ਜਿਹਨਾਂ ਪਰਿਵਾਰਾਂ ਦੇ ਵਿੱਚ ਥਾਇਰਾਇਡ ਹੈਗੀ ਆ। ਪਰ ਕਈ ਵਾਰੀ ਜਿਹੜੀ ਥਾਇਰਾਇਡ ਹੈਗੀ ਆ, ਇਹ ਸੈੱਲ ਦੀ ਮੈਮਰੀ 'ਚ ਰਹਿੰਦੀ ਆ, ਪਰ ਇਹ ਟ੍ਰਿਗਰ ਨਹੀਂ ਹੁੰਦੀ। ਪਰ ਸਿੰਪਟਮ ਉਹਨਾਂ ਨੂੰ ਥਾਇਰਾਇਡ ਵਾਲੇ ਜ਼ਰੂਰ, ਪਰ ਟ੍ਰਿਗਰ ਨਾ ਹੋਣ ਕਰਕੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਰੀਏ ਕੀ। ਦਵਾਈ ਉਹ ਸ਼ੁਰੂ ਨਹੀਂ ਕਰਦੇ ਜੀ ਡਾਕਟਰ। ਬਾਕੀ ਭੈਣ ਜੀ ਕਿਡਨੀ ਦੇ ਲਈ ਹੋਮਿਓਪੈਥੀ ਸੋਹਣਾ ਕੰਮ ਕਰਦੀ ਹੈਗੀ ਆ। ਉਹਦੇ 'ਚ ਕੰਬੀਨੇਸ਼ਨ ਆਉਂਦੇ ਨੇ 4-5 ਦਵਾਈਆਂ ਨੇ, ਤੇ ਕਿੰਨੀ ਕੰਮ ਕਰਨ ਲੱਗ ਸਕਦੀ ਆ ਦੁਬਾਰੇ। ਪਹਿਲਾਂ ਤਾਂ ਆਪਣੀ ਸਿਹਤ ਠੀਕ ਹੋਣ ਲੱਗਦੀ ਆ, ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕਿਡਨੀ ਤੱਕ ਜਾਂਦਾ। ਭੈਣ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਧੰਨਵਾਦ ਜੀ, ਬਹੁਤ ਧੰਨਵਾਦ ਹੈ ਜੀ, ਥੈਂਕ ਯੂ। ਅਗਲੇ ਸਾਡੇ ਕਾਲਰ ਨੇ ਰਾਮ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਅੱਗੇ ਵੀ 2-3 ਵਾਰ ਪੁੱਛਿਆ ਜੀ। ਮੈਂ ਖਾਧਾ ਵੀ ਬਹੁਤ ਕੁਛ ਆ। ਮੇਰਾ ਜਿੱਦਾਂ ਅੱਜ ਤੋਂ 2-3 ਸਾਲ ਪਹਿਲਾਂ ਪੇਟ ਖਰਾਬ ਆ, ਮੈਨੂੰ ਟੱਟੀਆਂ ਲੱਗੀਆਂ ਜੀ ਬਹੁਤ ਜ਼ਿਆਦਾ।
ਪਹਿਲਾਂ ਤਾਂ ਮੇਰੇ ਧਰਨ ਸੀ ਉਹ ਤਾਂ ਨਿਕਲ ਗਏ, ਤਾਂ ਹੁਣ ਬਾਅਦ ਵਿੱਚ ਠੀਕ ਨਹੀਂ ਹੋ ਰਿਹਾ ਮੁੜ ਕੇ। ਤੇ ਲੂਜ਼ ਮੋਸ਼ਨ ਰਹਿੰਦੇ ਹੀ ਆ ਜਦੋਂ ਖਾਂਦੇ ਆ ਤਾਂ ਜਾਂਦੇ, ਜਾਂ ਉਦਾਂ ਹੀ ਰਹਿੰਦਾ ਹੀ ਆ? ਉਦਾਂ ਹੀ ਰਹਿੰਦਾ ਜੀ, ਜਦੋਂ ਖਾਂਦੇ ਵੀ ਆ। ਕਈ ਵਾਰ ਤਾਂ ਬਹੁਤ ਜ਼ਿਆਦਾ ਜਦੋਂ ਹੋ ਜਾਵੇ ਉਦੋਂ ਤਾਂ ਬਸ ਘੰਟੇ 10-15 ਮਿੰਟ ਹੀ 10 ਵਾਰੀ ਵੀ ਰੋਜ਼ ਜਾਂਦਾ। ਪਾਣੀ ਆਉਂਦਾ। ਫਿਰ ਜਿੱਦਾਂ ਮੰਨ ਲਓ ਪਹਿਲਾਂ ਮੈਂ ਕਿਸੇ ਨੇ ਇੱਥੇ ਰੇਡੀਓ ਤੇ ਦੱਸਿਆ ਸੀ ਜੀ, ਨਿੰਬੂ ਵਿੱਚ ਦੁੱਧ ਵਿੱਚ ਨਿੰਬੂ ਪਾ ਕੇ ਉਹ ਵੀ ਪੀਤਾ, ਕੋਈ ਫਰਕ ਨਹੀਂ ਪਿਆ। ਕੱਚੇ ਕੇਲੇ ਖਾਧੇ, ਉਹ ਵੀ ਬਹੁਤ ਕੁਛ ਮੈਂ ਖਾਧਾ ਜੀ ਇੱਥੋਂ ਰੇਡੀਓ ਤੋਂ ਸੁਣ ਸਾਰਾ ਕੁਛ ਕੀਤਾ। ਜੇ ਕਰਿਓ ਭਾਈ ਜਗਵੀਰ ਸਿੰਘ ਹੁਣੀ ਕੋਈ ਦੱਸ ਦੇਣ ਕੋਈ ਵਧੀਆ ਹੋਵੇ, ਜਿੱਦਾਂ ਮੈਂ ਬਹੁਤ ਕੁਛ ਬਹੁਤ ਔਖਾ ਜੀ। ਠੀਕ ਹੈ ਜੀ। ਹਾਂ, ਬਹੁਤ ਪਰੇਸ਼ਾਨੀ ਜ਼ਿਆਦਾ। ਠੀਕ ਹੈ ਜੀ, ਠੀਕ ਹੈ। ਸੁਣਦੇ ਰਹੋ ਰਾਮ ਸਿੰਘ ਜੀ। ਜਦੋਂ ਫਿਰ ਪ੍ਰੋਬਲਮ ਹੁੰਦੀ ਉਹਨੂੰ ਤਾਂ ਫਿਰ ਬਹੁਤ ਪਤਾ ਲੱਗਦਾ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੈ। ਸ਼ੁਭ ਸ਼ਰਮਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੀ ਭੈਣ ਦੇ ਨਾ ਜਿੱਦਾਂ ਡਾਇਬੀਟੀਜ਼ ਸੀ, ਉਹਦੇ ਡਾਕਟਰ ਨੇ ਕਿਹਾ ਵੀ ਤੁਸੀਂ ਥਾਇਰਾਇਡ ਚੈੱਕ ਕਰਾਓ। ਉਹਦੇ ਗਲੇ ਦੀ ਨਾ ਮਤਲਬ ਉਹਨਾਂ ਨੇ ਸਕੈਨ ਕੀਤੀ ਤੇ ਉਹਦੇ ਵਿੱਚ ਗਿਲਟੀ ਆਈ 6 mm ਦੀ। ਤੇ ਫਿਰ ਉਹਨਾਂ ਨੇ ਕਿਹਾ ਬਾਇਓਐਫਸੀ ਦਾ ਵੀ ਕਿਤੇ ਕੈਂਸਰ ਨਾ ਹੋਏ। ਉਹ ਬਾਇਓਐਫਸੀ ਕੀਤੀ ਤੇ ਕੋਈ ਕੈਂਸਰ ਦਾ ਸਿਸਟਮ ਨਹੀਂ ਆਏ। ਤੇ ਉਹਨਾਂ ਨੇ ਕਿਹਾ ਕਿ 6 ਮਹੀਨੇ ਬਾਅਦ ਫਿਰ ਚੈੱਕ ਕਰਾਂਗੇ, ਜੇ ਵਧੀ ਤਾਂ ਫਿਰ ਆਪਰੇਟ ਕਰਨੀ ਪਊ ਜਾਂ ਫਿਰ ਬਾਇਓਐਫਸੀ ਹੋਊਗੀ। ਕੀ ਕੋਈ ਉਹਦਾ ਇਲਾਜ ਹੈ? ਠੀਕ ਆ, ਕੋਈ ਨਹੀਂ, ਆਪਾਂ ਪੁੱਛਦੇ ਹਾਂ ਜੀ। ਜੇ ਕਿਸੇ ਨਾਲ ਕੁਛ ਹੋਇਆ ਤੇ ਜ਼ਰੂਰ। ਹਾਂਜੀ, ਵੀ ਗਲੇ ਦਾ ਆਪਰੇਸ਼ਨ ਦਾ ਫਿਰ ਤੁਹਾਨੂੰ ਪਤਾ ਹੀ, ਮਤਲਬ ਉਦਾਂ ਕੈਂਸਰ ਦਾ ਕੁਛ ਨਹੀਂ ਆਇਆ ਏਦਾਂ ਦਾ। ਠੀਕ ਹੈ ਜੀ। ਗਿਲਟੀ ਹੈ ਖੱਬੇ ਪਾਸੇ। ਠੀਕ ਹੈ, ਗਲੇ 'ਚ। ਚਲੋ ਪੁੱਛਦੇ ਆਪਾਂ। ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਕਈ ਚੀਜ਼ਾਂ ਕਈਆਂ ਦੇ ਇਲਾਜ ਹੁੰਦੇ ਵੀ ਆ, ਕਈਆਂ ਦੇ ਨਹੀਂ ਵੀ। ਗੁਰਦੀਪ ਕੌਰ ਜੀ। ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜੇ ਭਾਈ ਸਾਹਿਬ ਕਹਿੰਦੇ ਟੱਟੀਆਂ ਹੀ ਰੁਕਦੀਆਂ। ਹਾਂਜੀ, ਅਸੀਂ ਕਰਨੇ ਇੱਕ ਤਾਂ ਖਿਚੜੀ ਰਾਤੀ ਬਣਾ ਕੇ ਨਾ ਸਵੇਰੇ ਹਿੰਗ ਪਾ ਕੇ ਤੇ ਉਹ ਖਾਣ ਦਹੀਂ ਦੇ ਵਿੱਚ। ਦਹੀਂ ਤੇ ਖਿਚੜੀ ਦੇਂਗੇ, ਬ੍ਰੇਕਫਾਸਟ ਉਹਦਾ ਹੀ ਕਰ ਲੈਣ। ਇੱਕ ਉਹ ਨਾ ਸੁੰਡ ਤੇ ਹਿੰਗ ਤੇ ਜੀਰਾ ਭੁੰਨ ਕੇ ਪਾ ਕੇ ਨਾ ਪੀਸ ਕੇ, ਅੱਧਾ ਚਮਚ ਕਾਲਾ ਲੂਣ, ਜੀਰਾ ਭੁੰਨ ਕੇ ਪਾਉਣਾ, ਸੁੰਡ ਤੇ ਹਿੰਗ ਤੇ ਕਾਲਾ ਲੂਣ ਤੇ ਜੀਰਾ ਭੁੰਨ ਕੇ ਪੀਸ ਲਓ ਤੇ ਅੱਧਾ ਪੌਣਾ ਚਮਚਾ ਸਵੇਰੇ ਲੈਣ, ਪੌਣਾ ਕੇ ਸ਼ਾਮ ਲੈਣ ਗੁਣਗੁਣੇ ਪਾਣੀ ਨਾਲ। ਤੇ 2-3 ਦਿਨ ਲੈਂਦੇ ਰਹਿਣ ਤੇ ਬਸ ਫਿਰ ਕੋਈ ਠੀਕ ਹੋ ਜਾਣਗੇ। ਇੱਕ ਇਹ ਹੈਗਾ ਵੀ ਜਿਹੜਾ ਰੋਟੀ 2-3 ਦਿਨ ਘੱਟ ਕਰਨ। ਤੇ ਜਿਹੜਾ ਆਹ ਦਵਾਈ ਮੈਂ ਹੁਣ ਦੱਸੀ ਹੈ ਨਾ, ਹਿੰਗ ਤੇ ਆਪਣੀ ਸੁੰਡ ਤੇ ਜੀਰਾ ਭੁੰਨ ਕੇ ਤੇ ਕਾਲਾ ਲੂਣ, ਇਹਦੇ ਨਾਲ ਤਾਂ ਰਾਈਟ ਵੇ ਆਰਾਮ ਆ ਜਾਏਗਾ। ਬਾਕੀ ਦਹੀਂ ਦੇ ਵਿੱਚ ਨਾ ਹਿੰਗ ਪਾ ਕੇ ਜ਼ਰੂਰ ਖਾਣ ਚਾਹੁੰਦੇ, ਖਿਚੜੀ ਬਣਾ ਕੇ ਉਹਦੇ ਨਾਲ। ਇੱਕ ਜੇ ਉਹਨਾਂ ਨੂੰ ਜੇ ਬਾਰ-ਬਾਰ ਜਾਣਾ ਹੈ ਨਾ, ਬਾਰ-ਬਾਰ ਜਾਣ ਵਾਲਾ, ਤਾਂ ਆਹ ਇਲਾਜ ਜਿਹੜਾ ਮੈਂ ਦੱਸਿਆ, ਸੁੰਡ ਹਿੰਗ ਜੀਰਾ ਭੁੰਨ ਕੇ ਤੇ ਕਾਲਾ ਨਮਕ, ਹੁਣੇ ਵੀ ਅੱਜ ਵੀ ਹੁਣੇ ਸ਼ੁਰੂ ਕਰ ਲੈਣਾ। ਸਵੇਰ ਤੱਕ ਇਹਨਾਂ ਨੂੰ ਬਹੁਤ ਫਰਕ ਪੈ ਜਾਏਗਾ। ਇੱਕ ਖਿਚੜੀ ਜਿਹੜੀ ਉਹ ਬਣਾ ਕੇ ਤੇ ਉਹ ਖਾਣ। ਕਿਡਨੀ ਵਾਲੇ ਤਾਂ ਬੇਟੇ ਆਹ ਹੀ ਕਰ ਲੈਣ, ਕਰਨ ਜੌਂ ਉਬਾਲ ਕੇ ਲੈਣ, ਜਿਨ੍ਹਾਂ ਦੀ ਡਾਇਰਸ ਚੱਲਦੀ, ਕੋਈ ਨਾਰਮਲ ਦਵਾਈ ਹੈ, ਡਾਇਰਸ ਦੇ ਨਾਲ ਦਾ ਕੋਈ ਨੁਕਸਾਨ ਨਹੀਂ। ਇੱਕ ਉਹ ਧਨੀਆ, ਹਰੀਆਂ ਤੇ ਛੱਲੀਆਂ, ਤਿੰਨਾਂ ਦੇ ਵਾਲ ਉਬਾਲ ਕੇ ਪੀਣ, ਇਹਦੇ ਨਾਲ ਬਹੁਤ ਫਰਕ ਪਿਆ, ਕਈਆਂ ਨੂੰ ਪਿਆ ਹੈ। ਜਿਹੜੇ ਉਹ ਕਹਿੰਦੇ ਨਾ ਨਕਸੀਰ ਆਉਂਦੀ, ਇੱਕ ਤਾਂ ਰਾਤ ਨੂੰ ਕਤੀਰਾ ਗੂੰਦ ਪੀ ਕੇ ਪਾਣੀ 'ਚ, ਸਵੇਰੇ ਸ਼ੱਕਰ ਪਾ ਕੇ ਤੇ ਕੱਚਾ ਦੁੱਧ ਪਾ ਕੇ ਠੰਡਾ ਫਰਿੱਜ ਦਾ ਉਹ ਖਾਣ। ਇੱਕ ਫਰਕੜੀ ਪਾਊਡਰ ਨਾਲ ਨਕਸ਼ਾ, ਜਿਵੇਂ ਆਪਣਾ ਸਵਾਦ ਨਹੀਂ ਲੈਂਦੇ ਨੱਕ ਸੁੰਘਣ ਤੋਂ ਪਾਸੇ, ਉਹ ਰਾਈਟ ਵੀ ਆਰਾਮ ਆ ਜਾਏਗਾ। ਸਰੋਂ ਤੇਲ ਦੀਆਂ ਬੂੰਦਾਂ ਪਾ ਲੈਣ, ਨਿੰਬੂ ਦੀਆਂ ਪਾ ਲੈਣ। ਜਿਹੜੇ ਭਾਈ ਸਾਹਿਬ ਕਹਿੰਦੇ ਨੇ, ਪਿਛਲੀ ਵਾਰੀ ਵੀ ਇਹਨਾਂ ਨੂੰ ਮੈਂ ਆਖਿਆ ਸੀ, ਭਾਈ ਸਾਹਿਬ ਤੁਹਾਡੇ ਵਡੇਰੀ ਉਮਰ ਦਾ ਬਲੈਡਰ ਕਮਜ਼ੋਰ ਹੋ ਜਾਂਦਾ ਹੈ, ਪਿਸ਼ਾਬ ਤਾਂ ਜਿਹੜਾ ਅੰਦਰ ਕੰਟਰੋਲ ਨਹੀਂ ਕਰਦਾ। ਇਹ ਬਿਮਾਰੀਆਂ ਸਾਡੇ ਕਈਆਂ ਘਰਾਂ 'ਚ ਹੋ ਚੁੱਕੀਆਂ ਨੇ। ਹੁਣ ਪਿਸ਼ਾਬ ਛੋਲੇ ਭੁੱਜੇ ਹੋਏ ਕਾਲੇ ਤੇਲ ਤੇ ਗੁੜ ਕੁੱਟ ਕੇ ਖਾ ਲੈਣ। ਮੋਟੀ ਇਲਾਚੀ ਦਾ ਪਾਊਡਰ ਅੱਧਾ ਕੁ ਚਮਚਾ ਦੁੱਧ ਨਾਲ ਲੈ ਕੇ ਵੇਖ ਲੈਣ। ਫਿਰ ਆਪਣਾ ਜਿਹੜਾ ਅਸਲੀ ਇਲਾਜ, ਮੈਂ ਕੋਈ ਇੰਡੀਆ ਜਾਵੇ ਨਾ ਮੇਰੇ ਕੋਲ ਲਿਖਾ ਲੈਣ। ਉਹ ਤਾਂ ਜਿਹਨੂੰ ਵੀ ਮੈਂ ਦੱਸਿਆ ਉਹਦਾ ਬਲੈਡਰ ਸੁੰਗੜ ਗਿਆ, ਠੀਕ ਹੋ ਗਿਆ ਤੇ ਪਿਸ਼ਾਬ ਦਾ ਕੰਟਰੋਲ ਹੋ ਗਿਆ। ਤੇ ਉਹ ਬਾਅਦ 'ਚ ਲਿਖਾ ਦਿਆਂਗੀ। ਪਰ ਮੈਂ ਇਹ ਕਹਿੰਦੀ ਪਈਆਂ, ਜਿਹੜੇ ਕਹਿੰਦੇ ਅੱਖਾਂ ਕੇ ਕੁਛ ਆਉਂਦਾ, ਜਦੋਂ ਅੱਖਾਂ ਕੇ ਕੁਛ ਆਏਗਾ ਨਾ, ਤੁਹਾਡਾ ਸਿਰ ਕਮਜ਼ੋਰ ਹੋਏਗਾ ਤਾਂ ਅੱਖਾਂ ਦੀ ਕਮਜ਼ੋਰੀ ਤੋਂ ਅੱਗੇ ਆਉਂਦਾ, ਹੋਰ ਬਿਮਾਰੀ ਕੋਈ ਨਹੀਂ ਹੁੰਦੀ। ਇਹ ਪੱਕਾ ਮੈਨੂੰ ਪਤਾ। ਜਦੋਂ ਸਿਰ ਕਮਜ਼ੋਰ ਹੈ, ਅੱਖਾਂ ਕਮਜ਼ੋਰ ਹੋਣਗੀਆਂ ਤੇ ਫਿਰ ਕਾਲੀਆਂ ਕਾਲੀਆਂ ਜਿਹੀਆਂ ਅੱਗੋਂ ਨਿਸ਼ਾਨ ਜਿਹੇ ਆਉਂਦੇ ਨੇ, ਵੇਖੀ ਦਾ ਪਤਾ ਨਹੀਂ ਕੋਈ ਉੱਡਦਾ ਫਿਰਦਾ ਹੁੰਦਾ। ਇਹ ਹਿਸਾਬ ਮੈਂ ਵੇਖਿਆ ਤੇ ਅਸੀਂ ਕੀਤਾ ਵੀ ਇਲਾਜ। ਜਿਹੜੇ ਕਹਿੰਦੇ ਨੇ ਸਰੀਰ ਸੁੰਨ ਹੋ ਜਾਂਦਾ, ਕੁਛ ਨਾ ਕਰਨ, ਗਾਜਰ ਤੇ ਲਸਣ ਪਾ ਕੇ ਥੋੜਾ ਖੀਰ ਖਾਣ ਤੇ ਫਰਕੜੀ ਪੰਜੀਰੀ ਖਾਣ ਤੋਂ ਨਾ ਸਰੀਰ ਜਿਹੜਾ ਹੁਣੇ ਹੀ ਰੁਕ ਜਾਵੇਗਾ ਉਹਨਾਂ ਦਾ ਨਾ। ਤੇ ਇੱਕ ਪਿਛਲੀ ਵਾਰੀ ਉਹਨਾਂ ਕਿਹਾ ਸੀ ਗਲੇ ਦੀ ਕੈਂਸਰ ਹੈ, ਅੱਜ ਤੇ ਨਾ ਗਿਲਟੀ ਦੱਸੀ ਨਾ, ਉਹਨਾਂ ਗਲੇ ਦੀ ਕੈਂਸਰ ਦੱਸੀ ਸੀ ਜੀ। ਉਹ ਕਿਸੇ ਨੇ, ਮੈਂ ਸੁਣਦੀ ਪਈ ਸਾਂ, ਕਿਸੇ ਨੇ ਕਿਹਾ ਸੀ ਅੱਧਾ ਚਮਚਾ ਮਿੱਠਾ ਸੋਡਾ, ਅੱਧਾ ਚਮਚਾ ਨਹੀਂ ਦੇਣਾ, ਸਿਰਫ ਛੋਟੀਆਂ 2 ਚੁਟਕੀਆਂ ਅੱਧੇ ਗਲਾਸ ਕੋਸੇ ਪਾਣੀ 'ਚ ਦੇਣੀਆਂ ਨੇ। ਤੇ ਜਿਹੜੇ ਬਲੱਡ ਕੈਂਸਰ ਵਾਲੇ ਉਹਨਾਂ ਨੂੰ ਤਾਂ ਮਿੱਠਾ ਬਿਲਕੁਲ ਬੰਦ ਕਰ ਦੇ ਤੇ ਇਹਨਾਂ ਨੂੰ ਬਹੁਤ ਘੱਟ ਦੇਣ। ਜਿਹੜੇ ਇੱਕ ਬਲੱਡ ਕੈਂਸਰ ਵਾਲੇ ਕਹਿੰਦੇ ਇੱਕ ਅੰਬਰਵੇਲ ਹੁੰਦੀ ਸੀ ਪੀਲੀ ਦਰਖਤਾਂ ਚੜੀ, ਉਹਦਾ ਜੂਸ ਜਿਹੜਾ ਨੇ ਇੱਕ ਕੈਨ ਹੈ ਬਲੱਡ ਕੈਂਸਰ ਵਾਲੇ ਨੂੰ। ਮਿੱਠਾ ਸੋਡਾ ਵੀ, ਤੇ ਕੱਚੇ ਮਸ਼ਰੂਮ। ਤੇ ਜਿਹੜੇ ਆਪਣੇ ਆਮ ਕੈਂਸਰ ਜਿਹੜੀ ਇਹਨੂੰ ਤੇ ਇੱਕ ਚੁਟਕੀ ਮਿੱਠਾ ਸੋਡਾ, 2 ਚੁਟਕੀਆਂ ਹੀ ਪਾਉਣਾ, ਅੱਧਾ ਚਮਚਾ ਨੇ ਕਦੀ ਵੀ ਨਹੀਂ ਦੇਣਾ ਭਾਵੇਂ ਕੋਈ ਕੈਂਸਰ।
ਜਦੋਂ ਉਹਨਾਂ ਦੇ ਅੰਦਰ ਐਪਰੀਕੋਟ ਦੇ ਬੀਜ ਚਲੇ ਜਾਣਗੇ ਨਾ, ਕੈਂਸਰ ਉੱਥੇ ਹੀ ਰੁਕ ਜਾਏਗੀ। ਐਸੇ ਬੀਜ ਜਾਂਦੇ ਜਾਣਗੇ। ਕੌੜੇ ਬਦਾਮ ਦੀਆਂ ਗਿਰੀਆਂ 8 ਰੋਜ਼ ਜਿੱਤ ਕੇ ਖਾਣ, ਤੇ ਐਪਰੀਕੋਟ ਤੇ ਨਿੰਬੂ ਦੇ ਛਿੱਲੜ ਦੀ ਚਟਣੀ ਕੁੱਟੋ। 2 ਗਲਾਸ ਗਾਜਰ ਦਾ ਜੂਸ ਰੋਜ਼ ਕੱਢੋ, ਉਹਦੇ ਘੋਲ ਕੇ ਪੀਓ, ਅਗਲੇ ਦਿਨ ਫਿਰ ਕੱਢੋ। ਇਹ 3-4 ਨੁਸਖਿਆਂ ਨਾਲ ਹੀ ਸਾਡੀ ਕੁੜੀ ਨੂੰ ਬੜੀ ਕੈਂਸਰ ਚੱਲ ਗਈ ਸੀ 2 ਨੰਬਰ ਤੇ ਬਿਲਕੁਲ ਉਹ ਠੀਕ ਹੋ ਗਈ। ਇਹ 3-4 ਨੁਸਖੇ ਹੀ ਉਹਨੇ ਵਰਤੇ ਨੇ। ਵੀਟ ਗਰਾਸ ਉਹਨੇ ਇੰਨਾ ਪੀਤਾ ਘਰੇ, ਕਣਕ ਬੀਜ ਕੇ ਇੰਡੀਆ, ਤੇ ਵੀਟ ਗਰਾਸ ਤੇ ਐਪਰੀਕੋਟ ਦੇ ਬੀਜ ਤੇ ਕੌੜੇ ਬਦਾਮ ਦੀਆਂ ਗਿਰੀਆਂ ਤੇ ਨਿੰਬੂ ਪੀਲੇ ਦੇ ਛਿੱਲੜ ਦੀ ਚਟਣੀ ਜਾਂ ਗਾਜਰ ਦੇ ਘੋਲ ਕੇ ਰੋਜ਼ ਦੀ ਰੋਜ਼, ਤੇ 2 ਚੁਟਕੀਆਂ ਸੋਡਾ ਦਿੱਤਾ। ਉਹਦੇ ਨਾਲ ਜਿਹੜਾ ਬਲੱਡ ਹੈ ਨਾ ਉਹ ਸਾਫ਼ ਹੁੰਦਾ ਰਹਿੰਦਾ। ਇੱਕ ਜਿਨ੍ਹਾਂ ਦੀ ਗਲੇ 'ਚ ਕੈਂਸਰ ਹੈ ਨਾ, ਉਹ ਇਹ ਚੀਜ਼ਾਂ ਲੈ ਕੇ ਪਿੱਤ ਪਾਪੜਾ ਚਮਚਾ ਸਵੇਰੇ ਜ਼ਰੂਰ ਲੈਣ। ਜਿਨ੍ਹਾਂ ਦੀ ਗਲੇ 'ਚ ਕੈਂਸਰ, ਜਿਹੜੇ ਗਿਲਟੀ ਦੱਸ ਗਏ ਨੇ, ਇਹ ਵੀ ਲੈ ਲੈਣ ਕਰਨ, ਬਹੁਤ ਚੰਗਾ। ਇੱਕ ਤਾਂ ਮੈਂ ਦੱਸਾਂਗੀ ਦਮੇ ਵਾਲੇ ਜਿਹੜੇ ਨਾ, ਇੱਕ ਤਾਂ ਜਦੋਂ ਉਹਨਾਂ ਨੂੰ ਸਾਹ ਚੜ੍ਹਦਾ ਹੈ ਨਾ, ਜ਼ਿਆਦਾ ਔਖੇ ਹੁੰਦੇ ਨੇ, ਬਸ ਸੁਹਾਗਾ ਹੀ ਖਿਲ ਕਰਕੇ ਨਾ 2 ਚੁਟਕੀਆਂ ਸ਼ਹਿਦ ਨਾਲ ਚੱਟ ਲੈਣ ਕਰਨ। ਇੱਕ ਜਿਹੜਾ ਦਮਾ ਹੈ ਨਾ, ਸਕੰਕੈਲ ਲੱਭ ਲਓ। ਇੱਥੇ ਬੜਾ ਕਿਸੇ ਨੂੰ ਲੱਭ ਗਿਆ ਸੀ, ਉਹਨੂੰ ਇੰਨਾ ਸੀ, ਬਹੁਤ ਦਾਖਲ ਹਸਪਤਾਲ ਰੋਜ਼। ਤੇ ਵੇਖ ਲਓ ਸਕੰਕੈਲ ਅੱਧਾ ਚਮਚਾ ਉਹਨੇ 3 ਦਿਨ ਸਵੇਰੇ ਲਿਆ 7 ਵਜੇ, ਰੋਜ਼ ਸਵੇਰੇ 7 ਵਜੇ 3 ਵਜੇ, ਬਿਲਕੁਲ ਅੰਦਰੋਂ ਗੰਦੀ ਉਹ ਨਿਕਲ ਕੇ ਤੇ ਬਾਹਰ ਜੰਗਲ ਪਾਸੇ ਚਲਾ ਗਿਆ। ਤੇ ਉਹਦੀ ਛਾਤੀ ਸਾਫ਼ ਹੋ ਗਈ। ਤੇ ਉਹ ਆਂਦਾ ਮੈਨੂੰ ਕੁਛ ਹੈ ਹੀ ਨਹੀਂ, ਮੇਰਾ ਫੇਸ ਹੀ ਬਦਲ ਗਿਆ ਤੇ ਬਲੱਡ ਵੀ ਨਵਾਂ ਬਣ ਗਿਆ। ਇੰਨੀ ਗੰਦੀ ਬਿਮਾਰੀ ਬਹੁਤ। ਇੱਕ ਤਾਂ ਸੁੰਡ ਤੇ ਮਗਾ ਮਨੱਕੇ ਕੁੱਟ ਕੇ ਨਾ ਇਹ ਵੀ ਲੈਣ, ਸ਼ਹਿਦ ਵੀ ਨਾਲ ਲਾ ਸਕਦੇ ਹੋ, ਥੋੜਾ ਜਿਹਾ ਅੰਦਰ ਥੋੜੀ ਗਰਮੈਸ਼ ਜੀ ਹੋ ਜਾਏਗੀ। ਇੱਕ ਮਿੱਠੀਆਂ ਸੁਰੰਜਾਂ ਤੇ ਕਾਲੀ ਮਿਰਚ ਕੁੱਟ ਕੇ ਨਾ ਉਹ ਵੀ ਸ਼ਹਿਦ ਨਾਲ ਖਾ ਸਕਦੇ ਨੇ। ਇਹਨਾਂ ਇੱਕ ਜੇ ਸਾਹ ਬਹੁਤਾ ਰੁਕਦਾ ਹੈ ਨਾ, ਫਿਰ ਤਾਂ ਹਲਦੀ ਸੁੰਡ ਕਾਲੀ ਮਿਰਚ ਸ਼ਹਿਦ ਨਾਲ ਚੱਟਣ 2 ਚੁਟਕੀਆਂ, ਇਹਨਾਂ ਨਾਲ ਹੀ ਬੜਾ ਆਰਾਮ ਆ ਜਾਏਗਾ ਉਹਨਾਂ ਨੂੰ। ਕੋ ਥੋੜਾ ਬਹੁਤਾ ਕਰਨ ਨਾ, ਜਿਹੜੇ ਆਪਣੇ ਕੈਂਸਰ ਗਲੇ ਵਾਲੇ ਨਾ, ਉਹ ਪਿੱਤ ਪਾਪੜਾ ਚਰੇਤਾ ਦੀਨ ਤੇ ਪਨੀਰ ਡੋਡੀਆ ਜ਼ਰੂਰ ਲੈਣ, ਭਾਵੇਂ ਕੁਛ ਵੀ ਹੋ ਜਾਏ। ਇੱਕ ਜਿਹਨਾਂ ਨੇ ਕਿਹਾ ਸੀ ਨਾ ਦਰਦਾਂ ਬੜੀਆਂ ਹੁੰਦੀਆਂ ਨੇ, ਸਰੀਰ ਵਿੱਚ ਆਰਾਮ ਨਹੀਂ ਆਉਂਦਾ, ਹੁਣ ਵੀ ਅੱਜ ਵੀ ਕੋਈ ਕਹਿ ਗਿਆ। ਇੱਕ ਟੱਬ ਦੀ ਮੋਰੀ ਬੰਦ ਕਰ ਲਓ, ਨਹਾਉਣ ਵਾਲੇ ਟੱਬ ਬਾਥਰੂਮ ਦੀ, ਉਹਦੇ ਗਰਮ ਪਾਣੀ ਛੱਡ ਲਓ ਜਿੰਨਾ ਤੁਹਾਡੇ ਸਰੀਰ ਨੂੰ ਗਰਮ ਲੱਗੇ, ਗਰਮੈਸ਼ ਜੀ ਚੜੇ। ਉਹਦੇ 'ਚ ਨਾ 300 ਗ੍ਰਾਮ ਤੇਲ ਪਾ ਦਿਓ, ਤੇਲ ਸਰੋਂ ਦਾ 300 ਗ੍ਰਾਮ ਤੋਂ ਉੱਤੇ ਹੀ ਭਾਵੇਂ ਲੂਣ ਪਾ ਲਓ। ਡੱਬੇ ਨਾਲ ਪਾਣੀ ਨੂੰ ਘੋਲ ਕੇ ਵਿੱਚ ਵੜ ਜਾਓ, ਪੈ ਜਾਓ, ਬਹਿ ਜਾਓ। ਜੇ ਤੁਹਾਡੇ ਮੋਢੇ ਨਹੀਂ ਡੁੱਬਦੇ, ਤੁਸੀਂ ਡੱਬਿਆਂ ਨਾਲ ਮੋਢਿਆਂ ਤੇ ਪਾ ਸਕਦੇ ਜੇ। ਤੁਸੀਂ 5 ਦਿਨ ਐਵੇਂ ਕਰਕੇ ਵੇਖ ਲਓ, ਸਰੀਰ ਦੇ ਵਿੱਚ ਕਦੀ ਵੀ ਪੀੜਾ ਨਹੀਂ ਰਹਿਣੀਆਂ, ਭਾਵੇਂ ਕੋਈ ਮਸਲ ਨੇ, ਭਾਵੇਂ ਜੋੜ ਨੇ, ਭਾਵੇਂ ਕੁਛ ਨੇ। 3 ਦਿਨਾਂ 'ਚ ਇੱਕ ਲੇਡੀ ਨੂੰ ਆਰਾਮ ਆ ਗਿਆ। 3 ਦਿਨ ਮੈਂ ਕਿਹਾ 5-7 ਦਿਨ ਕਰਦੀ ਰਹੋ ਐਵੇਂ। ਗਰਮ ਪਾਣੀ ਤੇਲ ਪਾ ਕੇ ਲੂਣ ਪਾ ਕੇ ਵਿੱਚ ਜਿਵੇਂ ਨਹਾਈ ਦੇ ਮੈਂ ਬਹਿ ਜਾਣਾ। ਥੋੜਾ ਜਿਹਾ ਲੰਮੇ ਹੋ ਜਾਣ ਤਾਂ ਮੋਢੇ ਵੀ ਡੁੱਬ ਜਾਣਗੇ। ਟੱਪ ਦਾ ਚੰਗੀ ਤਰ੍ਹਾਂ ਟੱਪ ਭਰ ਲੈਣ। 1 ਚਮਚਾ ਖਸਖਸ, 1 ਚਮਚਾ ਘਿਓ, ਉਹਨੂੰ ਫਰਾਈ ਨਾਲ ਕਰ ਲੈਣ। ਇਸੇ ਦੇ ਨਾਲ ਹੀ ਨੁਕਸਾ ਹੈ, ਉਹਨੂੰ ਫਰਾਈ ਕਰ ਲਓ। ਜਿਹੜੇ ਵੇਖੋਗੇ ਨਾ ਉਹ ਥੋੜੀ ਜਿਹੀ ਹਰੀ ਲੱਗ ਪਏਗੀ। ਹੁਣ ਜਦੋਂ ਖਸਖਾਸ ਨੂੰ ਆਪਾਂ ਘਿਓ 'ਚ ਭੁੰਨਾਂਗੇ, ਜਿਹੜੇ ਵੇਖੋ ਥੋੜੀ ਜਿਹੀ ਹਰੀ ਹੋਣ ਲੱਗੀ ਨਾ, ਜਿੰਨਾ ਦੁੱਧ ਪੀਣਾ ਗਲਾਸ ਕੱਪ ਉਹਦੇ 'ਚ ਪਲਟ ਦਿਓ। ਉਹਨੂੰ 3 ਉਬਾਲੇ ਦੇ ਕੇ ਥੱਲੇ ਲਾ ਕੇ ਤੇ ਤੁਸੀਂ ਉਹਨੂੰ ਆਪਣਾ ਗਰਮ ਪੀ ਕੇ ਤੇ ਰਾਤ ਨੂੰ ਪੀਣਾ ਹੈ। ਰਾਤ ਨੂੰ ਹੀ ਟੱਬ 'ਚ ਬਹਿਣਾ ਤੇ ਰਾਤ ਨੂੰ ਪੀਣਾ ਹੈ। 5-7 ਦਿਨਾਂ 'ਚ ਹੀ ਉਹ ਕਹਿਣਗੇ ਸਾਨੂੰ ਤਾਂ ਬਿਲਕੁਲ ਸਾਡਾ ਆਰਾਮ ਹੀ ਆ ਗਿਆ ਹੈ ਨਾ। ਇੱਕ ਉਹਨਾਂ ਨੇ ਕਿਹਾ ਸੀ ਨਾ ਉਹ ਦਿਨ ਸ਼ਲਗਮ ਵਾਲੀ ਜਿਹੜੀ ਸ਼ਲਗਮ ਵਾਲਾ ਨੁਕਸਾ ਹੈ ਨਾ, ਮੈਂ ਅੱਜ ਪੂਰਾ ਤੁਹਾਨੂੰ ਦੱਸ ਦਿੰਦੀ ਹਾਂ। ਉਹ ਕਹਿੰਦੇ ਸ਼ਲਗਮ 2 ਛਿੱਲ ਲਓ, ਉਹਨਾਂ ਨੂੰ ਬਰੀਕ ਕੱਟ ਲਓ, 2 ਗਲਾਸ ਪਾਣੀ 'ਚ ਉਬਲਣਾ ਰੱਖ ਦਿਓ। ਜਦੋਂ ਉਬਾਲਾ ਆਵੇ ਅੱਧੀ ਅੱਗ ਰੱਖੋ, ਹੌਲੀ ਨਹੀਂ ਉਬਲੇਗਾ, ਗਲ ਜਾਣਗੇ, ਮਿੱਧ ਜਾਣਗੇ ਵਿੱਚ। ਫਿਰ ਉਹਨਾਂ ਨੂੰ ਮਿੱਧ ਕੇ ਥੋੜਾ ਪਾਣੀ ਕੱਪੜੇ ਨਾਲ ਪੁਣ ਕੇ ਉਹਦੇ 1 ਚਮਚਾ ਸ਼ਹਿਦ 1 ਚਮਚਾ ਘਿਓ ਪਾ ਕੇ ਪੀਓ। ਤੁਹਾਡੀ ਸੁੱਕੀ ਖੰਘ ਵੀ ਹਟ ਜਾਏਗੀ, ਤੁਹਾਡੀ ਰੇਸ਼ੇ ਵਾਲੀ ਵੀ ਹਟ ਜਾਏਗੀ ਜਿਹੜੀ ਤੁਹਾਨੂੰ ਇੰਨੀ ਆਉਂਦੀ ਪਈ ਹੈ। ਕੋਈ ਮੈਂ ਤਾਂ ਇਹੋ ਨੁਕਸੇ 2-4 ਵਰਤ ਲਏ ਨਹੀਂ ਤੇ ਫਿਰ ਬਿਲਕੁਲ ਹੀ ਆਰਾਮ ਆ ਜਾਂਦਾ। ਤੇ ਇੱਕ ਉਹਨਾਂ ਨੇ ਕਿਹਾ ਸੀ ਨਾ, ਜਦੋਂ ਵੀ ਤੁਹਾਡੀ ਅੱਡੀ ਦੁਖਦੀ ਹੈ ਨਾ, ਤੁਹਾਡੇ ਗਿੱਟੇ ਤੁਹਾਡਾ ਪੈਰ ਦੁਖਦਾ ਹੈ, ਇੱਕ ਤਾਂ ਚੌਲਾਂ ਦੀ ਟਕੋਰ ਕਰੋ, ਚੌਲ ਹੀ ਜੁਰਾਬ ਪਾ ਕੇ ਪੈਰ ਪਾ ਲਓ, ਨੰਗੇ ਪੈਰੀ ਟੁਰੋ, ਤੁਹਾਨੂੰ 1 ਦਿਨ 'ਚ ਹੀ ਆਰਾਮ ਆ ਜਾਏਗਾ। ਸੌਖਾ ਜਿਹਾ ਇਲਾਜ ਹੈ। ਮੈਂ ਤਾਂ ਪਤਾ ਨਹੀਂ ਕਿੰਨੀ ਵਾਰੀ ਦੱਸ ਜਾਂਦੀ ਹਾਂ ਹੈ। ਲੱਤਾਂ ਦੀਆਂ ਪਿੰਨੀਆਂ ਉਹ ਤੁਸੀਂ ਪਿੰਨੀਆਂ ਨੇ ਇੱਕ ਤੇਲ ਸਾੜ ਕੇ ਜਵੈਣ ਤੇ ਮੋਟੀ ਇਲਾਚੀ ਇੰਨਾ ਕੀ ਪਾ ਕੇ ਮਾਲਚ ਕਰੋ ਤੇ 5 ਮਿਰਚਾਂ ਕਾਲੀਆਂ ਨਿੰਬੂ ਵਾਲੀਆਂ ਰੋਜ਼ ਖਾਓ ਤੇ ਲੱਤਾਂ ਨੂੰ ਉਸੇ ਵੇਲੇ ਆਰਾਮ ਆ ਜਾਏਗਾ। ਇੱਕ ਮੈਂ ਤੁਹਾਨੂੰ ਦੱਸਣ ਲੱਗੀ, ਜਿਹੜਾ ਉਹਨੇ ਕਿਹਾ ਸੀ ਨਾ ਸੀਜ਼ਰ ਹੈ, ਕਿਤੋਂ ਨਾ ਕਿਤੋਂ ਸਕੰਕੈਲ ਲੱਭ ਲੈਣ, ਕਈਆਂ ਨੂੰ ਮਿਲ ਗਿਆ। ਤੇ ਸਕੰਕੈਲ ਜਿਹੜੇ ਪੀਣਗੇ ਨਾ, ਆਪਣਾ ਸਕੰਕੈਲ ਤਾਂ ਹੈਗਾ ਦਮੇ ਵਾਸਤੇ। ਤੇ ਜਿਹੜਾ ਮਰੂਏ ਦਾ ਬੂਟਾ ਹੈ ਉਹਨੂੰ ਪੰਜਾਬੀ 'ਚ ਮਰੂਆ ਕਹਿੰਦੇ ਨੇ। ਇੱਕ ਮੁਸ਼ਕ ਬਿਬਰੀ ਹੁੰਦੀ ਹੈ, ਉਹਦੇ ਵੀ ਮਰੂਏ ਵਰਗੇ ਪੱਤੇ ਹੁੰਦੇ ਨੇ, ਉੱਤੇ ਜਾਮਣੀ ਜੀਆਂ ਉਹਨੂੰ ਗੰਡੋਲੀਆਂ ਜੀਆਂ ਲੱਗ ਜਾਂਦੀਆਂ ਨੇ, ਉਹ ਨਹੀਂ ਹੁੰਦਾ ਮਰੂਏ ਦਾ ਬੂਟਾ। ਤੇ ਜੇ ਸੀਜ਼ਰ ਹੈ ਤਾਂ ਇਹਨੂੰ ਤੁਸੀਂ ਸੀਜ਼ਰ ਵਾਲਿਆਂ ਤਾਂ ਬਸ ਉਹ ਹੀ ਜਿਹੜਾ ਮਰੂਏ ਦੇ ਬੂਟੇ ਦੇ ਨੱਕ 'ਚ ਪਾਓ ਪੱਤਿਆਂ ਦਾ ਜੂਸ, ਮੁੜ ਕੇ ਨਹੀਂ ਹੁੰਦਾ। ਸਾਡੇ ਤੇ ਕੁੜੀ ਉੱਥੇ ਬੜੀ ਜਵਾਨ ਸੀ, ਬਚ ਗਈ, ਰੋਜ਼ ਡਿੱਗ ਪੈਂਦੀ ਸੀ। ਜੇ ਹੁਣ ਇੱਥੇ ਹੈਗਾ ਤਾਂ ਅੰਗੂਰ ਦਾ ਰਸ ਪੀਆ ਕਰੋ,
ਫਿਰ ਬਰਮੀ ਦੇ ਪਾਊਡਰ ਵਿੱਚ ਨਾ ਥੋੜਾ ਜਿਹਾ ਨਾ ਬਰਮੀ ਦਾ ਪਾਊਡਰ ਤੇ ਪੇਠੇ ਦੀ ਜੂਸ ਦੇ ਵਿੱਚ ਘੋਲ ਕੇ ਪੀਵੋ, ਜੂਸ ਬਰਮੀ ਦਾ। ਸ਼ਹਿਦ ਜੇ ਨਹੀਂ ਮਿਲਦਾ ਪੇਠਾ ਤੇ ਸ਼ਹਿਦ ਘੋਲ ਕੇ ਪੀ ਸਕਦੇ ਨੇ, ਮੇਰਾ ਪੱਕਾ ਨੁਸਖਾ ਹੈ। ਇਹ ਅਸ਼ਵਗੰਧਾ ਜਿਹੜਾ ਹੈ ਨਾ ਉਹ ਵੀ ਖਾ ਸਕਦੇ ਸੀਜ਼ਰ ਵਾਸਤੇ, ਅੱਧਾ ਚਮਚਾ ਪਾਣੀ ਨਾਲ ਖਾਓ। ਅਸ਼ਵਗੰਧਾ ਦੇ ਬੀਜ ਕੁੱਟ ਕੇ ਤੁਸੀਂ ਪਾਣੀ ਗਰਮ ਨਾਲ ਖਾ ਸਕਦੇ ਜੇ। ਰੀਠੇ ਦੇ ਛਿੱਲੜ ਜਿਹੜੇ ਨੇ ਉਹਦਾ ਧੂੰਆਂ ਲਵੋ, ਜਿਨ੍ਹਾਂ ਨੂੰ ਮਿਰਗੀ ਦਾ ਨੱਕ ਜਾਏਗਾ ਨਾ ਕੋਈ ਤਾਂ ਕੀੜਾ ਮਰੇਗਾ ਹੀ ਨਾ। ਮਲੱਠੀ ਦਾ ਪਾਊਡਰ ਜਿਹੜਾ ਹੈ ਨਾ ਉਹਨੂੰ ਪੇਠੇ ਦੇ ਜੂਸ ਵਿੱਚ ਘੋਲ ਕੇ ਪੀ ਸਕਦੇ ਤੁਸੀਂ, ਹੈ ਨਾ। ਜੇ ਕਿਤੇ ਉਹ ਗਾਂਜੇ ਦਾ ਤੇਲ ਮਿਲ ਜਾਏ ਨਾ ਥੋੜਾ ਜਿਹਾ, ਉਹ ਵੀ ਆਪਾਂ 5-4 ਬੂੰਦਾਂ ਲੈ ਸਕਦੇ ਉਹਦੇ ਨਾਲ ਹੀ। ਜਿਹੜਾ ਨਹੀਂ ਤਾਂ ਨਿਆਜ਼ ਬੋਝ ਦੇ ਪੱਤੇ ਤੇ ਉਹਦੇ ਘਰ ਲੱਗੇ ਹੋਏ ਨੇ, ਉੱਥੋਂ ਲੈ ਲਓ, ਤੁਹਾਨੂੰ ਆਰਾਮ ਆ ਜਾਏਗਾ। ਤੇ ਦੰਦ ਵਾਲੇ ਨਾ ਅੱਜ ਲਿਖ ਲਓ, ਮੈਂ ਲਾਸਟ ਨੁਸਖਾ ਹੈ ਮੇਰਾ ਚਿੱਟਾ। ਜਦੋਂ ਤੁਹਾਡੀ ਮੂੰਹ ਪੀੜ ਹੁੰਦੀ ਨਾ, ਦਰਦ ਹੁੰਦੀ ਹੈ, ਪਹਿਲਾਂ ਤੁਸੀਂ ਗਰਮ ਪਾਣੀ ਦੀ ਫਰਕੜੀ ਪਾਊਡਰ ਦੀਆਂ ਚੂੜੀਆਂ ਕਰੋ, ਫਰਕੜੀ ਵਾਵਾ ਪਾ ਕੇ। ਜਿਹੜੇ 3-4 ਮਿੰਟਾਂ ਬਾਅਦ 5-4 ਚੂੜੀਆਂ ਕਰ ਲਈਆਂ ਨੇ, ਫਿਰ ਤੁਸੀਂ ਪਿਆਜ਼ ਕੱਟ ਕੇ ਉਹਨੂੰ ਧੋਣਾ ਨਹੀਂ, ਜਿਵੇਂ ਰੋਟੀ ਖਾਈ ਦੀ ਚਿੱਠੀ ਚੱਲੋ, ਪਾਣੀ ਸਿੰਕ ਜਦੋਂ ਬਾਹਰ ਕੱਢੀ ਚੱਲੋ। ਤੁਹਾਨੂੰ 20 ਮਿੰਟਾਂ ਵਿੱਚ ਹੀ ਤੁਹਾਨੂੰ ਪਤਾ ਲੱਗੇਗਾ ਸਾਡੀ ਦਰਦ ਪੀੜ ਜਿਹੜਾ ਨਾ ਹਟ ਰਿਹਾ ਹੈ। ਉਸ ਤੋਂ ਪਿੱਛੇ ਜਦੋਂ 15 ਮਿੰਟ ਗੁਜ਼ਰ ਜਾਣ, ਫਿਰ ਹਲਦੀ, ਸ਼ਹਿਦ, ਲਸਣ ਤੇ ਅਦਰਕ ਚਮਚਾ ਦਾ ਰਸ ਘੋਲ ਕੇ ਉੱਤੇ ਬੁੜੇ ਨਾਲ ਲਾ ਲਓ, ਭਾਵੇਂ ਤੀਲੇ ਨਾਲ ਹੀ, ਜਿਹੜਾ ਆਪਣਾ ਕੰਨਾਂ 'ਚ ਮਾਰਨ ਵਾਲਾ। ਇੱਕ ਦਿਨ 'ਚ ਤੁਹਾਨੂੰ ਆਰਾਮ ਆ ਜਾਏਗਾ, ਪਰ ਲਾਉਂਦੇ ਰਿਹਾ ਕਰੋ, ਮੁੜ ਕੇ ਦੰਦ ਪੀੜ ਨਹੀਂ ਹੋਣਗੇ। ਇੱਕ ਤੁਸੀਂ ਕਲੌਂਜੀ ਦੇ ਤੇਲ 'ਚ ਨਾ ਲੌਂਗ ਪੀਸ ਕੇ ਮਸੂੜਾ ਵੀ ਠੀਕ ਹੋ ਜਾਂਦਾ, ਦੰਦਾਂ ਦੀ ਪੀੜ ਜਿਹੜੀ ਨਾ ਉਹ ਵੀ ਠੀਕ ਹੋ ਜਾਂਦੀ। ਅਸੀਂ ਤਾਂ ਕਈ ਨੁਸਖੇ ਵਰਤ ਲੈਂਦੇ ਹਾਂ, ਦੰਦਾਂ ਪਰ ਕੋਣ ਹੀ ਜਾਂਦੇ ਸੀ। ਤੇ ਕੇਲੇ ਦੇ ਪੱਤੇ ਸਾੜ ਕੇ ਨਾ ਤੇ ਮਿੱਠਾ ਸੋਡਾ ਪਾ ਕੇ ਤੁਸੀਂ ਉਹ ਵੀ ਜਿੱਥੇ ਦਰਦ ਨੇ ਉਸ ਦੰਦ ਨਾਲ ਮਲੋ, ਤੇ ਵਿੱਚ ਖੋੜ ਖਾੜ ਹੈਗੀ ਤਾਂ ਪਾਓ, ਤੇ ਉਹਦੇ ਨਾਲ ਤਾਂ ਬਹੁਤ ਛੇਤੀ ਆਰਾਮ ਹੁੰਦਾ। ਇਹ ਕੇਲੇ ਦੇ ਪੱਤੇ ਸਾੜ ਕੇ ਨਾ ਸਰੋਂ ਦੇ ਤੇਲ 'ਚ ਪਾ ਕੇ ਨਾ ਤੁਸੀਂ ਉਹ ਵੀ ਪਾਓਗੇ ਤਾਂ ਆਰਾਮ ਆ ਜਾਏਗਾ। ਤੇ ਬੇਟੇ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਜੀ, ਬਹੁਤ ਧੰਨਵਾਦ ਆ ਬਰਕਤਦੀਪ ਕੌਰ ਜੀ, ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਅਮਰਜੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਧੰਨਵਾਦ। ਮੈਂ ਕਰ ਨਹੀਂ ਸਕਦੀ ਤੇ ਮੇਰੇ 2-3 ਕੁਐਸਚਨ ਹੈ। ਹਾਂਜੀ। ਇੱਕ ਤਾਂ ਮੇਰਾ ਸਿਰ ਚੱਕਰ ਆ ਕੇ ਡਿੱਗ ਪਈ ਸਾਂ, ਕੰਧ ਨਾਲ ਵੱਜਾ ਤੇ ਉਦੋਂ ਰੋਗੜਾ ਪੈ ਗਿਆ ਸੀ, ਪਰ ਮੁਲਿਆ ਠੀਕ ਹੋ ਗਿਆ। ਹੁਣ ਕੀੜੀਆਂ ਜਿਹੀਆਂ ਚੱਲਦੀਆਂ ਨੇ ਖੱਬੇ ਪਾਸੇ। ਠੀਕ ਆ। ਤੇ ਉਹ ਕਿਹਨੂੰ ਪਤਾ ਹੋਵੇ ਤਾਂ ਜ਼ਰੂਰ। ਕਾਲੀਆਂ ਮਿਰਚਾਂ ਜਿਹੜੀਆਂ ਨਿੰਬੂ 'ਚ ਭਿਓ ਕੇ ਖਾਈਦੀਆਂ ਨੇ, ਉਹਦਾ ਜਿਹੜਾ ਪਾਣੀ ਹੁੰਦਾ ਉਹ ਕੀ ਤੋਲ ਦੇਈਦਾ ਜਾਂ ਪੀਣਾ ਪੈਂਦਾ? ਵਿੱਚੇ ਸੁੱਕ ਜਾਂਦਾ ਵੈਸੇ ਪਾਣੀ ਤੇ। ਅੱਛਾ। ਹਾਂਜੀ ਹਾਂਜੀ। ਦੂਜਾ ਮੇਰੇ ਹੱਥ ਪੈਰ ਬਹੁਤ ਹਿਲਦੇ ਆ, ਗੋਡੇ ਵੀ ਹਿਲਦੇ ਆ। ਮੇਰੀ ਉਮਰ 80-85-86 ਸਾਲ ਹੈ। ਠੀਕ ਹੈ ਜੀ। ਇਹ ਅੱਖਾਂ ਦੀ ਨਸ ਜਿਹੜੀ ਬਹੁਤ ਵੀਕ ਹੋ ਰਹੀ ਹੈ, ਉਹਦਾ ਕੋਈ ਇਲਾਜ ਦੱਸੋ ਜੀ, ਕਿਸੇ ਨੂੰ ਪਤਾ ਹੋਵੇਗਾ? ਠੀਕ ਹੈ ਜੀ, ਠੀਕ ਹੈ। ਸੁਣਦੇ ਰਹੋ ਅਮਰਜੀਤ ਜੀ, ਇਸੇ ਤਰ੍ਹਾਂ ਜੁੜੇ ਰਹਿਣਾ। ਭਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ 2 ਕੁਐਸਚਨ ਆ। ਇੱਕ ਤਾਂ ਮੇਰੇ ਬੁੱਲ ਦੇ ਉੱਤੇ ਨਾ ਬੜੀ ਜਲਦੀ, ਜਿੱਦਾਂ ਮਹੀਨੇ ਕੁ ਮਗਰੋਂ ਹੀ ਕਾਰਨਰ ਜਿਹਾ ਤੇ ਪਤਾ ਨਹੀਂ ਲੂਤ ਉਹਨੂੰ ਕੀ ਕਹਿੰਦੇ, ਉਹ ਜਲਦਾ, ਇਹਦਾ ਬਹੁਤ ਸਾੜਾ ਜਿਹਾ ਪੈਂਦਾ। ਹਾਂਜੀ। ਤੇ ਡਾਕਟਰ ਨੂੰ ਪੁੱਛਿਆ ਸੀ ਤੇ ਉਹ ਕਹਿੰਦਾ ਕਈਆਂ ਦੇ ਅੰਦਰ ਕੋਈ ਤਾਂ ਹੁੰਦਾ ਆ ਚੀਜ਼, ਉਹ ਕਈਆਂ ਦਾ ਬਾਹਰ ਆਉਂਦਾ, ਕਈਆਂ ਦਾ ਨਹੀਂ ਆਉਂਦਾ। ਤੇ ਜੇ ਇਹਦਾ ਕੋਈ ਇਲਾਜ ਹੋਵੇ। ਦੂਸਰਾ, ਮੈਨੂੰ ਐਂਜ਼ਾਈਟੀ ਆ ਬਹੁਤ, ਜਦੋਂ ਛੇਤੀ ਮੈਂ ਘਬਰਾ ਜਾਂਦੀ ਹਾਂ। ਉਦਾਂ ਨਹੀਂ ਕੋਈ ਏਦਾਂ ਪ੍ਰੋਬਲਮ ਨਹੀਂ ਹੈਗੀ, ਘਰ 'ਚ ਕੋਈ ਪ੍ਰੋਬਲਮ ਨਾ ਮੈਨੂੰ ਫਿਕਰ ਰਹੀ ਆ। ਤੇ ਨੀਂਦ ਵੀ ਥੋੜਾ ਜਿੱਦਣ ਏਦਾਂ ਹੋ ਜਾਵੇ ਉਦੋਂ ਨੀਂਦ ਵੀ ਘੱਟ ਆਉਂਦੀ ਆ, ਏਦਾਂ ਆ। ਤੇ ਇਹ ਡਾਕਟਰ ਨੇ ਕਿਹਾ ਵੀ ਤੈਨੂੰ ਏਦਾਂ ਆ, ਪਰ ਮੈਨੂੰ ਨਹੀਂ ਪਤਾ ਹੈਗਾ। ਹਾਂ, ਸ਼ੇਰ ਬਣਨਾ ਤੁਸੀਂ ਹੁਣ, ਸ਼ੇਰ। ਠੀਕ ਹੈ। ਤੇ ਇੱਕ ਦਿਨ ਮੈਨੂੰ ਏਦਾਂ ਥੋੜਾ ਜਿਹਾ ਪੈਰ ਜਿਹਾ ਚੱਕ ਹੋਣ ਲੱਗ ਪਿਆ, ਤਾਂ ਮੈਂ ਆਪਣੇ ਡਾਕਟਰ ਦੇ ਕਾਲ ਕੀਤੀ। ਡਾਕਟਰ ਨੇ ਮੈਨੂੰ ਵੀਡੀਓ ਕਾਲ ਕਰਕੇ ਤਾਂ ਪੁੱਛਿਆ, ਏਦਾਂ ਕਰ ਮੂੰਹ ਨੂੰ, ਏਦਾਂ ਕਰਕੇ ਤੇ ਮੁੜ ਕੇ ਫਿਰ ਮੈਨੂੰ ਉਹਨੇ ਕਿਹਾ ਵੀ ਤੈਨੂੰ ਐਂਜ਼ਾਈਟੀ ਆ। ਤੇ ਪਰ ਮੇਰੀ ਸਿਸਟਰ ਇਨ ਲਾ ਕਹਿੰਦੇ ਆ ਵੀ ਇਹ ਜਿਹੜੇ ਕੰਨ ਦੇ ਕੁਛ ਡਰਮ ਕਿਹਾ, ਕਹਿੰਦੇ ਮੇਰੇ ਏਦਾਂ ਹੋ ਗਿਆ ਸੀ, ਤਾਂ ਉਹ ਹੁੰਦੇ ਆ ਏਦਾਂ। ਚਲੋ ਪੁੱਛ ਲੈਂਦੇ ਆਪਾਂ, ਪੁੱਛ ਲੈਂਦੇ ਹਾਂ। ਹਾਂਜੀ ਹਾਂਜੀ, ਪਲੀਜ਼। ਥੈਂਕ ਯੂ ਜੀ। ਰਾਜ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਅੱਖਾਂ ਦਾ ਹੀ ਆ ਮੇਰਾ ਦੋਨੋਂ। ਇੱਕ ਤਾਂ ਕੈਟਰੈਕਟ ਹੈਗੀ ਆ, ਤਾਂ ਇੱਕ ਅੰਗਰੇਜ਼ੀ 'ਚ ਉਹਨੂੰ ਕਹਿੰਦੇ ਫਲੋਟਰਸ, ਆਪਾਂ ਪੰਜਾਬੀ ਕਹਿੰਦੇ ਕੀੜੇ ਮਕੌੜੇ ਜਾਂ ਇਹ 2 ਚੀਜ਼ਾਂ ਦਾ ਜੇ ਕੁਛ ਇਲਾਜ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਸ਼ੇਅਰ ਕਰਨ। ਜ਼ਰੂਰ ਪੁੱਛ ਲੈਂਦੇ ਜੀ। ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ। ਸਖਤੇਜ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ।
ਭੈਣ ਜੀ ਭਾਜੀ ਜਗਵੀਰ ਨੇ ਨਾ ਪਿਛਲੇ ਵੀਕ ਆਈ ਥਿੰਕ ਜਾਂ ਪਿਛਲੇ ਵੀਕ ਨਾ ਇੱਕ ਦੰਦਾਂ ਲਈ ਨੁਕਸਾ ਦੱਸਿਆ ਸੀਗਾ। ਵੈਸੇ ਤਾਂ ਭੈਣ ਜੀ ਦੱਸ ਗਏ ਹੁਣ, ਪਰ ਉਹਨਾਂ ਨੇ 4 ਚੀਜ਼ਾਂ ਦੱਸਿਆ ਸੀ। ਉਹ ਕਹਿੰਦੇ ਸੀ ਕਿ ਮੈਂ ਕਦੀ ਡੈਂਟਿਸਟ ਕੋਲ ਨਹੀਂ ਗਿਆ, ਉਹ ਮੇਰੇ ਕੋਲ ਨਾ ਮਿਸ ਹੋ ਗਿਆ ਆ, ਅੱਧਾ ਕੁ ਜਿਹਦਾ ਲਿਖਿਆ ਆ। ਤੇ ਜੇ ਕਿਤੇ ਭਾਜੀ ਰੇਡੀਓ ਸੁਣਦੇ ਹੋਣ ਤੇ ਵੀਰਾਂ ਨੂੰ ਦੱਸ ਦੇਣ, ਜਾਂ ਕਿਤੇ ਤੁਹਾਨੂੰ ਯਾਦ ਹੋਵੇ 2-3 ਵੀਕਾਂ ਪਹਿਲਾਂ ਦੱਸਿਆ ਸੀ, ਮੈਂ ਟਰਾਈ ਕੀਤਾ ਰੇਡੀਓ 'ਚ ਵੀ ਸੁਣਨ ਦੀ, ਉਹ ਆਉਂਦਾ ਨਹੀਂ ਹੈਗਾ ਦੁਬਾਰਾ ਹੁਣ। ਤੇ ਜੇ ਉਹ ਸੁਣਦੇ ਹੋਣ ਤੇ ਵੀਰਵਾਰ ਨੂੰ ਦੁਬਾਰਾ ਰਿਪੀਟ ਕਰ ਦੇਣਗੇ। ਸਖਤੇਜ ਜੀ ਤੁਸੀਂ ਰਿਪੀਟ ਕਰਨ ਦੀ ਲੋੜ ਨਹੀਂ, ਪ੍ਰੋਗਰਾਮ ਨੂੰ ਦੁਬਾਰਾ ਸੁਣ ਲਓ ਉਸਨੂੰ ਫੋਨ ਤੇ। ਮੈਂ ਸੁਣਿਆ ਸੀ ਭੈਣ ਜੀ। ਹਾਂਜੀ ਉਹ ਮੈਂ ਜਿੱਦਾਂ ਮਤਲਬ ਮੇਰੇ ਤੋਂ ਮਿਸ ਹੋ ਜਾਂਦਾ ਪਾਰਟ ਉਹ। ਅੱਛਾ ਤੁਹਾਨੂੰ ਆਪਣੀ ਕੋਈ ਪ੍ਰੋਬਲਮ ਹੈ ਇਹਦੇ ਵਿੱਚ? ਠੀਕ ਹੈ। ਹਾਂਜੀ ਮੇਰੇ ਗੱਲੋਂ ਕੋਈ ਪ੍ਰੋਬਲਮ ਉਹਦੇ ਸੁਣਨ ਵਿੱਚ ਹੁੰਦੀ ਆ, ਉੱਥੋਂ ਉਹ ਕਿੱਦਾਂ ਹੋ ਜਾਂਦੀ ਆ। ਠੀਕ ਹੈ। ਹਾਂਜੀ ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਦਲਜੀਤ ਕੌਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਉਹ ਦੰਦਾਂ ਦੇ ਡਾਕਟਰ ਆ ਜਾਓ। ਹਾਂਜੀ ਮੈਂ ਤਾਂ ਹੀ ਆ ਸੁਣ ਕੇ ਆਈ ਆ ਵੀ ਚਲੋ ਮੈਂ ਵੀ ਕੁਛ ਆਪਣੇ ਵੱਲੋਂ ਸਲਾਹ ਦੇ ਦਿਆਂ ਸਰੋਤਿਆਂ ਨੂੰ। ਹਾਂਜੀ ਸਾਡੀ ਕਮਿਊਨਿਟੀ ਦੀ ਇਹ ਪ੍ਰੋਬਲਮ ਹੈ ਕਿ ਅਸੀਂ ਦੰਦਾਂ ਦੇ ਡਾਕਟਰ ਕੋਲ ਜਾਣ ਤੋਂ ਪਤਾ ਨਹੀਂ ਕਿਉਂ ਡਰਦੇ ਆ। ਟੀਕਾ ਲਾਉਂਦੇ ਮੂੰਹ 'ਚ? ਟੀਕਾ ਮੂੰਹ 'ਚ ਜ਼ਰੂਰ ਲੱਗਦਾ ਹੈ, ਉਹ ਵੀ ਜੇ ਕੋਈ ਪ੍ਰੋਬਲਮ ਹੋਵੇ। ਠੀਕ ਹੈ ਭੈਣ ਜੀ ਦੱਸ ਕੇ ਬੜੀਆਂ ਹੀ ਨੁਕਸੇ ਦੱਸੇ ਨੇ ਉਹਨਾਂ ਨੇ, ਪਰ ਜੋ ਮੇਰਾ ਹੁਣ ਤੱਕ ਦਾ ਆਪਣੇ ਡਾਕਟਰੀ ਦਾ ਐਕਸਪੀਰੀਅੰਸ ਹੈ, ਇਹਨਾਂ ਸਾਰੇ ਨੁਕਸਿਆਂ ਨਾਲ ਕੋਈ ਵੀ ਫਰਕ ਨਹੀਂ ਪੈਂਦਾ। ਠੀਕ ਆ। ਤੇ ਫਰਕ ਇਸੇ ਨਾਲ ਪੈਣਾ ਹੈ ਕਿ ਜੇ ਤੁਹਾਨੂੰ ਕੋਈ ਦੰਦਾਂ ਦੀ ਤਕਲੀਫ ਆ, ਜੇ ਨਹੀਂ ਵੀ ਹੈਗੀ, ਅਸੀਂ ਤਾਂ ਰਿਕਮੈਂਡ ਕਰਦੇ ਹਾਂ ਕਿ ਹਰ 6 ਮਹੀਨੇ ਬਾਅਦ ਤੁਸੀਂ ਆਪਣੇ ਦੰਦ ਜ਼ਰੂਰ ਸਾਫ਼ ਕਰਾਓ ਤੇ ਦਿਖਾਓ ਜੇ ਕੋਈ ਪ੍ਰੋਬਲਮ ਹੈਗੀ ਆ, ਤੇ ਉਦੋਂ ਹੀ ਉਹਨੂੰ ਠੀਕ ਕੀਤਾ ਜਾ ਸਕੇ ਤਾਂ ਕਿ ਉਹ ਵੱਧ ਨਾ ਜਾਵੇ। ਜਿਹੜੇ ਦੰਦ 'ਚ ਆਪਾਂ ਕਹਿ ਦਿੰਦੇ ਕੀੜਾ ਲੱਗਿਆ, ਕੈਵਿਟੀ ਆ, ਉਹ ਆਪਣੇ ਆਪ ਨਹੀਂ ਠੀਕ ਹੁੰਦੀ ਜੀ, ਉਹ ਸਗੋਂ ਵਧੀ ਜਾਂਦੀ ਆ। ਤੇ ਉਹਦੇ ਨਾਲ ਫਿਰ ਅਖੀਰ ਤੇ ਕੀ ਹੁੰਦਾ, ਜਿਹੜਾ ਦੰਦ ਭਰ ਕੇ ਠੀਕ ਹੋ ਜਾਣਾ ਸੀਗਾ ਉਹਦੇ 'ਚ ਮੁੜ ਕੇ ਰੂਟ ਕਨਾਲ ਕਰਨੀ ਪੈਂਦੀ, ਕਰਾਊਨ ਲਾਉਣਾ ਪੈਂਦਾ ਜਾਂ ਫਿਰ ਕਢਾਉਣਾ ਪੈਂਦਾ। ਠੀਕ ਹੈ। ਤੇ ਸਾਡੇ ਲੋਕਾਂ ਨੂੰ ਜ਼ਿਆਦਾ ਜਿਹੜੀ ਹੈਗੀ ਆ ਦੰਦਾਂ ਦੀ ਬਿਮਾਰੀ, ਉਹ ਮਸੂੜਿਆਂ ਦੀ ਆ, ਕਿਉਂਕਿ ਅਸੀਂ ਦੰਦ ਸਾਫ਼ ਨਹੀਂ ਕਰਵਾਉਂਦੇ। ਠੀਕ ਹੈ, ਪੇਸ਼ੈਂਟ ਆਉਂਦੇ ਨੇ, ਉਹਨਾਂ ਨੂੰ ਪੁੱਛੀਦਾ ਵੀ ਬ੍ਰਸ਼ ਕਰਦੇ ਹੋ? ਹਾਂਜੀ 2 ਵਾਰੀ ਕਰੀਦਾ ਜੀ, ਅਸੀਂ ਤਾਂ 3 ਵਾਰੀ ਕਰੀਦਾ, ਅਸੀਂ ਤਾਂ ਕਰੀਦਾ ਉਹ ਕਰੀਦਾ। ਪਰ ਅਸੀਂ ਜਦੋਂ ਉਹਨਾਂ ਦੇ ਦੰਦਾਂ ਨੂੰ ਦੇਖਦੇ ਆ, ਐਕਸਰੇ ਦੇਖਦੇ ਆ, ਉਹ ਸਾਰਾ ਕੁਝ ਹੀ ਗਲਤ ਹੁੰਦਾ ਹੈ। ਤੇ ਇਸ ਕਰਕੇ ਮੈਂ ਤਾਂ ਇਹੋ ਹੀ ਸੁਜੈਸਟ ਕਰੂੰਗੀ, ਕਿਉਂਕਿ ਜਿਹੜੇ ਦੰਦ ਨੇ ਉਹਨਾਂ ਦੇ ਥਰੂ ਬਿਮਾਰੀਆਂ ਬਾਕੀ ਵੀ ਲੱਗਦੀਆਂ ਨੇ। ਡਾਇਬੀਟੀਜ਼ ਹੁੰਦੀ ਆ, ਜਿਹੜੇ ਦੰਦ ਦੇ ਵਿੱਚ ਸਾਡੇ ਜਿਹੜੇ ਪਏ ਹੈਗੇ ਨੇ ਬੈਕਟੀਰੀਆ, ਉਹ ਡਾਇਬੀਟੀਜ਼ ਵੀ ਕਰਦੇ ਨੇ, ਉਹ ਹਾਰਟ ਦੀ ਪ੍ਰੋਬਲਮ ਵੀ ਕਰਦੇ ਨੇ। ਸੋ ਦੰਦਾਂ ਦਾ ਸਾਫ਼ ਹੋਣਾ ਤੇ ਦੰਦਾਂ ਦੀ ਸਿਹਤ ਹੈ ਜਿਹੜੀ, ਇਹ ਬਹੁਤ ਜ਼ਿਆਦਾ ਸਾਡੀ ਬਾਕੀ ਸਾਰੀ ਬਾਡੀ ਦੀ ਸਿਹਤ ਵਾਸਤੇ ਬੜੀ ਜ਼ਰੂਰੀ ਹੈ। ਜੇ ਸਾਡੇ ਕੋਲ ਕਾਰ ਹੈ ਤੇ ਅਸੀਂ ਉਹਨੂੰ ਹਰ 6 ਮਹੀਨੇ ਬਾਅਦ ਜਾਂ ਸਾਲ ਬਾਅਦ ਉਹਦੀ ਚੈੱਕਅਪ ਕਰਵਾਉਂਦੇ ਆ ਨਾ, ਤੇ ਜੇ ਕੋਈ ਨੁਕਸ ਨਿਕਲਦਾ ਅਸੀਂ ਉਹ ਠੀਕ ਵੀ ਕਰਵਾਉਂਦੇ ਆ। ਫਿਰ ਅਸੀਂ ਆਪਣੀ ਸਿਹਤ ਵੱਲ ਧਿਆਨ ਕਿਉਂ ਨਹੀਂ ਦਿੰਦੇ? ਤੇ ਬਾਕੀ ਇੱਕ ਭੈਣ ਜੀ ਪੁੱਛ ਰਹੇ ਸੀਗੇ ਵੀ ਉਹਨਾਂ ਨੂੰ ਚੱਕਰ ਜਿਹਾ ਆਉਂਦਾ। ਚੱਕਰ ਨੇ ਜਿਹੜੇ ਉਹ ਕੰਨਾਂ ਦੇ ਵਿੱਚ, ਉਹਨੂੰ ਵਰਟਿਗੋ ਕਹਿੰਦੇ ਨੇ, ਕੰਨਾਂ ਦੇ ਵਿੱਚ ਇੱਕ ਕ੍ਰਿਸਟਲ ਜਿਹੇ ਹੁੰਦੇ ਨੇ ਜਿਹੜੇ ਸਾਡੀ ਬਾਡੀ ਨੂੰ ਵੀ ਬੈਲੈਂਸ 'ਚ ਰੱਖਦੇ ਨੇ। ਕਈ ਵਾਰੀ ਉਹ ਕ੍ਰਿਸਟਲ ਇੰਬੈਲੈਂਸ ਹੋ ਜਾਂਦੇ ਨੇ, ਇੱਧਰ ਉੱਧਰ ਹੋ ਜਾਂਦੇ ਨੇ, ਤੇ ਉਹਦੇ ਨਾਲ ਫਿਰ ਸਾਨੂੰ ਚੱਕਰ ਆਉਂਦੇ ਨੇ ਤੇ ਲੱਗਦਾ ਜਿਵੇਂ ਸਿਰ ਘੁੰਮਦਾ। ਤੇ ਉਹ ਜਿਹੜੀ ਚੀਜ਼ ਹੈ, ਉਹ ਜਾਂ ਦੇ ਡਾਕਟਰ ਨੂੰ ਕਾਲ ਕਰੋ, ਤੁਹਾਨੂੰ ਉਹ ਕਈ ਐਕਸਰਸਾਈਜ਼ਸ ਦੱਸ ਦਿੰਦੇ ਨੇ, ਆਪਣੇ ਸਿਰ ਨੂੰ ਇੱਧਰ ਕਰੋ, ਜਾਂ ਫਿਰ ਆਪਣੇ ਆਪ ਹੀ 1-2 ਦਿਨ 'ਚ ਉਹ ਠੀਕ ਹੋ ਜਾਂਦਾ ਜੀ। ਤੇ ਬਾਕੀ ਇੱਕ ਗੱਲ ਹੋਰ ਕਿ ਸੀਜ਼ਰਸ ਦੀ ਗੱਲ ਕੀਤੀ ਸੀ, ਸੀਜ਼ਰਸ ਹੁੰਦੇ ਨੇ ਕਿਸੇ ਨੂੰ, ਬੜੇ ਨੁਕਸੇ ਭੈਣ ਜੀ ਨੇ ਦੱਸੇ ਨੇ, ਚਲੋ ਉਹ ਵੀ ਕਰਕੇ ਦੇਖ ਲਓ। ਪਰ ਜਿਹੜੇ ਸੀਜ਼ਰਸ ਨੇ, ਇਹਦਾ ਜਿਹੜਾ ਹੈਗਾ ਸਿੱਧਾ ਕਨੈਕਸ਼ਨ ਸਾਡੇ ਬ੍ਰੇਨ ਨਾਲ ਹੈ, ਸਾਡੇ ਦਿਮਾਗ ਨਾਲ ਹੈ, ਕਿਉਂਕਿ ਦਿਮਾਗ ਦੇ ਵਿੱਚ ਇੰਨੀਆਂ ਵਾਇਰਸ ਨੇ ਜਿਹੜੀਆਂ ਅਸੀਂ ਇਮੇਜਿਨ ਨਹੀਂ ਕਰ ਸਕਦੇ ਕਿ ਇੰਨੀ ਵਾਇਰਿੰਗ ਹੈ ਦਿਮਾਗ ਦੇ ਵਿੱਚ। ਜੇ ਉਹ ਵਾਇਰਿੰਗ, ਜਿਵੇਂ ਆਪਾਂ ਕਹਿ ਦਿੰਦੇ ਆ ਕਿ ਸ਼ਾਰਟ ਸਰਕਟ ਹੋ ਗਿਆ, ਤੇ ਜੇ ਉਹ ਵਾਇਰਿੰਗ ਦੀ ਕਿਤੇ ਸ਼ਾਰਟ ਸਰਕਟ ਇੱਧਰ ਉੱਧਰ ਹੋ ਜਾਵੇ, ਉਹਦੇ ਨਾਲ ਸੀਜ਼ਰਸ ਹੁੰਦੇ ਨੇ। ਤੇ ਉਹ ਚੈੱਕ ਜ਼ਰੂਰ ਕਰਾਉਣਾ ਚਾਹੀਦਾ। ਜੇ ਕਿਸੇ ਨੂੰ ਪ੍ਰੋਬਲਮ ਹੈਗੀ ਆ ਤੇ ਦਵਾਈ ਵੀ ਲੈਣੀ ਚਾਹੀਦੀ ਆ, ਤਾਂ ਕਿ ਜਿਹੜਾ ਬੰਦਾ ਜਿਹਨੂੰ ਇਹ ਪ੍ਰੋਬਲਮ ਹੈਗੀ ਆ, ਬੜੀ ਵੱਡੀ ਪ੍ਰੋਬਲਮ ਹੈ, ਛੋਟੀ ਨਹੀਂ ਹੈਗੀ, ਜਿਹੜਾ ਕੋਈ ਸਫਰ ਕਰਦਾ ਉਸੇ ਨੂੰ ਪਤਾ ਵੀ ਕਿੰਨੀ ਕੁ ਤਕਲੀਫ ਹੈ, ਤੇ ਡਾਕਟਰ ਨੂੰ ਦਿਖਾਉਣਾ ਜ਼ਰੂਰੀ ਆ ਤੇ ਦਵਾਈ ਲੈਣੀ ਜ਼ਰੂਰੀ ਆ। ਬਾਕੀ ਜਿਹੜੇ ਓੜ-ਪੋੜ ਭੈਣ ਜੀ ਨੇ ਦੱਸੇ ਨੇ ਉਹ ਵੀ ਕਰੀ ਚੱਲੋ, ਪਰ ਜਿਹੜਾ ਡਾਕਟਰੀ ਇਲਾਜ ਹੈ
ਉਹ ਵੀ ਜ਼ਰੂਰੀ ਆ ਜੀ ਜੀ। ਤੇ ਬਸ ਮੇਰਾ ਇੰਨਾ ਇਨਪੁਟ ਜੀ, ਤੇ ਜੇ ਕੁਝ ਮੈਂ ਗਲਤ ਬੋਲ ਗਈ ਹੋਵਾਂ ਤੇ ਸੌਰੀ ਆ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਥੈਂਕ ਯੂ ਸੋ ਮਚ। ਧੰਨਵਾਦ, ਧੰਨਵਾਦ ਜੀ। ਬਿਲਕੁਲ ਜੀ, ਓੜ ਪੋੜ ਵੀ ਜ਼ਰੂਰੀ ਆ, ਬੁੱਕ ਕਰਕੇ ਦੇਖ ਲਓ। ਕਿਸੇ ਨੂੰ ਮਾਂ ਬਾਦੀ ਤੇ ਕਿਸੇ ਨੂੰ ਸਵਾਦੀ, ਬਹੁਤਿਆਂ ਨੂੰ ਓੜ ਪੋੜ ਤੋਂ ਵੀ ਆਰਾਮ ਆ ਜਾਂਦਾ ਆ। ਤੇ ਅਸੀਂ ਸਦਾ ਕਹਿੰਦੇ ਹਾਂ ਕਿ ਡਾਕਟਰ ਦੀ ਸਲਾਹ ਲੈ ਲਓ ਤੇ ਓੜ ਪੋੜ ਕਰ ਲਿਓ ਕਿ ਕਿਤੇ ਬਹੁਤਾ ਸੀਰੀਅਸ ਤੇ ਨਹੀਂ। ਰੇਸ਼ਮ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪ੍ਰੋਗਰਾਮ ਤੁਹਾਡਾ ਸੁਣਦਾ, ਪ੍ਰੋਗਰਾਮ ਬਹੁਤ ਵਧੀਆ ਤੁਹਾਡਾ ਚੱਲਦਾ, ਬੜੀ ਨੌਲੇਜ ਤੁਸੀਂ ਦੇ ਰਹੇ ਆ। ਤੇ ਮੈਂ ਇੱਕ ਕੁਐਸਚਨ ਪੁੱਛਣਾ ਸੀਗਾ, ਜਿੱਦਾਂ ਮੇਰੀ ਵਾਈਫ ਦੇ ਹੱਥ ਸੌ ਜਾਂਦੇ ਆ, ਜੋ ਸਵੇਰ ਨੂੰ ਸੁੱਤੇ ਉੱਠਦੇ ਆ, ਉਂਗਲਾਂ ਉਹਨਾਂ ਦੀਆਂ ਸੌ ਜਾਂਦੀਆਂ, ਤੇ ਉਹਦੇ ਬਾਰੇ ਕੁਝ ਪੁੱਛਣਾ ਸੀਗਾ, ਜੇ ਕਿਤੇ ਹੋਵੇ ਤਾਂ ਪਤਾ। ਠੀਕ ਹੈ ਜੀ। ਉਮਰ ਉਹਨਾਂ ਦੀ ਤਕਰੀਬਨ 50 ਦੇ ਆਸ-ਪਾਸ ਆ, ਤੇ ਸਵੇਰ ਨੂੰ ਮਤਲਬ ਦੋਨਾਂ ਹੱਥਾਂ ਦੀਆਂ ਉਂਗਲਾਂ ਏਦਾਂ ਹੁੰਦੀਆਂ ਵੀ ਜਿੱਦਾਂ ਬਿਲਕੁਲ ਹੀ ਉਂਗਲਾਂ ਜਾਣ ਹੀ ਨਹੀਂ, ਸੁੱਤੀਆਂ ਹੁੰਦੀਆਂ। ਹਾਂਜੀ ਹਾਂਜੀ, ਨਹੀਂ ਇਹਦਾ ਇਲਾਜ ਦੱਸਿਆ ਗਿਆ, ਆਪਾਂ ਪੁੱਛਦੇ ਹਾਂ। ਜ਼ਰੂਰ। ਥੈਂਕ ਯੂ ਜੀ, ਥੈਂਕ ਯੂ। ਹੱਥ ਪੈਰ ਸੌਣੇ, ਮੈਨੂੰ ਲੱਗਦਾ ਲਾਸਟ ਵੀਕ ਵੀ ਇਹਦਾ ਇਲਾਜ ਤੇ ਦੱਸਿਆ ਗਿਆ, ਉਹਨਾਂ ਨੂੰ ਖੁਦ ਨੂੰ ਆਰਾਮ ਆਇਆ ਉਹਨਾਂ ਚੀਜ਼ਾਂ ਤੋਂ। ਰੈਡੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਪੁੱਛਣਾ ਸੀਗਾ ਮੇਰੇ ਹਰਨੀਆਂ ਆ, ਉਹਨਾਂ ਦਾ ਕੋਈ ਆਪਾਂ ਹੈ ਇਲਾਜ? ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਤਾਂ ਦੱਸਿਓ। ਜ਼ਰੂਰ ਜ਼ਰੂਰ, ਸੁਣਦੇ ਰਹੋ ਤੁਸੀਂ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਹਰਨੀਆਂ ਦੇ ਇਲਾਜ ਵੀ ਦੱਸੇ ਹੋਏ ਆ। ਅਤੇ ਜਿਹੜੇ ਪਲੀਜ਼ ਹੋਲਡ ਤੇ ਬਣੇ ਰਹੋ, 4082725200। ਆਪਾਂ ਆਉਣੇ ਇੱਕ ਬ੍ਰੇਕ ਲੈ ਕੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜਿਹੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸੇ ਸੰਭਾਲਿਆ ਅਖੀਰਲੇ ਪਾਰਟ ਦੇ ਵਿੱਚ ਪਹੁੰਚ ਚੁੱਕੇ ਹਾਂ, ਤਾਂ ਜਿਸ ਦੇ ਵਿੱਚ ਇਲਾਜ ਪੁੱਛੇ ਜਾਂਦੇ ਆ, ਤਾਂ ਤੁਸੀਂ ਉਹਨਾਂ ਇਲਾਜਾਂ ਦੇ ਜਵਾਬ ਦਿੰਦੇ ਹੋ, ਦੱਸਦੇ ਹੋ ਕਿ ਕੀ ਇਲਾਜ ਹੈਗਾ, ਅਤੇ ਨਾਲ ਦੇ ਨਾਲ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਨਾਲ ਦੀ ਨਾਲ ਇੱਕ ਸਵਾਲ ਸੀਗਾ ਜਿਹੜਾ ਆਫ ਏਰੀਆ ਆਇਆ ਸੀਗਾ ਕਿ ਜਿਹੜੇ ਲੋਕ ਕੌਲੀ 'ਤੇ ਬੈਠਦੇ ਆ ਅਤੇ ਉਹਨਾਂ ਨੂੰ ਆਰਾਮ ਆਇਆ ਸ਼ੂਗਰ ਤੋਂ, ਅਤੇ ਉਹ ਕਈਆਂ ਦਾ ਇਹ ਹੁੰਦਾ ਕਿ ਜਲਦੀ ਤੋਂ ਜਲਦੀ ਆਰਾਮ ਆ ਜਾ ਮੈਨੂੰ, ਅਤੇ ਮੈਂ ਜਲਦੀ ਤੋਂ ਜਲਦੀ ਉਹਦਾ ਲਾਹਾ ਲੈ ਲਾਂ, ਅਤੇ ਕਈਆਂ ਦੇ ਵਿੱਚ ਪੇਸ਼ੈਂਸ ਨਹੀਂ ਹੁੰਦੀ ਵੀ ਉਹ ਕਿੰਨੇ ਕੁ ਦਿਨਾਂ ਬਾਅਦ ਉਹਨਾਂ ਨੂੰ ਪਤਾ ਲੱਗੂਗਾ, ਤਾਂ ਕਿ ਉਹਨਾਂ ਨੇ ਉਹ ਚੈੱਕ ਕਰਨੀ ਹੈ, ਅਤੇ ਜਾਂ ਕਿਸੇ ਨੂੰ ਚੱਕਰ ਤਾਂ ਨਹੀਂ ਉਹਦੇ ਉਸ ਨਾਲ। ਅਤੇ ਪ੍ਰੋਗਰਾਮ ਇਸੇ ਤਰ੍ਹਾਂ ਚੱਲ ਰਿਹਾ, ਤੁਸੀਂ ਕਾਲ ਕਰ ਸਕਦੇ ਹਾਂ 4082725200। ਇਸ ਦੇ ਵਿੱਚ ਜਿਹੜੇ ਇਲਾਜ ਦੱਸੇ ਜਾਂਦੇ ਆ ਨਾ, ਉਹ ਦੇਸੀ ਨੁਸਖੇ ਹੁੰਦੇ ਆ ਜਿਹੜੇ ਸਾਡੇ ਬਜ਼ੁਰਗ ਵਰਤਦੇ ਸੀ। ਵੈਸੇ ਕੋਈ ਡਾਕਟਰ ਨਹੀਂ ਹੈਗਾ ਇੱਥੇ ਕਿ ਜਿਹੜਾ ਤੁਹਾਨੂੰ ਦਵਾਈ ਲਿਖ ਕੇ ਦੇ ਦੇਵੇ ਜਾਂ ਕੋਈ ਹੋਰ ਚੰਗੀ ਤਰ੍ਹਾਂ ਕੁਛ ਨਾ ਕੁਛ ਉਹ ਦੱਸਦਾ ਤੁਹਾਨੂੰ ਦਵਾਈ ਭੇਜ ਦੇਵੇ। ਸਿਰਫ ਅਤੇ ਸਿਰਫ ਇਹ ਜਿਹੜੇ ਦੇਸੀ ਚੀਜ਼ਾਂ ਉਹਨਾਂ ਨੂੰ ਆਪਣਾ ਸਰੀਰ ਦੇਖ ਕੇ ਖਾਣਾ। ਤੁਹਾਨੂੰ ਬਾਏ ਤਾਂ ਨਹੀਂ, ਗਰਮੀ ਤਾਂ ਨਹੀਂ, ਕੋਈ ਚੀਜ਼ ਨਹੀਂ ਪਚਦੀ ਤਾਂ ਉਸ ਨੂੰ ਤੁਸੀਂ ਨਹੀਂ ਖਾਣਾ, ਉਹ ਤੁਸੀਂ ਆਪ ਦੇਖਣਾ ਆ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਅਤੇ ਆਪਾਂ ਦੇ ਨਾਲ ਜੁੜੇ ਹੋਏ ਨੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਰੇਡੀਓ ਪੰਜਾਬੀ ਦੇ ਸੁਣਨ ਵਾਲੇ ਸਾਰੇ ਬੱਚਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਸਾਡਾ ਇੱਕ ਰਿਲੇਟਿਵ ਆ ਜੀ, ਤੇ ਉਮਰ ਤਾਂ ਉਹਦੀ ਸੂਤ ਹੀ ਆ 45 ਕੁ ਸਾਲ ਦੇ ਨੇੜੇ ਤੇੜਾ, ਤੇ ਉਹਦੇ ਗੋਡੇ ਨਾ ਦੁਖਦੇ ਤੇ ਗੋਡੇ ਦੁਖਦੇ, ਤੇ ਉਹ ਟੈਸਟ ਕਰਾਇਆ ਤੇ ਉਹਨਾਂ ਨੇ ਦੱਸਿਆ ਵੀ ਇੱਧਰ ਜੋੜਾਂ ਦੇ ਵਿੱਚ ਗਠੀਆ। ਠੀਕ ਹੈ ਜੀ। ਇਹਦਾ ਕੋਈ ਜੇ ਕੋਈ ਇਲਾਜ ਹੋਵੇ ਤਾਂ ਹਾਂਜੀ, ਕੋਈ ਇਲਾਜ ਹੋਵੇ ਭੈਣ ਭਰਾ, ਜੇ ਕੋਈ ਦੇਸੀ ਜਾਂ ਕੋਈ। ਠੀਕ ਹੈ ਜੀ, ਠੀਕ ਹੈ, ਠੀਕ ਹੈ, ਠੀਕ ਹੈ ਜੀ। ਅਗਲੇ ਸਾਡੇ ਕਾਲਰ ਨੇ ਜਸਵੰਤ ਕੌਰ। ਹੈਲੋ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਐਸਚਨ ਪਹਿਲਾਂ ਕਿਸੇ ਨੇ ਨਾ ਮਸੂੜਿਆਂ ਦਾ ਦੱਸਿਆ ਸੀ ਕਿ ਮਸੂੜੇ ਬਹੁਤ ਦੁਖਦੇ ਆ, ਉਹਦੇ ਬਾਰੇ ਕੋਈ ਇਲਾਜ, ਉਹਦੇ ਬਾਰੇ ਇਲਾਜ ਇਹਨੇ ਆਪਣੇ ਜਗਵੀਰ ਸਿੰਘ ਉਹਨਾਂ ਨੇ ਦੱਸਿਆ ਸੀਗਾ। ਲੌਂਗ ਤੇ ਕਾਲੀ ਮਿਰਚ ਬਰਾਬਰ ਬਰਾਬਰ ਲੈ ਕੇ ਨਾ ਉਹਨਾਂ ਨੂੰ ਪੀਸ ਕੇ ਤੇ ਉਹਨਾਂ ਨੂੰ ਮਿਕਸ ਕਰ ਲਓ, ਤੇ ਠੀਕਰੀ ਨਿਸ਼ਾਦਰ ਉਹਨੂੰ ਲੈ ਕੇ ਤੇ ਉਹਨੂੰ ਬਰੀਕ ਕਰਕੇ ਕੁੱਟ ਕੇ ਤੇ ਉਹ ਪਾ ਕੇ ਉਹ ਮੰਜਨ ਕਰਨ ਜੀ। ਉਹ ਮੈਨੂੰ ਤਾਂ ਕੁਛ ਦਿਨਾਂ 'ਚ ਹੀ ਆਰਾਮ ਆ ਗਿਆ ਸੀ, ਉਹਦੇ ਨਾਲ ਬਹੁਤ ਫਰਕ ਪੈਂਦਾ, ਤੇ ਉਹ ਇਹ ਕਰਕੇ ਦੇਖ ਲੈਣ, ਜੇ ਉਹਨਾਂ ਨੂੰ ਕੋਈ ਫਰਕ ਪੈ ਜਾਏ ਤਾਂ ਬਹੁਤ ਚੰਗੀ ਗੱਲ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰਜੀਤ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ, ਮੇਰੇ ਜਿਹੜੇ ਮੋਢੇ ਨੇ, ਮੋਢਿਆਂ ਤੋਂ ਹੇਠਾਂ ਥੋੜਾ ਜਿਹਾ ਉੱਥੇ, ਤੇ ਗੋਡਿਆਂ ਤੋਂ ਉੱਪਰ ਖਾਜ ਬਹੁਤ ਹੁੰਦੀ ਆ ਪਿੰਡੇ ਤੇ। ਠੀਕ ਹੈ। ਹਾਂਜੀ, ਮੇਰਾ ਲਿਖਿਆ ਵੀ ਹੋਇਆ ਸੀ, ਫੜਕੜੀ ਤੁਸੀਂ ਭਿਉਂ ਕੇ ਮਲਮਲ ਦੇ ਕੱਪੜੇ ਨਾਲ ਲਾਉਣੀ, ਉਹ ਨਹਾਉਣ ਤੋਂ ਪਹਿਲਾਂ ਲਾਉਣੀ ਆ ਜਾਂ ਬਾਅਦ ਚ ਲਾਉਣੀ ਆ, ਇਹ ਪੁੱਛਣਾ ਸੀ ਮੈਂ ਤੁਹਾਨੂੰ। ਠੀਕ ਹੈ, ਆਪਾਂ ਪੁੱਛਦੇ ਹਾਂ, ਜੇ ਕੋਈ ਦੱਸ ਦਿਓ। ਹਾਂਜੀ, ਇੱਕ ਮੇਰੇ ਹਸਬੈਂਡ ਦਾ ਨੱਕ ਬਹੁਤ ਪੱਕਦਾ, ਦੇਸੀ ਘਿਓ ਵੀ ਲਾਉਂਦੇ ਆ, ਥੋੜਾ ਜਿਹਾ ਠੀਕ ਰਹਿੰਦਾ, ਫੇਰ ਹੋ ਜਾਂਦਾ ਉਦਾਂ ਹੀ। ਠੀਕ ਹੈ ਜੀ, ਦੱਸਿਓ।
ਠੀਕ ਹੈ ਹਾਂਜੀ ਓਕੇ ਜੀ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਕਰਮਜੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਦੁਬਾਰਾ ਫੇਰ ਆਈ ਹਾਂ। ਹੁਣ ਮੇਰੀ ਸਿਸਟਰ ਦਾ ਫੋਨ ਆਇਆ ਸੀਗਾ ਤੇ ਉਹ ਕਹਿੰਦੀ ਮੇਰਾ ਦਿਲ ਬਹੁਤ ਘਬਰਾਉਂਦਾ, ਉਹਨੂੰ ਐਸਿਡ ਜੀ ਦੀ ਪ੍ਰੋਬਲਮ ਆ ਤੇ ਸਾਹ ਦੀ ਨਾਲੀ ਚ ਕਹਿੰਦੀ ਜਿੱਦਾਂ ਖਾਣ ਵਾਲੀ ਸੌਰੀ ਨਾਲੀ ਦੇ ਵਿੱਚ ਕਹਿੰਦੀ ਮੇਰੇ ਏਦਾਂ ਜਿਵੇਂ ਇੱਥੇ ਅੜਿਆ ਜਿਹਾ ਹੁੰਦਾ ਕੁਛ, ਫੇਰ ਕਹਿੰਦੀ ਦਿਲ ਘਬਰਾਉਣ ਲੱਗ ਜਾਂਦਾ। ਠੀਕ ਹੈ ਜੀ। ਜੇ ਕਿਸੇ ਨੂੰ ਪਤਾ ਹੋਵੇ, ਹੁਣੇ ਉਹਦਾ ਫੋਨ ਆਇਆ ਮੈਂ ਚੱਲ ਪੁੱਛਦੀ ਹਾਂ। ਜ਼ਰੂਰ। ਥੈਂਕ ਯੂ ਜੀ। ਥੈਂਕ ਯੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਕਿਰਨ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸੌਰੀ ਮੈਂ ਕਿੰਨੇ ਦਿਨਾਂ ਬਾਅਦ ਆਈ ਹਾਂ ਤੇ ਮੈਂ ਦੱਸਣਾ ਸੀ ਜਿਹੜੇ ਹੁਣ ਇਹ ਕਹਿੰਦੇ ਹਟੇ ਨਾ ਜਿਵੇਂ ਸਾਹ ਦੀ ਪ੍ਰੋਬਲਮ ਹੋਈ ਆ ਨਾ ਕਹਿੰਦੇ ਕੁਛ ਅੜਿਆ ਆ, ਇਹਨਾਂ ਨੂੰ ਜਦੋਂ ਆਪਣਾ 7 ਅਪ ਪੀ ਲੈਣਾ। ਠੀਕ ਆ। 7 ਅਪ ਦੇ ਨਾਲ ਕਾਫੀ ਫਰਕ ਪੈਂਦਾ ਆ। ਜੇ ਕੁਛ ਵੀ ਅੜਿਆ ਤੇ ਕੋਸ਼ਿਸ਼ ਕਰਨ ਤੇ ਉਸ ਤੋਂ ਬਾਅਦ ਜਿੱਦਾਂ ਉਲਟੀ ਕਰਨ ਦੀ ਤੇ ਜੋ ਕੁਛ ਵੀ ਅੜਿਆ ਉਹ ਬਾਹਰ ਨਿਕਲ ਜਾਂਦਾ। ਤੇ ਹੋਰ ਦੱਸਣ ਲੱਗੀ ਜਿਹਨਾਂ ਦੇ ਗੋਡੇ ਦਰਦ ਹੁੰਦੇ ਆ ਉਹ ਗਰਮ ਕਰਕੇ ਘਿਓ ਤੇ ਉਹਦੀ ਕੋਸੇ ਘਿਓ ਦੀ ਨਾ ਮਾਲਿਸ਼ ਕਰਨੀ, ਜਿੱਦਾਂ ਗੋਡਿਆਂ ਦੀ ਸ਼ੇਪ ਉਸੇ ਰਾਉਂਡ ਵਿੱਚ ਕਰਨੀ ਆ, ਉਹਦੀ ਮਾਲਿਸ਼ ਕਰਕੇ ਤੇ ਫਿਰ ਮੁੜ ਕੇ ਨਾ ਆਪਣੇ ਗਰਮ ਪਜਾਮੀ ਪਾ ਲੈਣ, ਉਹਦੇ ਨਾਲ ਕਾਫੀ ਫਰਕ ਹੋਊਗਾ। ਤੇ ਦੂਸਰਾ ਗੋਡਿਆਂ ਦੇ ਨਾਲ ਗੋਡਿਆਂ ਦੇ ਲਈ ਤੇ ਫਟਕੜੀ ਵਾਲਾ ਪਾਣੀ, ਫਟਕੜੀ ਪਾ ਕੇ ਨਾ ਗਰਮ ਪਾਣੀ ਵਿੱਚ ਸਰੋਂ ਦਾ ਤੇਲ ਪਾ ਕੇ ਤੇ ਗੋਡਿਆਂ ਨੂੰ ਉਹਦੇ ਵਿੱਚ ਭਿਉਣ, ਅੱਧਾ ਘੰਟਾ ਕੋਸ਼ਿਸ਼ ਕਰਨ ਭਿਉਣ, ਉਸ ਤੋਂ ਬਾਅਦ ਮਾਲਿਸ਼ ਕਰਕੇ ਤੇ ਪਜਾਮੀ ਪਾ ਕੇ ਸੌਂ ਸਕਦੇ ਆ। ਤੇ ਉਹਦੇ ਨਾਲ ਜਿਹਨਾਂ ਦੇ ਵੀ ਗੋਡਿਆਂ ਦੇ ਜੋੜਾਂ ਵਿੱਚ ਦਰਦ ਹੁੰਦੀ ਆ ਤੇ ਕੁਛ ਵੀ ਪ੍ਰੋਬਲਮ ਆ ਨਾ, ਆਵਾਜ਼ ਆਉਂਦੀ ਜਾਂ ਕੁਛ ਵੀ ਆ, ਉਹ ਠੀਕ ਹੋ ਜਾਊਗੀ। ਤੇ ਤੀਸਰਾ ਇਹਦਾ ਭਿੰਡੀਆਂ ਵਾਲਾ ਪਾਣੀ ਆ, 2 ਭਿੰਡੀਆਂ ਰਾਤ ਨੂੰ ਭਿਓ ਦੇਣ ਪਾਣੀ ਵਿੱਚ ਧੋ ਕੇ ਤੇ ਉਹਦਾ ਸਵੇਰੇ ਸੱਜਦੇ ਇੰਨੇ ਕਾਲਜੇ ਪਾਣੀ ਪੀ ਲੈਣ ਤੇ ਉਹ ਵੀ ਇਹਦਾ ਇਲਾਜ ਆ। ਠੀਕ ਹੈ। ਤੇ ਇਹ ਕਰਨਾ ਮੰਗਦੇ ਤਾਂ ਕਰ ਸਕਦੇ ਆ। ਤੇ ਇੱਕ ਜਿਹੜਾ ਕੌਲੀ ਵਾਲਾ ਪੁੱਛਦੇ ਆ, ਕੌਲੀ ਵਾਲਾ ਤਾਂ ਬਹੁਤ ਵਧੀਆ ਆ। ਉਹ ਜੇ ਜ਼ਿਆਦਾ ਛੇਤੀ ਉਹਦਾ ਲੈਣਾ ਆ ਇਲਾਜ, ਆਪਣਾ ਲਾਭ ਲੈਣਾ ਆ ਤੇ ਉਹ 3 ਟਾਈਮ ਵੀ ਕਰ ਸਕਦੇ ਆ। ਉਹਦੇ ਨਾਲ ਕਾਫੀ ਫਰਕ ਪੈਂਦਾ ਹੈ। ਠੀਕ ਹੈ ਜੀ। ਠੀਕ ਹੈ ਜੀ। ਓਕੇ ਜੀ। ਥੈਂਕ ਯੂ ਜੀ। ਥੈਂਕ ਯੂ ਕਿਰਨ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਬਲਵਿੰਦਰ ਜੀ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਉਹ ਦੱਸਣਾ ਸੀ ਇੱਕ ਤਾਂ ਜਿਨ੍ਹਾਂ ਦੇ ਹੱਥ ਕੰਬਦੇ ਆ ਹਨਾ ਵੀ ਪਾਰਕਿੰਸਨ, ਉਹ ਜਿਹੜੀ ਹਾਲ ਹੁੰਦੀ ਆ ਉਹ ਵੀ ਭਿਉਂ ਕੇ ਲੈ ਸਕਦੇ ਆ, ਕਿਉਂਕਿ ਉਹਦੇ 'ਚ ਉਹਨੂੰ ਗਾਰਡਨ ਕਰੈਪਸੀਡ ਵੀ ਕਹਿੰਦੇ ਆ ਤੇ ਅੰਗਰੇਜ਼ੀ 'ਚ ਸਾਰੀਓ ਵੀ ਕਹਿੰਦੇ ਆ। ਚਲੋ ਜਿਹੜੇ ਇੱਥੇ ਆ ਮਤਲਬ ਇੰਡੀਆ ਤਾਂ ਚਲੋ ਪਤਾ ਹੀ ਹੁੰਦਾ ਵੀ ਹਾਲ ਲਿਖਿਆ ਹੁੰਦਾ ਜੇ ਕੁਛ ਵੀ, ਤੇ ਉਹ 12 ਗ੍ਰਾਮ ਜਾਣੀ ਕਿ ਵੀਕ ਦੇ ਵਿੱਚ 2 ਜਾਂ 3 ਟਾਈਮ ਲੈਣੀ ਆ ਇੰਨੀ ਕੁ, ਤੇ ਵੱਡਾ 1 ਟੇਬਲ ਸਪੂਨ ਵੀਕ ਦੇ ਵਿੱਚ। ਤੇ ਉਹ ਚਾਹੇ ਭਿਉਂ ਕੇ ਰੱਖ ਲਓ ਉਹਨੂੰ, ਚਾਹੇ ਤੁਸੀਂ ਸੀਰੀਅਲ 'ਚ ਪਾ ਕੇ ਲੈ ਲਓ, ਚਾਹੇ ਦੁੱਧ ਦੇ ਵਿੱਚ ਨਾਲ ਗਾਜਰਾਂ ਰਿੰਨ ਕੇ ਉਹ ਲੈ ਲਓ। ਉਹਦੇ ਨਾਲ ਨਿਗਾਹ ਜਿਨ੍ਹਾਂ ਦੀ ਘਟਦੀ ਹੈਗੀ ਆ ਉਹ ਵੀ ਠੀਕ ਹੁੰਦੀ ਹੈ। ਤੇ ਉਹ ਜਿਨ੍ਹਾਂ ਨੂੰ ਆਇਰਨ ਦੀ ਕਮੀ ਆ ਜਾਂ ਚੱਕਰ ਆਉਂਦੇ ਆ ਉਹ ਵੀ ਲੈ ਸਕਦੇ ਆ। ਜਿਨ੍ਹਾਂ ਨੂੰ ਦਰਦਾਂ ਹੁੰਦੀਆਂ ਉਹ ਵੀ ਲੈ ਸਕਦੇ ਆ। ਦਰਦਾਂ ਲਈ ਇੱਕ ਹੋਰ ਵੀ ਦੱਸ ਦਿੰਦੇ ਆ, ਜਿਹੜਾ ਇਹਨਾਂ ਪਾਲ ਚੌਲ ਜੀ ਨੇ ਦੱਸਿਆ ਸੀ, ਠੰਡੇ ਵਾਲਾ ਵੀ ਗਰਮ ਪਾਣੀ ਕਰਕੇ ਤੇ ਉਹ 'ਚ ਨੂਣ ਪਾ ਕੇ ਆ ਦੂਜਾ ਪਿੰਕ ਸਾਲਟ ਜਾਂ ਦੂਜਾ ਸੀ ਸਾਲਟ, ਤੇ ਉਹਨੂੰ ਫੋਮ ਦੇ ਕੱਪ ਦੇ ਵਿੱਚ ਠੰਡਾ ਜਦੋਂ ਹੋ ਗਿਆ ਪਾਣੀ ਤੇ ਉਹਨੂੰ ਰੱਖ ਦੇਣਾ ਫਰਿੱਜ 'ਚ ਜਮਾ ਕੇ, ਤੇ ਉਹ ਥੱਲਿਓਂ ਫੋਮ ਦਾ ਗਲਾਸ ਆ ਜਿਹੜਾ ਪਾੜ ਕੇ ਉਹਦੀ ਮਤਲਬ ਆਈਸ ਦੀ ਸਾਰੀ ਦੀ ਉਹ ਟਕੋਰ ਕਰਨੀ ਹੈ ਤੇ ਉਹ ਆਈਸ ਬਣ ਜੂਗੀ ਤੇ ਫਿਰ ਉਹਦੀ ਟਕੋਰ ਕਰਨੀ ਆ। ਮੈਂ ਤਾਂ ਗਰਮ ਪਾਣੀ ਦੇ ਵਿੱਚ ਕੀਤਾ ਸੀ। ਗਰਮ ਪਾਣੀ ਦੇ ਵਿੱਚ ਦੱਸਿਆ ਸੀ ਕਿਸੇ ਨੇ, YouTube ਤੇ ਵੀ ਦੱਸਿਆ ਸੀ, ਕਿਸੇ ਭਲਵਾਨ ਨੇ ਵੀ ਉੱਥੇ ਆਪਣੇ ਦੱਸਿਆ ਸੀਗਾ YouTube ਤੇ। ਤੇ ਉਹ ਮੈਂ ਗਰਮ ਪਾਣੀ ਕਰ ਲਿਆ, ਉਹਦੇ ਵਿੱਚ ਮੈਂ ਨੂਣ ਦੀ ਪੋਟਲੀ ਸਿੱਟ ਲਈ, ਉਹ 2 ਮਿੰਟ ਸਿੱਟੀ ਰੱਖੀ, ਫਿਰ ਉਹਦੇ ਤੇ ਮੈਂ ਉਹਦੇ ਤੇ ਕੀਤਾ ਸੀ ਆਪਦੇ ਪੈਰ ਤੇ ਸੇਕ, ਤੇ ਉਹ ਤੁਸੀਂ ਮਲ ਕੇ ਉਦੋਂ ਬਾਅਦ ਤੁਸੀਂ ਤੇਲ ਜ਼ਰੂਰ ਲਾਉਣਾ, ਚਾਹੇ ਤੁਸੀਂ ਠੰਡੇ ਵਾਲੀ ਕਰਦੇ ਆ ਚਾਹੇ ਤੁਸੀਂ ਗਰਮ ਵਾਲੇ ਨੂੰ ਨਾਲ ਕਰਦੇ ਆ, ਤੇ ਉਦੋਂ ਬਾਅਦ ਤੇਲ ਜ਼ਰੂਰ ਲਾਉਣਾ। ਤੇਲ ਲਾ ਕੇ ਜੇ ਪੈਰ ਤੇ ਆ ਤਾਂ ਤੁਹਾਡੇ ਤਾਂ ਤੁਸੀਂ ਜਰਾਬ ਚਾੜ ਲਓ। ਠੀਕ। ਤੇ ਜੇ ਵੀ ਗੋਡਾ ਮੋਢਾ ਵਾ ਕੁਛ ਵੀ ਆ ਤੇ ਉਹ ਵੀ ਉਹਦੇ ਤੇ ਵੀ ਤੁਸੀਂ ਤੇਲ ਜ਼ਰੂਰ ਲਾਉਣਾ। ਮਤਲਬ ਜੇ ਲਪੇਟ ਸਕਦੇ ਆ ਕਿਸੇ ਅੰਗ ਨੂੰ ਜਾਂ ਹੱਥ ਹੋ ਗਿਆ ਉਹਨੂੰ ਲਪੇਟ ਸਕਦੇ ਆ, ਲਪੇਟ ਲਓ। ਜੇ ਨਹੀਂ ਸਕਦੇ ਤਾਂ ਫਿਰ ਤੇਲ ਜ਼ਰੂਰ ਲਾਓ। ਤੇ ਇੱਕ ਆ ਜਿਹੜਾ ਬਲੈਡਰ ਦਾ ਕਹਿੰਦੇ ਸੀਗੇ, ਬਲੈਡਰ ਦਾ ਸਟਿੰਗਿੰਗ ਨੈਟਲ ਮੈਂ ਪਹਿਲਾਂ ਵੀ ਦੱਸਿਆ ਸੀ, ਉਹ ਪਾਲਚਾਲ ਜੀ ਨੇ ਦੱਸਿਆ ਸੀ, ਉਹਦੀ ਟੀ ਵੀ ਮਿਲਦੀ ਆ, ਉਹਦੇ ਉਹ ਮਿਲਦੇ ਹੈਗੇ ਆ, ਵਿਟਾਮਿਨ ਵੀ ਮਿਲਦੇ ਆ।
ਤੇ ਉਹ ਵੀ ਲੈ ਸਕਦੇ ਆ। ਤੇ ਜਿਨ੍ਹਾਂ ਦੀ ਮਤਲਬ ਧੜਕਣ ਤੇਜ਼ ਹੁੰਦੀ ਆ, ਇੱਥੇ ਪੰਜਾਬੀ ਰੇਡੀਓ ਤੇ ਦੱਸਿਆ ਸੀ ਗੁਲਾਬ ਜਲ ਦੇ ਵਿੱਚ ਸੌਗੀ ਪਾ ਕੇ ਉਹ ਲੈਣੀ ਆ। ਤੇ ਬਾਕੀ ਜਿਹੜਾ ਉਹ ਪਾਣੀ ਤਾਂ ਮੈਨੂੰ ਨਹੀਂ ਚੇਤਾ ਵੀ ਪਾਣੀ ਪੀਣਾ ਹੈ ਕਿ ਨਹੀਂ ਪੀਣਾ, ਜਾਨੀ ਉਹ ਸੌਗੀ ਉਹ ਖਾ ਲੈਣ। ਤੇ ਬਾਕੀ ਜਿਹੜਾ ਇੱਥੇ ਹਾਥੋਰਨ ਬੈਰੀ ਦੇ ਵਿਟਾਮਿਨ ਮਿਲਦੇ ਆ, ਉਹ ਵੀ ਹਾਰਟ ਬੀਟ ਦੇ ਲਈ ਤੇ ਪੰਜਾਬੀ ਰੇਡੀਓ ਤੇ ਹੀ ਦੱਸਿਆ ਸੀਗਾ। ਤੇ ਬਾਕੀ ਆ ਜਿਹੜਾ ਦੰਦਾਂ ਦਾ ਕਹਿੰਦੇ ਸੀ ਡਾਕਟਰ, ਮੈਂ ਮੰਨਦੀ ਹਾਂ ਵੀ ਚੈੱਕ ਜ਼ਰੂਰ ਕਰਾਉਣਾ ਚਾਹੀਦਾ, 6 ਮਹੀਨੇ ਆਪਦੀ ਸਫਾਈ ਵੀ ਕਰਾਉਣੀ ਚਾਹੀਦੀ ਆ। ਪਰ ਇਹ ਗੱਲ ਨਾਲ ਮੈਂ ਐਗਰੀ ਨਹੀਂ ਹੈ ਉਹਨਾਂ ਦੀ ਨਾ, ਵੀ ਓੜ ਪੋੜ ਨਾਲ ਕੋਈ ਫਰਕ ਨਹੀਂ ਪੈਂਦਾ। ਫਰਕ ਪੈਂਦਾ ਜ਼ਰੂਰ ਹੈ। ਮੇਰੇ ਤਾਂ ਦੰਦ ਡਾਕਟਰ ਇਹ ਪਹਿਲਾਂ ਬਹੁਤ 2005 ਤੋਂ ਪਹਿਲਾਂ ਨੂੰ ਉਹਨਾਂ ਨੂੰ ਮੈਨੂੰ ਕੱਢਣ ਨੂੰ ਕਿਹਾ ਸੀ NYU ਵਾਲਿਆਂ ਨੇ। ਮੈਂ ਹੁਣ ਤੱਕ ਆਪਦੇ ਦੰਦ ਬਚਾਏ ਹੋਏ ਆ, ਮੂਹਰਲੇ ਦੰਦ। ਉਹਨਾਂ ਤੇ ਮੈਂ ਕੈਪਚਰ ਲਾ ਕੇ ਆਈ ਹਾਂ। ਇਹਨਾਂ ਨੇ ਮੈਨੂੰ ਨਹੀਂ ਸੀ ਇੱਥੇ ਨੀ ਬ੍ਰਿਜ ਦੀ ਨਹੀਂ ਸੀ। ਹੁਣ ਇਹਨਾਂ ਨੇ ਵੀ ਮੈਨੂੰ ਅਪਰੂਵਲ ਦੇਤੀ ਹੈ ਵੀ ਤੂੰ ਆਪਦੇ ਬ੍ਰਿਜ ਇੱਥੇ ਲਵਾ ਸਕਦੀ ਆ। ਉਹੀ ਬ੍ਰਿਜ ਇੰਡੀਆ ਵਾਲਾ ਅਸੀਂ ਲਾ ਕੇ ਤੇ ਅਸੀਂ ਦੂਜਾ ਲਾ ਦਾਂਗੇ। ਉਹ ਇਹ ਆ ਵੀ ਮੇਰੇ ਖੂਨ ਇੰਨਾ ਆਉਂਦਾ ਸੀ, ਇਹਨਾਂ ਨੇ NYU ਵਾਲਿਆਂ ਨੇ ਮੇਰੇ ਚਾਰੇ ਸਾਈਡਾਂ ਤੇ ਸਥੀਜੀਆ ਮਾਸ ਸੁੰਨ ਕਰ ਕਰਕੇ ਸਫਾਈ ਕੀਤੀ ਸੀ। ਫਿਰ ਮੈਨੂੰ ਕਿਸੇ ਬੰਗਾਲੀ ਨੇ ਦੱਸਿਆ ਸੀ ਵੀ ਇਹ ਕੋਈ ਜਿਹੜੀ ਨਿੰਮ ਹੈ ਨਾ, ਵੀ ਹੋਰ ਕੁਛ ਕਰ ਲਓ, ਨਿੰਮ ਤੋਂ ਬਿਨਾ ਕੁਛ ਨਹੀਂ ਠੀਕ ਹੋਣਾ। ਵੀ ਤੁਸੀਂ ਨਿੰਮ ਦੇ ਪੱਤਿਆਂ ਦੀਆਂ ਕੁਰਲੀਆਂ ਕਰੋ ਤੇ ਤੁਸੀਂ ਉਹ ਜਿਹੜੇ ਸਫਾਈ ਰਾਤ ਨੂੰ ਨਾ ਤੁਸੀਂ ਉਹ NYU ਵਾਲਿਆਂ ਨੇ ਵੀ ਮੈਨੂੰ ਕਿਹਾ ਸੀ ਵੀ ਜਦੋਂ ਤੁਸੀਂ ਖਾਣਾ ਖਾਂਦੇ ਆਪਾਂ ਬਰੱਸ਼ ਕਰ ਲੈਂਦੇ ਆ, ਜਿਹੜਾ ਸੰਨ ਦੇ ਵਿੱਚ ਰਹਿ ਜਾਂਦਾ ਚਾਹੇ ਤਾਂ ਤੁਸੀਂ ਨਿੰਮ ਦੇ ਡੱਕਿਆਂ ਨਾਲ ਉਹ ਕਰੋ ਤੇ ਉਹਦੇ ਨਾਲ ਫਿਰ ਉਹ ਨਾ ਸਫਾਈ ਉਹ ਜਿਹੜਾ ਉਹ ਜਿਹੜਾ ਹੁੰਦਾ ਤੁਹਾਡਾ ਉਹ ਨਿਕਲ ਜਾਂਦਾ ਤੇ ਉਹਦੇ ਨਾਲ ਉਹ ਵਧੀਆ ਹੋ ਜਾਂਦਾ। ਫਿਰ ਉਹਨਾਂ ਨੇ ਮੇਰੇ ਬਿਨਾਂ ਅਨਸਥੀਜੀਆ ਤੋਂ ਸਫਾਈ ਕੀਤੀ। ਉਹ ਦੁਆ ਉਹਨਾਂ ਨੇ ਪਹਿਲਾਂ ਬਲੱਡ ਇੰਨਾ ਆਉਂਦਾ ਸੀ, ਪਹਿਲਾਂ ਉਹਨਾਂ ਨੇ ਅਨਸਥੀਜੀਆ ਨਾ ਕੀਤੀ, ਫਿਰ ਉਹਨਾਂ ਨੇ ਇੱਕ ਅਨਸਥੀਜੀਆ ਲਾਇਆ ਦੂਜੀ ਵਾਰ, ਫਿਰ ਬਿਨਾਂ ਅਨਸਥੀਜੀਆ ਤੋਂ ਨਮ ਕਰਨ ਤੋਂ ਮਤਲਬ ਬਿਨਾਂ ਕੀਤੀ। ਮੈਂ ਇਹੀ ਵਰਤਿਆ। ਇੱਕ ਤਾਂ ਮੈਂ ਤੇ ਵੀ ਸਫਾਈ ਕੀਤੀ ਜ਼ਰੂਰ ਆਪਦੀ। ਨਿੰਮ ਦੀ ਮੈਂ ਦਾਤਣਾ ਲਿਆਈ ਸੀ, ਇੰਡੀਆ ਤੋਂ ਮੰਗਾਈਆਂ ਸੀ ਕਿਸੇ ਤੋਂ, ਉਹ ਮੈਂ ਰੱਖ ਲਈਆਂ ਫਰਿੱਜ ਦੇ ਵਿੱਚ, ਸ਼ੀਸ਼ੀ ਦੇ ਵਿੱਚ, ਬੋਤਲ ਦੇ ਕੱਚ ਦੀ ਵਿੱਚ ਪਾਣੀ 'ਚ ਪਾ ਕੇ। ਤੇ ਉਹ ਜਦੋਂ ਮੈਂ ਉਹ ਸਵੇਰੇ ਮੈਂ ਉਹਨਾਂ ਨੂੰ ਪਹਿਲਾਂ ਕੱਢ ਲੈਂਦੀ, ਇੱਕ ਉਹ ਮੈਂ ਦਾਤਨ ਜ਼ਰੂਰ ਕਰਦੀ ਹਾਂ, ਚਾਹੇ ਕੁਛ ਵੀ ਆ, ਥੋੜਾ ਬੜਾ ਸੱਤਾ ਰਹਿੰਦਾ ਹੀ ਆ ਨਾ। ਤੇ ਉਹ ਪੱਤਿਆਂ ਦੇ ਤੁਸੀਂ ਉਹਨਾਂ ਦੇ ਪਾਊਡਰ ਬਣਾ ਕੇ ਫੜਕੜੀ ਦੇ ਵਿੱਚ ਪਾ ਕੇ ਤੇਲ ਕੋਈ ਵੀ ਮਲ ਸਕਦੇ ਆ। ਮੈਨੂੰ ਉਹਨੇ ਇੱਕ ਬੰਗਾਲੀ ਨੇ ਤੇਲ ਕਈ ਦੱਸੇ ਸੀਗੇ, ਆਹ ਜਿਹੜਾ ਜੈਫਲ ਦਾ ਤੇਲ ਤੇ ਇੱਕ ਇਹਦਾ ਨਿੰਮ ਦਾ, ਇੱਕ ਲੌਂਗਾਂ ਦਾ ਤੇ ਇੱਕ ਆਪਣਾ ਟੀ ਟਰੀ ਆਇਲ, ਪੁਦੀਨੇ ਦਾ ਆਇਲ। ਉਹਨੇ ਮੈਨੂੰ 5-6 ਆਇਲ ਵੀ ਮਿਕਸ ਕਰਕੇ ਦਿੱਤੇ ਸੀ, ਉਹ ਵੀ ਮੈਂ ਮਲਦੀ ਰਹੀ ਹਾਂ। ਤੇ ਵੀ ਆ ਜਿਹੜਾ ਇਹਨਾਂ ਨੇ ਦੱਸਿਆ ਸੀ ਜਗਵੀਰ ਭਾਜੀ ਨੇ, ਆਹ ਨਿਸ਼ਾਦਰ ਤੇ ਲੌਂਗ ਵਾਲਾ ਤੇ ਇੱਕ ਆ ਦੂਜਾ ਲੌਂਗ ਤੇ ਉਹਦੇ 'ਚ ਕਾਲੀ ਮਿਰਚ, ਇਹ ਵੀ ਇੰਡੀਆ ਮੈਂ ਉੱਥੇ ਦੋਵਾਂ ਨੂੰ ਦੱਸਿਆ, ਉੱਥੇ ਦੋਹਾਂ ਦੇ ਦੰਦ ਠੀਕ ਹੋਇਆ। ਮੈਂ ਵੀ ਇਹ ਵਰਤਦੀ ਹਾਂ, ਵਿੱਚ ਦੀ ਮੈਂ ਇਹ ਵੀ ਵਰਤ ਲੈਂਦੀ ਹਾਂ। ਤੇ ਬਾਕੀ ਹੋਰ ਜਿਨ੍ਹਾਂ ਦੇ ਹੁਣ ਮੈਨੂੰ ਹੁਣ ਯਾਦ ਨਹੀਂ ਵੀ ਕਾਹਦੇ ਲਈ ਪੁੱਛਿਆ ਸੀ, ਮੈਂ ਦੱਸਣਾ ਸੀ ਤੇ ਹੁਣ ਮੈਨੂੰ ਨੈਕਸਟ ਵੀਕ ਦੱਸ। ਹਾਂਜੀ ਮੈਂ ਨੈਕਸਟ ਵੀਕ ਦੱਸ ਦੂੰਗੀ। ਤੇ ਬਾਕੀ ਕੈਂਸਰ ਲਈ ਨਾ ਜਿਹੜੇ ਇਹ ਇੱਕ ਮੈਨੂੰ ਯਾਦ ਆ ਗਈ, ਉਹ ਕੈਂਸਰ ਲਈ ਮੇਰੀ ਉੱਥੇ ਕੋਈ ਜਾਣਨ ਵਾਲੇ ਸੀ, ਉਹਨਾਂ ਨੂੰ HIV ਸੀ ਪੋਜ਼ੀਟਿਵ ਹੈ ਨਾ। ਉਹਨਾਂ ਨੇ ਉਹ ਦਵਾਈ ਲੈਂਦੇ ਆ ਤੇ ਪਰ ਉਹਨਾਂ ਨੂੰ ਮੈਂ ਦੱਸਿਆ ਵੀ ਤੁਸੀਂ 2 ਟਾਈਮ ਕੋਕੋਨਟ ਦਾ ਤੇਲ 1 ਮਹੀਨਾ ਲੈ ਕੇ ਦੇਖੋ। ਉਹਨਾਂ ਨੂੰ ਕਾਫੀ ਫਰਕ ਪੈ ਗਿਆ। ਹੁਣ ਉਹ ਕਹਿੰਦੇ ਸੀ ਮੇਰਾ ਟੈਸਟ ਮੈਂ ਕਰਾਉਂਗੀ, ਹੁਣ ਮੈਂ ਦੇਖੂੰਗੀ ਵੀ ਕੀ ਹੁੰਦਾ। ਤੇ ਪਰ ਮੈਨੂੰ ਮੇਰੀ ਬੋਡੀ ਤੋਂ ਮੈਨੂੰ ਪਤਾ ਲੱਗਦਾ ਹੈ ਮੈਨੂੰ ਕਾਫੀ ਫਰਕ ਪੈ ਗਿਆ ਤੇ ਵੀ ਇਹ ਕੈਂਸਰ ਲਈ ਵੀ ਠੀਕ ਆ। ਕੋਕੋਨਟ ਦਾ ਤੇਲ ਜ਼ਰੂਰ ਲੈਣ। ਬਾਕੀ ਜਿਨ੍ਹਾਂ ਨੂੰ ਅਲਸਰ ਹੈ ਉਹ ਕੋਕੋਨਟ ਦਾ ਆਹ ਵਾਟਰ ਦਾ ਪਾਣੀ ਜ਼ਰੂਰ ਪੀਣ। ਠੀਕ ਹੈ ਜੀ। ਹਾਂਜੀ। ਤੇ ਇੱਕ ਆ ਜਿਨ੍ਹਾਂ ਨੇ ਦੱਸਿਆ ਸੀ ਹਰਨੀਆਂ ਦਾ, ਇਹ ਵੀ ਯਾਦ ਆ ਗਿਆ, ਬ੍ਰਿਧ ਬਾਦਕਾ ਬੱਟੀ। ਇਹ ਕਿਸੇ ਵੀ ਕੰਪਨੀ ਦੀ ਲੈ ਲੈਣ, ਡਾਬਰ ਦੀ ਲੈ ਲੈਣ, ਇਹਦੀ ਲੈ ਲੈਣ, ਬੈਦਿਆਨਾਥ ਦੀ ਲੈ ਲੈਣ। ਤੇ ਇੱਕ ਗੋਲੀ ਸਵੇਰੇ ਤੇ ਇੱਕ ਗੋਲੀ ਸ਼ਾਮ ਨੂੰ। ਤੇ ਇੱਕ ਕਿਡਨੀਆਂ ਦਾ ਜਿਨ੍ਹਾਂ ਨੇ ਪੁੱਛਿਆ ਸੀ ਤੇ ਪੰਜਾਬੀ ਰੇਡੀਓ ਤੇ ਦੱਸਿਆ ਸੀ, ਨਾਰਦਾਨਾ ਲਾਲ ਵਧੀਆ ਹੋਵੇ, ਉਹ ਗਰਮ ਪਾਣੀ 1 ਕੱਪ ਕਰ ਲੈਣਾ
ਤੇ ਉਹਦੇ ਵਿੱਚ 1 ਚਮਚਾ ਪਾ ਲਓ, 15 ਕੁ ਮਿੰਟ ਉਹਨੂੰ ਰੱਖੋ, ਫਿਰ ਉਹ ਪਾਣੀ ਪੀ ਲੈਣਾ। ਤੇ ਛੱਲੀਆਂ ਦੇ ਵਾਲ ਵੀ ਉਹ ਪੀ ਲੈਣ, ਮਤਲਬ ਉਬਾਲ ਕੇ ਧਨੀਆ ਕੱਟ ਕੇ ਵਿੱਚ ਪਾ ਕੇ 1 ਗੈਲਨ ਦੇ ਵਿੱਚ। ਗਠੀਏ ਦੇ ਲਈ ਇੱਥੇ ਆਪਣੇ ਇਹਨਾਂ ਨੇ ਬਹਾਦਰ ਭਾਜੀ ਨੇ ਦੱਸਿਆ ਸੀ, ਸਿਰਕਾ ਪਾਣੀ ਦੇ ਵਿੱਚ ਪਾ ਕੇ ਉਹਨਾਂ ਨੇ ਕਿਹਾ ਸੀਗਾ ਵੀ 8 ਗਲਾਸ ਦੇ ਵਿੱਚ 20 ਢੱਕਣ ਉਹਦੇ ਪਾਉਣੇ ਹੈਗੇ ਆ ਸਿਰਕੇ ਦੇ, ਉਹ ਪਾ ਕੇ ਪਾਣੀ ਪੀ ਸਕਦੇ ਆ। ਗਠੀਏ ਵਾਲੇ 1 ਚਮਚਾ ਨਾਰੀਅਲ ਦਾ ਸੁੱਕਾ ਪਾਊਡਰ ਜਿਹੜਾ ਟੂਠੀ ਦੀ ਹੁੰਦੀ ਆ ਉਹ ਰਗੜ ਕੇ ਉਹ ਵੀ ਲੈ ਸਕਦੇ ਆ। ਤੇ ਜਿਨ੍ਹਾਂ ਦੇ ਤੇਜ਼ਾਬ ਬਣਦਾ ਉਹ ਆਹ ਕੋਕੋਨਟ ਵਾਟਰ ਵੀ ਪੀਣ। ਬਾਕੀ ਚਾਹ ਤੋਂ ਪਹਿਲਾਂ ਜਿਹੜੇ ਚਾਹ ਪੀਂਦੇ ਆ, ਚਾਹ ਤੋਂ ਪਹਿਲਾਂ ਪਾਣੀ ਪੀਣ ਜਿਨ੍ਹਾਂ ਦੇ ਤੇਜ਼ਾਬ ਬਣਦਾ। ਠੀਕ। ਹਾਂਜੀ। ਤੇ ਬਾਕੀ ਇੱਕ ਹੋਰ ਵੀ ਆਹ ਵੀ ਜਿਨ੍ਹਾਂ ਦੇ ਹੈਗਾ ਵੀ ਕੌਲੀ ਦਾ ਮੇਰੀ ਫਰੈਂਡ ਨੂੰ ਤਾਂ ਮਹੀਨੇ ਦੇ ਵਿੱਚ ਹੀ ਉਹਨੂੰ ਪਤਾ ਲੱਗ ਗਿਆ, ਉਹਦੀ ਸ਼ੂਗਰ ਘਟਣ ਲੱਗ ਗਈ ਤੇ ਉਹ ਨਾਲ ਗੋਲੀ ਵੀ ਲੈਂਦੀ ਸੀ, ਹੁਣ ਉਹਨੇ ਗੋਲੀ ਘੱਟ ਕੀਤੀ ਹੈ। ਤੇ ਹਾਂਜੀ। ਤੇ ਬਾਕੀ ਇਹ ਨਾ ਜਿਹੜਾ ਕੌਲੀ ਵਾਲਾ ਨਾ ਇਹ ਬਲੈਡਰ ਨੂੰ ਵੀ ਫਰਕ ਪਾਉਂਦਾ, ਇਹ ਬ੍ਰੇਨ ਨੂੰ ਵੀ ਪਾਉਂਦਾ। ਤੇ ਤੁਸੀਂ ਜਿਨ੍ਹਾਂ ਨੇ ਛੇਤੀ ਅਸਰ ਲੈਣਾ ਉਹ 1 ਹਫ਼ਤੇ 'ਚ ਥੋੜਾ ਫਰਕ ਪਤਾ ਲੱਗ ਜਾਂਦਾ। ਜਿਨ੍ਹਾਂ ਨੇ ਜ਼ਿਆਦਾ ਅਸਰ ਲੈਣਾ ਉਹ 5 ਮਿੰਟ ਤੋਂ ਵਧਾ ਵੀ ਸਕਦੇ ਆ ਟਾਈਮ। ਠੀਕ ਹੈ ਜੀ। ਹਾਂਜੀ। ਓਕੇ, ਥੈਂਕ ਯੂ ਜੀ। ਪੌਲ ਚਾਲ ਜੀ। ਸੌਰੀ ਮੈਂ ਓਕੇ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਲਾਂ ਆਈਆਂ ਨੇ। ਹਾਂਜੀ। ਇੱਕ ਤਾਂ ਆਪਣਾ ਭੈਣ ਐਂਗਜ਼ਾਇਟੀ ਬਾਰੇ ਕਹਿੰਦੇ ਹੈਗੇ ਨੇ। ਦੇਖੋ ਭੈਣ ਜੀ, ਮੈਂ ਤਾਂ ਤਕਰੀਬਨ 40 ਮੇਰੇ ਕੋਲ ਜੜੀਆਂ ਬੂਟੀਆਂ ਹੈਗੇ ਨੇ ਕੱਲੀ ਐਂਗਜ਼ਾਇਟੀ ਨੂੰ ਹੈਂਡਲ ਕਰਨ ਵਾਸਤੇ, ਕਿਉਂਕਿ ਮੈਨੂੰ ਖੁਦ ਬੜੀ ਐਂਗਜ਼ਾਇਟੀ ਰਹਿੰਦੀ ਸੀਗੀ। ਵਿਦ ਗॉड्स ਗ੍ਰੇਸ ਭੈਣ ਜੀ ਮੇਰੀ ਉਮਰ ਹੁਣ 22 ਸਾਲ ਦੀ ਹੈਗੀ। ਜਿਹੜੋ ਹਾਂਜੀ ਤੁਸੀਂ ਉਹ ਜੜੀ ਬੂਟੀਆਂ ਥੋੜੀਆਂ ਜਿਹੀਆਂ ਦੱਸ ਦਿਓ। ਹਾਂਜੀ। ਅੱਛਾ। ਉਹਦੇ ਵਿੱਚ ਹੈਗਾ ਜੀ, ਇੱਕ ਤਾਂ ਹੈਗੇ ਜੀ ਆਪਣੀ ਪੈਸ਼ਨ ਫਲਾਵਰ ਦੀ ਚਾਹ ਲੈ ਸਕਦੇ ਨੇ, ਪੈਸ਼ਨ ਫਲਾਵਰ। ਦੂਸਰੀ ਹੈਗੀ ਹੈ ਕੈਮੋਮਿਲ ਟੀ। ਤੀਸਰੀ ਜਿਹੜੀ ਹੈ ਵਲੇਰੀਅਨ ਰੂਟ, VALERIAN, ਵਲੇਰੀਅਨ ਰੂਟ ਦੀ ਟੀ। ਠੀਕ ਹੈ। ਬਾਕੀ ਉਹ ਖਾਸ ਲੈ ਸਕਦੇ। ਤੇ ਬਾਕੀ ਜਿਹੜੀ ਆਪਾਂ ਨੂੰ ਇੱਕ ਗੱਲ ਹੋਰ ਹੋਈ ਸੀ, ਜਿਹੜੀ ਭੈਣ ਕਹਿ ਰਹੀ ਸੀ ਨਾ ਮੈਂ ਤਾਂ ਕੈਂਸਰ ਵਾਸਤੇ, ਪਲੀਜ਼ ਕਾਈਂਡਲੀ ਨੋਟ ਇਟ ਡਾਊਨ। ਇੱਕ ਜਿਹੜੀ ਜੜੀ ਬੂਟੀ ਆ ਉਹ ਆਪਣੇ 3 ਚੀਜ਼ਾਂ ਨੂੰ ਯਾਨੀ ਕਿ ਉਹ ਕਵਰ ਕਰਦੀ ਹੈ। ਇੱਕ ਤਾਂ ਜਿਨ੍ਹਾਂ ਨੂੰ ਕੈਂਸਰ ਦੀ ਪ੍ਰੋਬਲਮ ਹੈ ਉਹਨਾਂ ਵਾਸਤੇ, ਤੇ ਇੱਕ ਜਿਹੜੇ ਸੱਜਣ ਆਪਣੇ ਹੈਗੇ ਨਾ ਉਹ ਕਰਦੇ ਹੈਗੇ ਨੇ ਸਮੋਕਿੰਗ ਕਰਦੇ ਹੈਗੇ ਨੇ, ਉਹ ਰੋਕਣਾ ਚਾਹੁੰਦੇ ਉਹਦੇ ਵਾਸਤੇ। ਇੱਕ ਜਿਹੜੀਆਂ ਭੈਣਾਂ ਨੂੰ ਜਦੋਂ ਜਿਹੜਾ ਹੈ ਨਾ ਮੈਨੋਪਾਜ਼ ਹੁੰਦਾ ਹੈਗਾ, ਹਾਟ ਫਲੈਸ਼ ਵਗੈਰਾ ਆਉਂਦੇ ਹੈਗੇ ਨੇਗੇ, ਉਹਦੇ ਵਾਸਤੇ ਵੀ ਰੈੱਡ ਕਲੋਵਰ, REDCLOVER, ਇਹ ਜਿਹੜਾ ਹੈਗਾ ਨਾ ਆਪਣੇ ਬਰਸੀਮ ਵਰਗਾ ਹੁੰਦਾ ਹੈ। ਹਾਂਜੀ। ਅੱਛਾ। ਤੇ ਇੱਕ ਉਹ ਭੈਣ ਨੇ ਜਿਹੜਾ ਦੱਸਿਆ ਸੀ ਨਾ ਵੀ ਦਿਲ ਦੀ ਧੜਕਣ ਦੇ ਵਾਸਤੇ, ਬਲਕਿ ਉਸ ਜਿਹੜੀ ਬੇਰੀ ਹੈ ਨਾ ਉਹਦਾ ਨਾਂ ਪੰਜਾਬੀ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਹੈਗਾ ਨਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਨਾਂ ਦੇ ਨਾਲ ਉਹਨੂੰ ਜੋੜਨਾ, ਕਿਉਂਕਿ ਇੰਨੀ ਉਹ ਜ਼ਬਰਦਸਤ ਜਿਹੜੀ ਹੈਗੀ ਉਹ ਬੇਰੀ ਹੈਗੀ ਹੈ, ਹਾਥੋਰਨ ਬੇਰੀ, HAWTHORN, ਹਾਥੋਰਨ ਬੇਰੀ। ਉਹ ਕੀ ਕਰਦੇ ਹੈਗੇ ਨਾ, ਜਿਹੜਾ ਹੈਗਾ ਵੀ ਦਿਲ ਦੇ ਵਿੱਚ ਜਿਹੜੀਆਂ ਨਾੜੀਆਂ ਦੇ ਵਿੱਚ ਖਲੇਪੜ ਜਿਵੇਂ ਹੁੰਦੇ ਨੇ ਉਹਨਾਂ ਨੂੰ ਲਾ ਦਿੰਦੀ ਹੈ। ਇੱਕ ਦੂਸਰਾ ਜਿਹੜਾ ਹੈਗਾ ਨਾ ਜਿਹੜੀਆਂ ਨਾੜਾਂ ਹੈਗੀਆਂ ਨੇ ਉਹ ਲਿਪਣ ਲੱਗ ਪਏ ਨੇ, ਉਹਦੇ ਕਰਕੇ ਜਿਹੜਾ ਪ੍ਰੈਸ਼ਰ ਘਟ ਜਾਂਦਾ ਹੈਗਾ। ਤੀਸਰਾ ਜਿਹੜਾ ਹੈਗਾ ਨਾ ਉਹ ਸਾਰੇ ਹਾਰਟ ਨੂੰ ਸਿੰਕਰੋਨਾਈਜ਼ ਕਰ ਦਿੰਦੀ ਹੈਗੀ ਆ, ਉਹਦੇ ਕਰਕੇ ਨਾ ਜਿਹੜੀ ਧੜਕਣ ਬੜੀ ਜ਼ੋਰ ਦੀ ਜਾਣੀ ਕਿ ਪੰਪ ਕਰਦਾ ਹੈਗਾ ਹਾਰਟ, ਤੇ ਉਹ ਜਿਹੜਾ ਕਮਜ਼ੋਰ ਹਾਰਟ ਹੈ ਉਹ ਵੀ ਜਾਣੀ ਕਿ ਬਿਲਕੁਲ ਦਲੇਰ ਹੋ ਜਾਂਦਾ ਹੈ ਬਾਬਾ ਜੀ ਬੰਦਾ ਸਿੰਘ ਬਹਾਦਰ ਦੀ ਤਰ੍ਹਾਂ। ਤੇ ਉਹਦੀਆਂ 2-4 ਗੱਲਾਂ ਹੋਰ ਵੀ ਹੈਗੇ ਨੇ, ਤੇ ਉਹ ਬਲੱਡ ਪ੍ਰੈਸ਼ਰ ਨੂੰ ਵੀ ਲੋਅਰ ਕਰ ਦਿੰਦਾ ਹੈਗਾ। ਇਹ ਤਾਂ ਬਸ ਬਹੁਤ ਜੀ ਗੁਣਾਂ ਦੀ ਗੁਥਲੀ ਹੈਗੀ, ਇਹਨੂੰ ਯਾਦ ਕਰ ਲਓ, ਬਿਲਕੁਲ ਬੇਰਾਂ ਵਰਗਾ ਹੈਗਾ, ਇਹਨੂੰ ਖਾਣਾ ਹੁੰਦਾ ਹੈਗਾ। ਇਹ ਉਹ ਯਕੀਨ ਜਿਵੇਂ ਆਪਣੇ ਭੈਣ ਜੀ ਹੁੰਦੇ ਸੀ ਨਾ, ਆਪਣੇ ਕੋਕੋਟਾਂ ਹੁੰਦੀਆਂ ਸੀ ਜਿਹੜੇ ਗੋਲ ਬੇਰ ਹੈਗੇ ਸੀ ਨਾ। ਹਾਂਜੀ। ਹਾਂ, ਉਸ ਤਰ੍ਹਾਂ ਇਹ ਛੋਟੀਆਂ ਹੈਗੇ ਨੇ, ਤੇ ਇਹਨਾਂ ਨੂੰ ਚਾਹ ਦੇ ਵਿੱਚ ਪਾਉਣੇ ਨੇ ਵੀ ਥੋੜ੍ਹੀਆਂ, ਫਿਰ ਉਹ ਨਰਮ ਹੋ ਜਾਂਦੇ ਨੇ। ਉਸ ਤੋਂ ਬਾਅਦ ਇਹ ਮੂੰਹ ਦੇ ਵਿੱਚ ਪਾਉਣਾਗਾ, ਛਿਲਕੇ ਜਿਹੜਾ ਨਾ ਉਹ ਉੱਪਰੋਂ ਉਹਦੇ ਸਕਿਨ ਜੀ ਖਾ ਲੈਣੀ ਹੈ, ਬਾਕੀ ਜਿਹੜੀ ਹੈ ਨਾ ਉਹਦੀ ਜਿਹੜੀ ਹਿੜਕ ਹੈਗੀ ਉਹ ਬਾਹਰ ਕਰਕੇ ਸੁੱਟ ਦੇਣੀ ਹੈਗੀ। ਠੀਕ ਹੈ ਜੀ। ਅੱਛਾ। ਤੇ ਹੋਰ ਕੀ ਸੀਗਾ ਜੀ, ਮੇਰਾ ਖਿਆਲ ਹੈ ਤੁਹਾਡਾ ਟਾਈਮ ਹੁਣ ਹੋਣ ਲੱਗਿਆ ਹੈਗਾ, ਤੇ ਚਲੋ ਜੀ। ਵੈਸੇ ਮੇਰੇ ਕੋਲ ਹੋਰ ਵੀ 1-2 ਪ੍ਰੋਬਲਮ ਹੈਗੀਆਂ ਸੀਗੀਆਂ ਇਸ਼ੂਜ਼, ਪਰ ਮੇਰੇ ਖਿਆਲ ਨਾਲ ਮੈਂ ਬਿਲਕੁਲ ਲਾਸਟ ਹਾਫ ਐਨ ਆਵਰ ਹੀ ਮੈਂ ਕਵਰ ਕਰ ਸਕਿਆ। ਚਲੋ ਪ੍ਰਮਾਤਮਾ ਭਲੀ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ। ਇਸ ਨੂੰ ਤੁਸੀਂ ਦੁਬਾਰਾ ਸੁਣ ਸਕਦੇ ਆ, ਐਤਵਾਰ ਰਾਤ ਨੂੰ ਰਿਪੀਟ ਹੁੰਦਾ ਆ ਤੇ ਫੋਨ ਦੇ ਉੱਤੇ ਪਾ ਦਿੱਤਾ ਜਾਂਦਾ ਆ। ਜਿਨ੍ਹਾਂ ਕੋਲ ਸਮਾਰਟਫੋਨ ਆ ਉਸ 'ਤੇ ਵੀ ਸੁਣ ਸਕਦੇ ਹਾਂ, ਪਰ ਜਿਹੜਾ ਇਹਦਾ ਰਿਪੀਟ ਟਾਈਮ ਆ ਉਹ ਅਸੀਂ ਅਪ੍ਰੈਲ ਦੇ ਵਿੱਚ ਚੇਂਜ ਕਰਾਂਗੇ। ਇਹਨੂੰ 4 ਵਜੇ ਐਤਵਾਰ ਨੂੰ ਸ਼ਾਮ ਨੂੰ ਕਰਾਂਗੇ। ਅਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।